ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ, ਕੌਣ ਕਿੱਧਰ ਜਾ ਰਿਹਾ, ਕੀ ਕੁਝ ਹੁੰਦਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਹੋਇਆ ਤੁਸੀਂ ਕਾਲ ਕਰ ਸਕੋਗੇ 4082725200 ਸਟੂਡੀਓ ਦਾ ਫੋਨ ਨੰਬਰ ਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ, ਮੌਂਚੀ ਮਾਂਜੀ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ sanoje 4082722500। ਘਰਾਂ ਦੀ ਲਾਈਫ ਬਿਜ਼ਨਸ ਇੰਸ਼ੋਰੈਂਸ ਕਰਵਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ, ਬਾਦਲਾਂ ਨੇ ਕੁਛ ਕੁ ਸੀਟਾਂ ਜਿਹੜੀਆਂ ਸੀਗੀਆਂ ਖਾਸ ਉਹ ਰੱਖ ਕੇ ਤਾਂ 64 ਉਮੀਦਵਾਰ ਐਲਾਨੇ। ਜੀ ਐਕਚੁਅਲੀ ਕੀ ਹੈ ਕਿ ਪਿਛਲੇ ਦਿਨਾਂ ਤੋਂ ਜਦੋਂ ਸੁਖਬੀਰ ਸਿੰਘ ਬਾਦਲ ਨੇ 100 ਦਿਨ ਦੀ ਯਾਤਰਾ ਆਰੰਭ ਦਿੱਤੀ ਸੀ ਤੇ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਔਰ ਇਹ ਇੱਕ ਕਿਸਮ ਦੇ ਨਾਲ ਕਿਸਾਨਾਂ ਦੇ ਨਾਲ ਸਿੱਧਾ ਟਕਰਾਓ ਹੋ ਗਿਆ। ਅਕਾਲੀ ਦਲ ਵੀ ਸੋਚਦਾ ਸੀ ਕਿ ਇਹਨੂੰ ਕਿਸੇ ਤਰੀਕੇ ਨਾਲ ਉਹ ਕਿਵੇਂ ਗਲੋਂ ਗਲਾਵਾਂ ਲਾਹੇ, ਸ਼ੁਰੂ ਤਾਂ ਕਰ ਲਈ ਤੇ ਬਾਅਦ ਦੇ ਵਿੱਚ ਜਿਹੜੀ ਸੀ ਉਹ ਛੱਡ ਦਿੱਤੀ, ਕਿਸਾਨਾਂ ਨੇ ਵੀ ਕਹਿ ਦਿੱਤਾ। ਹੁਣ ਅਕਾਲੀ ਦਲ ਬਾਦਲ ਇਹ ਸੋਚ ਰਿਹਾ ਹੈ ਕਿ ਕਿਹੜੇ ਤਰੀਕੇ ਨਾਲ ਉਹਨੇ ਚੋਣ ਸਰਗਰਮੀਆਂ ਨੂੰ ਜਿਹੜਾ ਉਹ ਆਰੰਭੀ ਰੱਖੇ। ਬੇਸ਼ੱਕ ਗਰਾਊਂਡ ਪੱਧਰ ਦੇ ਉੱਤੇ ਉਹਦਾ ਕੋਈ ਬਹੁਤਾ ਆਧਾਰ ਹੈ ਨਹੀਂਗਾ, ਪਰ ਇੰਨਾ ਜ਼ਰੂਰ ਹੈ ਕੇਡਰ ਉਹਦੇ ਕੋਲੇ ਹੈਗਾ ਅਜੇ ਵੀ ਜਿਹੜਾ, ਔਰ ਉਸੇ ਕੇਡਰ ਦੇ ਆਸਰੇ ਉਹ ਖੇਡਣ ਦੀ ਕੋਸ਼ਿਸ਼ ਦੇ ਵਿੱਚ ਹੈ। 17 ਤਰੀਕ ਨੂੰ ਕਹਿੰਦੇ ਇੱਕ ਕਾਲੇ ਦਿਨ ਦੇ ਵਜੋਂ ਮਨਾਉਣਾ। ਹੁਣ 17 ਤਰੀਕ ਨੂੰ ਤਾਂ ਕਾਨੂੰਨ ਲਾਗੂ ਨਹੀਂ ਸੀ ਹੋਏ, 17 ਤਰੀਕ ਨੂੰ ਤਾਂ ਕਾਨੂੰਨ ਲਿਆਂਦੇ ਗਏ ਸੀ ਪਾਰਲੀਮੈਂਟ ਦੇ ਵਿੱਚ, 20 ਤਰੀਕ ਨੂੰ ਪਾਸ ਹੋਏ ਆ, 24 ਤਰੀਕ ਨੂੰ ਰਾਸ਼ਟਰਪਤੀ ਨੇ ਸਾਈਨ ਕੀਤੇ ਆ, 20 ਤਰੀਕ ਨੂੰ ਕਾਲਾ ਦਿਨ ਮਨਾਉਂਦੇ ਤੇ ਸਮਝ ਆਉਂਦੀ, 24 ਨੂੰ ਮਨਾਉਂਦੇ ਤੇ ਸਮਝ ਆਉਂਦੀ, 17 ਨੂੰ ਇਹਨਾਂ ਦਾ ਤੋੜ ਵਿਛੋੜਾ ਹੋਇਆ। ਇਹ ਹੁਣ ਜਾਂ ਤਾਂ ਉਹਨੂੰ 9 ਮਾਸ ਦਿਨ ਮਨਾ ਲੈਣ ਜਾਂ ਤੋੜ ਵਿਛੋੜਾ ਦਿਨ ਮਨਾ ਲੈਣ ਤਾਂ ਵੱਖਰੀ ਗੱਲ ਆ, ਪਰ ਕਾਲਾ ਦਿਵਸ ਕਿਵੇਂ ਮਨਾਉਣਗੇ? ਉਦੋਂ ਤਾਂ ਵਿੱਚ ਬੈਠੇ ਹੋਏ ਸੀਗੇ, ਮਨਾਉਣਗੇ ਸ਼ਾਇਦ ਸਮਝਦੇ ਆ ਕਿ ਲੋਕ ਭੁੱਲ ਭੁਲਾ ਜਾਂਦੇ ਆ। ਅਕਾਲੀ ਦਲ ਨੇ ਹੁਣ 64 ਸੀਟਾਂ ਜਿਹੜੀਆਂ ਉਹ ਐਲਾਨੀਆਂ। ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਦੀ ਫਿਰਦੀ ਸੀ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਸ਼ਾਮਲ ਆ ਉਹਦੇ ਵਿੱਚ। ਪੱਟੀ ਤੋਂ ਉਹਨੂੰ ਟਿਕਟ ਦੇਤੀ ਆ, ਦਲਜੀਤ ਸਿੰਘ ਚੀਮਾ ਨੂੰ ਟਿਕਟ ਦੇਤੀ ਆ, ਤੋਤਾ ਸਿੰਘ ਨੂੰ ਟਿਕਟ ਦਿੱਤੀ ਆ, ਤੋਤਾ ਸਿੰਘ ਦੇ ਮੁੰਡੇ ਨੂੰ ਟਿਕਟ ਦੇਤੀ ਆ, ਜਿਹੜਾ ਮਲੂਕਾ ਸੀ ਉਹਨੂੰ ਤੇ ਉਹਦੇ ਮੁੰਡੇ ਨੂੰ ਤਾਂ ਟਿਕਟਾਂ ਨਹੀਂ ਦਿੱਤੀਆਂ, ਤੋਤਾ ਸਿੰਘ ਨੂੰ ਤੇ ਉਹਦੇ ਮੁੰਡੇ ਨੂੰ ਟਿਕਟ ਦੇਤੀ ਆ, ਅਨਿਲ ਜੋਸ਼ੀ ਨੂੰ ਵੀ ਦਿੱਤੀ, ਮਹੇਸ਼ਿੰਦਰ ਗਰੇਵਾਲ ਨੂੰ ਵੀ ਟਿਕਟ ਜਿਹੜੀ ਉਹ ਦਿੱਤੀ ਆ। ਤੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਟਿਕਟ ਮਿਲਣ ਤੋਂ ਬਾਅਦ ਕੀ ਸਾਰਾ ਕੁਝ ਜਿਹੜਾ ਉਹ ਠੀਕ ਠਾਕ ਹੋ ਜਾਊਗਾ? ਮਤਲਬ ਕਿ ਉਹ ਕਿਉਂਕਿ 2 ਟਿਕਟਾਂ ਮੰਗਦੇ ਸੀ, ਦੂਜੀ ਟਿਕਟ ਜਿਹੜੀ ਮੰਗਦਾ ਸੀਗਾ ਉਹ ਟਿਕਟ ਜਿਹੜੀ ਆ ਉੱਥੋਂ ਐਲਾਨ ਦਿੱਤਾ ਇਹਨਾਂ ਨੇ ਆਪਣਾ ਜਿਹੜਾ ਉਹ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੂੰ। ਵਿਰਸਾ ਸਿੰਘ ਵਲਟੋਹਾ ਨੂੰ ਪਾਸੇ ਤਾਂ ਇਹਨਾਂ ਨੇ ਜਿਹੜਾ ਉਹ ਕਰਨਾ ਨਹੀਂ ਸੀਗਾ ਤੇ ਨਾ ਜਿਹੜਾ ਉਹ ਕੀਤਾ ਤੇ ਉਹਨੂੰ ਇਹ ਟਿਕਟ ਦੇ ਦਿੱਤੀ ਆ। ਬਾਕੀ ਜਿਹੜੀਆਂ ਲੰਬੀ ਵਾਲੀ ਸੀਟ ਆ ਉਹ ਇਹਨਾਂ ਨੇ ਅਜੇ ਰੱਖ ਲਈ, ਮਤਲਬ ਉਹਦੇ ਉੱਤੇ ਅਜੇ ਕੁਛ ਨਹੀਂ ਸਾਹਮਣੇ ਲਿਆਂਦਾ ਕਿ ਕੌਣ ਹੋ ਸਕਦਾ ਇੱਥੋਂ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੁਬਾਰਾ ਆਉਣਗੇ ਚੋਣ ਲੜਨ ਦੇ ਵਾਸਤੇ ਜਾਂ ਕਿਸੇ ਨੂੰ ਹੋਰ ਨੂੰ ਲਿਆਂਦਾ ਜਾਊਗਾ? ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਆਪ ਨੂੰ ਫਾਜ਼ਿਲਕਾ ਤੋਂ ਤਾਂ ਉਮੀਦਵਾਰ ਐਲਾਨ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਲਾਸਟ ਮਿੰਟ ਤੱਕ ਅਜੇ ਵੇਖੂਗਾ ਅਕਾਲੀ ਦਲ। ਸੁਖਬੀਰ ਸਿੰਘ ਬਾਦਲ ਹੋਰੀ ਸੁਰੱਖਿਅਤ ਸੀਟ ਲੰਬੀ ਤੋਂ ਵੀ ਆ ਸਕਦੇ ਆ, ਲੰਬੀ ਤੋਂ ਹਰਸਿਮਰਤ ਕੌਰ ਬਾਦਲ ਨੂੰ ਲਿਆਂਦਾ ਜਾ ਸਕਦਾ। ਕਿਹਨੂੰ ਲਿਆਉਂਦੇ ਨੇ ਅਜੇ ਆਉਂਦੇ ਦਿਨ ਜਿਹੜੇ ਉਹ ਦੱਸਣਗੇ। ਇਹਨਾਂ ਜ਼ਰੂਰ ਆ ਕਿ ਬਾਕੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਥੋੜਾ ਤੇਜ਼ ਕਰ ਦਿੱਤਾ ਇੱਕ ਕਿਸਮ ਦੇ ਨਾਲ ਅਕਾਲੀ ਦਲ ਬਾਦਲ ਨੇ ਕਿ ਉਹ ਵੀ ਇਸ ਮਸਲੇ ਦੇ ਉੱਤੇ ਛੇਤੀ ਜਿਹੜਾ ਉਹ ਐਲਾਨਣ ਆਪਣੇ ਉਮੀਦਵਾਰ ਜੀ। ਤੇ ਅੱਗੇ ਗੱਲ ਕਰਦੇ ਹਾਂ ਜਸੂਸੀ ਮਾਮਲੇ ਦੀ। ਉਸ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹਾਂ ਜਾਂ ਨਾ ਕਰਨ ਤੋਂ ਹੀ ਉਹ ਭੱਜ ਗਏ ਆ। ਦੇਖੋ ਇਹ ਅਜੀਬ ਗੱਲ ਹੈ, ਜਿਹੜੀਆਂ ਪਟੀਸ਼ਨਾਂ ਪਈਆਂ ਨੇ 150 ਦੇ ਕਰੀਬ ਪਟੀਸ਼ਨਾਂ ਨੇ ਜਿਨ੍ਹਾਂ ਦੀ
ਸੁਣਵਾਈ ਇੱਥੇ ਸੁਪਰੀਮ ਕੋਰਟ ਦੇ ਵਿੱਚ ਹੋ ਰਹੀ ਆ। ਇਸ ਮਸਲੇ ਦੇ ਉੱਤੇ ਸੁਪਰੀਮ ਕੋਰਟ ਨੇ ਇਹ ਗੱਲ ਬੜੀ ਕਲੀਅਰ ਇੱਕ ਵਾਰੀ ਫੇਰ ਆਖੀ ਕਿ ਅਸੀਂ ਜਿਹੜੀ ਅੰਦਰੂਨੀ ਸੁਰੱਖਿਆ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅਸੀਂ ਅੰਦਰੂਨੀ ਸੁਰੱਖਿਆ ਵਾਲੇ ਮਾਮਲੇ ਦੇ ਉੱਤੇ ਕੁਝ ਨਹੀਂ ਕਰ ਸਕਦੇ, ਨਾ ਮੁਲਕ ਦੀ ਸੁਰੱਖਿਆ ਦੇ ਨਾਲ ਜੁੜੇ ਮਾਮਲੇ ਦੇ ਉੱਤੇ ਦਖਲ ਦੇਣਾ ਸਾਡਾ ਮਕਸਦ ਹੈ। ਉਹਨਾਂ ਨੇ ਇਹ ਗੱਲ ਕਹੀ ਕਿ ਵੱਖ-ਵੱਖ ਧਿਰਾਂ, ਵੱਖ-ਵੱਖ ਵਰਗ, ਜਿਹਦੇ ਵਿੱਚ ਪੱਤਰਕਾਰ ਸ਼ਾਮਲ ਨੇ, ਜਿਹਦੇ ਵਿੱਚ ਐਕਟਿਵਿਸਟ ਸ਼ਾਮਲ ਨੇ, ਰਾਜਨੀਤਿਕ ਲੋਕ ਸ਼ਾਮਲ ਨੇ, ਜੱਜ ਸ਼ਾਮਲ ਨੇ, ਜਿਨ੍ਹਾਂ ਦੀ ਇਹ ਜਸੂਸੀ ਕੀਤੀ ਗਈ ਆ, ਉਹਨਾਂ ਨੇ ਕਹਿੰਦੇ ਸਾਡੇ ਤੱਕ ਪਹੁੰਚ ਇਹ ਕੀਤੀ ਕਿ ਸਾਡੀ ਪ੍ਰਾਈਵੇਸੀ ਦੇ ਉੱਤੇ ਸਿੱਧਾ ਹਮਲਾ, ਇਹ ਸਾਡੀ ਜਸੂਸੀ ਕੀਤੀ ਗਈ। ਸੁਪਰੀਮ ਕੋਰਟ ਨੇ ਆਖਿਆ ਕਿ ਅਸੀਂ ਤੁਹਾਨੂੰ ਇਹ ਪੁੱਛਦੇ ਹਾਂ ਕਿ ਤੁਸੀਂ ਇਹ ਜਸੂਸੀ ਕਰਵਾਈ ਜਾਂ ਨਹੀਂ ਕਰਵਾਈ। ਹੈਰਾਨੀਜਨਕ ਤਰੀਕੇ ਦੇ ਨਾਲ, ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਮੁਲਕ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਰਕਾਰ ਨੇ ਇਹ ਕਹਿ ਦਿੱਤਾ ਕਿ ਅਸੀਂ ਕੋਈ ਹਲਫਨਾਮਾ ਦਾਇਰ ਨਹੀਂ ਕਰਨਾ, ਔਰ ਸਰਕਾਰ ਇਹ ਹਲਫਨਾਮਾ ਦਾਇਰ ਕਰਨ ਦੀ ਇੱਛੁਕ ਨਹੀਂ ਗੀ। ਇਹ ਵੀ ਕਹਿ ਦਿੱਤਾ ਕਿ ਅਸੀਂ ਇਸ ਮਸਲੇ ਦੇ ਉੱਤੇ ਇੱਕ ਕਮੇਟੀ ਬਣਾ ਲਾਂਗੇ, ਕਮੇਟੀ ਨੂੰ ਇਹ ਕਹਾਂਗੇ ਕਿ ਉਹ ਜਾਂਚ ਕਰ ਲਵੇ। ਜਾਂਚ ਕਾਹਦੀ ਕਰੇ ਇਹ ਨਹੀਂ ਦੱਸਿਆ, ਕਿਉਂਕਿ ਜਾਂਚ ਇਸ ਚੀਜ਼ ਦੀ ਤਾਂ ਉਹਨਾਂ ਨੇ ਕਰਵਾਉਣੀ ਨਹੀਂ ਕਿ ਤੁਸੀਂ ਜਸੂਸੀ ਕੀਤੀ ਜਾਂ ਨਹੀਂ ਕੀਤੀ। ਇਹਨੂੰ ਕਹਿ ਦਿੱਤਾ ਜਾਊਗਾ ਕਿ ਇਹ ਮੁਲਕ ਦਾ ਅੰਦਰੂਨੀ ਮਸਲਾ, ਜਦੋਂ ਕਿ ਅੰਦਰੂਨੀ ਮਸਲਾ ਹੈ ਨਹੀਂਗਾ। ਇਹ ਆਖਿਆ ਕਿ ਜਿਹੜੀ ਵੀ ਉਹ ਕਮੇਟੀ ਰਿਪੋਰਟ ਦਊਗੀ ਅਸੀਂ ਲਿਆ ਕੇ ਤੁਹਾਡੇ ਕੋਲੇ ਪੇਸ਼ ਕਰ ਦਿਆਂਗੇ। ਸੁਪਰੀਮ ਕੋਰਟ ਨੇ ਕਿਹਾ ਨਹੀਂ, ਇਹ ਨਹੀਂ ਹੋ ਸਕਣਾ। ਉਹਨੇ ਕਿਹਾ ਕਿ ਹੁਣ ਅਸੀਂ ਇਸ ਮਾਮਲੇ ਦੇ ਉੱਤੇ ਜਿਹੜੀ ਪ੍ਰਾਈਵੇਸੀ ਹੈ ਨਾਗਰਿਕਾਂ ਦੀ, ਉਹਦੇ ਉੱਤੇ ਤਰਜੀਹ ਜਿਹੜੀ ਦੇਵਾਂਗੇ। ਔਰ ਇਹ ਵੀ ਕਿਹਾ ਕਿ ਆਉਂਦੇ ਦਿਨਾਂ ਦੇ ਵਿੱਚ, 2-4 ਦਿਨਾਂ ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈ ਉਹ ਇਸ ਮਾਮਲੇ ਦੇ ਉੱਤੇ ਕੋਈ ਨਾ ਕੋਈ ਫੈਸਲਾ ਦੇ ਦੂਗੀ। ਫੈਸਲਾ ਕੀ ਹੋ ਸਕਦਾ? ਉਹ ਫੈਸਲਾ ਇੱਕ ਤਾਂ ਜਿਹੜਾ ਅਦਾਲਤੀ ਮਾਣਹਾਨੀ ਦਾ ਵੀ ਹੋ ਸਕਦਾ, ਦੂਜਾ ਉਹ ਫੈਸਲਾ ਕਿਸੇ ਮੌਜੂਦਾ ਸੁਪਰੀਮ ਕੋਰਟ ਦੇ ਜਸਟਿਸ ਜਾਂ ਸਾਬਕਾ ਜਸਟਿਸ ਦੀ ਅਗਵਾਈ ਦੇ ਹੇਠ ਇਹਦੀ ਜਾਂਚ ਦੇ ਵਾਸਤੇ ਇੱਕ ਕਮੇਟੀ ਬਣਾ ਸਕਦੀ ਹੈ, ਜਿਹਨੂੰ ਕਿ ਸਮਾਂਬੱਧ ਕਰਕੇ ਉਹ ਜਾਂਚ ਕਰਕੇ ਦੇ ਸਕਦਾ ਹੈ। ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਇਹ ਸਾਰਾ ਕੁਝ ਹੋਇਆ ਕਿਉਂਕਿ ਦੁਨੀਆ ਦੇ 14 ਵੱਡੇ ਮੀਡੀਆ ਅਦਾਰਿਆਂ ਨੇ ਮਿਲ ਕੇ ਸਾਂਝੇ ਤੌਰ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਕੀਤੀ, ਜਿਹਦੇ ਵਿੱਚੋਂ ਇਹ ਸਾਰਾ ਕੁਝ ਸਾਹਮਣੇ ਆਇਆ ਕਿ ਇਜ਼ਰਾਈਲ ਦੇ ਇੱਕ ਸੌਫਟਵੇਅਰ ਪੈਗਾਸਸ ਦੇ ਨਾਲ ਜਸੂਸੀ ਕਰਵਾਈ ਗਈ ਆ, ਜਿਹੜੀ ਕਿ ਕੰਪਨੀ ਇਹ ਕਹਿੰਦੀ ਆ ਕਿ ਅਸੀਂ ਕਿਸੇ ਨੂੰ ਪ੍ਰਾਈਵੇਟ ਤੌਰ ਦੇ ਉੱਤੇ ਇਹ ਸੌਫਟਵੇਅਰ ਦਿੰਦੇ ਹੀ ਨਹੀਂ, ਇਹ ਤਾਂ ਸਰਕਾਰਾਂ ਨੂੰ ਦਿੱਤਾ ਜਾਂਦਾ। ਇਹਨਾਂ 14 ਪ੍ਰਮੁੱਖ ਮੀਡੀਆ ਅਦਾਰਿਆਂ ਦੇ ਵਿੱਚ ਭਾਰਤ ਦਾ ਵੀ ਇੱਕ ਵੈਬ ਪੋਰਟਲ ਵੱਡਾ ਸ਼ਾਮਲ ਹੈ, ਜਿਹਨੂੰ ਭਗਤ ਜਿਹੜੇ ਨੇ ਜਾਂ ਭਾਜਪਾਈ ਜਿਹੜੇ ਨੇ ਉਹ ਇਹ ਕਹਿੰਦੇ ਆ ਕਿ ਉਹ ਤਾਂ ਨਕਲੀ ਮੀਡੀਆ, ਜਦੋਂ ਕਿ ਜੋ ਰਿਸਪੈਕਟ ਉਹਨੇ ਗੇਨ ਕੀਤੀ ਆ ਲੋਕਾਂ ਦੇ ਮਨਾਂ ਦੇ ਵਿੱਚ, ਉਹ ਸਭ ਨੂੰ ਪਤਾ ਹੈ ਕਿ ਇਨਵੈਸਟੀਗੇਟਿਵ ਰਿਪੋਰਟਿੰਗ ਦੇ ਮਾਮਲੇ ਦੇ ਵਿੱਚ ਉਹਦਾ ਕੋਈ ਮੁਕਾਬਲਾ ਨਹੀਂ। ਉਹ ਇਹਨਾਂ 14 ਅਦਾਰਿਆਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮਿਲ ਕੇ ਇਹ ਸਾਰੀ ਜਿਹੜੀ ਰਿਪੋਰਟ ਉਹ ਸਾਹਮਣੇ ਲਿਆਂਦੀ ਜੀ। ਪਰ ਹੈਰਾਨਗੀ ਦੀ ਗੱਲ ਆ ਵੀ ਹਾਂ ਕਰੋ ਜਾਂ ਨਾ ਕਰੋ। ਤੁਸੀਂ ਅੱਗੇ ਗੱਲ ਕਰਦੇ ਹੈਗੇ ਅਮਰੀਕਾ ਦੇ ਵਿੱਚੋਂ 2016 ਦੇ ਵਿੱਚ $1.25 ਲੱਖ ਸ਼ਾਇਦ ਇਕੱਠਾ ਕੀਤਾ ਗਿਆ ਸੀ। ਉਸ ਬਾਰੇ ਸੁਖਪਾਲ ਖਹਿਰੇ ਨੇ ਹੱਥ ਖੜੇ ਕੀਤੇ। ਦੇਖੋ, ਐਕਚੁਅਲੀ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲੇ ਆ, ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਹੁਣ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਸੈਕਟਰੀ ਆ ਉਹਨੂੰ ਇਸ ਮਸਲੇ ਦੇ ਉੱਤੇ ਨੋਟਿਸ ਜਾਰੀ ਕੀਤਾ, ਉਹਦੇ ਤੋਂ ਪੁੱਛਗਿੱਛ ਕਰਨ ਦੀ ਗੱਲ ਜਿਹੜੀ ਉਹ ਆਖੀ ਆ। ਇਹ ਜਿਹੜਾ ਪੰਕਜ ਗੁਪਤਾ ਹੈ, ਜਿਹਦੇ ਇਹ ਕੌਮੀ ਸਕੱਤਰ ਹੈ ਆਮ ਆਦਮੀ ਪਾਰਟੀ ਦਾ, ਉਹਨੂੰ ਕਿਹਾ ਗਿਆ ਕਿ ਉਹ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਵੇ। ਇਹਦੇ ਮਾਮਲਾ ਜਿਹੜਾ 2016 ਦਾ ਹੈ, 2016 ਦੇ ਵਿੱਚ ਸੁਖਪਾਲ ਖਹਿਰਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਆ ਤੇ ਉਹਦੀ ਡਿਊਟੀ ਲਾਈ ਜਾਂਦੀ ਆ ਅਮਰੀਕਾ ਦੇ ਵਿੱਚ ਜਾ ਕੇ ਫੰਡ ਇਕੱਠਾ ਕਰਨ ਦੀ। ਸੁਖਪਾਲ ਸਿੰਘ ਖਹਿਰਾ ਇੱਥੇ ਵੱਖ-ਵੱਖ ਥਾਵਾਂ ਦੇ ਉੱਤੇ ਆਉਂਦੇ ਨੇ, ਵੱਖ-ਵੱਖ ਸ਼ਹਿਰਾਂ ਦੇ ਵਿੱਚ 18 ਸ਼ਹਿਰ। ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਇਹ ਦੱਸਿਆ, ਜਦੋਂ ਸੁਖਪਾਲ ਸਿੰਘ ਖਹਿਰਾ ਦੇ ਘਰੇ ਜਿਹੜਾ ਛਾਪਾ ਪਿਆ ਸੀ ਈਡੀ ਦਾ, ਉਹ ਇਸ ਫੰਡ ਨੂੰ ਲੈ ਕੇ ਸੀਗਾ। ਉਹ ਕਹੀ ਗਏ ਨਾ ਪੁਰਾਣਾ ਮਾਮਲਾ ਸੀ, ਉਹ ਦੱਸਿਆ ਨਹੀਂ। ਹੁਣ ਸਾਹਮਣੇ ਆ ਰਹੀ ਇਹ ਗੱਲ ਕਿ ਈਡੀ ਦਾ ਇਹ ਛਾਪਾ
ਇਹ 2016 ਦੇ ਵਿੱਚ ਇਕੱਠੇ ਹੋਏ 1,19,000 ਅਮਰੀਕਨ ਡਾਲਰ ਨੂੰ ਲੈ ਕੇ ਆ। ਇਹ ਫੰਡ ਇੱਥੇ ਭਾਰਤ ਕਿਵੇਂ ਪਹੁੰਚਿਆ, ਇਹਨੂੰ ਲੈ ਕੇ ਈਡੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਪੰਕਜ ਗੁਪਤਾ ਜਿਹੜਾ ਉਹਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਵਾਸਤੇ ਆਖਿਆ ਗਿਆ। ਆਮ ਆਦਮੀ ਪਾਰਟੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਹ ਤਾਂ ਜੀ ਪੋਲੀਟੀਕਲ ਵੈਨੈਂਟਾ ਹੈ, ਸਾਨੂੰ ਜਾਣਬੁੱਝ ਕੇ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ। ਜਿਹੜਾ ਇਹਨਾਂ ਦੇ ਮੇਨ ਅੱਜ ਕੱਲ ਇੱਕੋ ਹੀ ਬੰਦਾ ਬੋਲਦਾ, ਰਾਘਵ ਚੱਡਾ, ਉਹਨੇ ਇਹ ਗੱਲ ਜਿਹੜੀ ਆ ਉਹ ਕਹੀ ਹੈ ਕਿ ਇਹ ਹੱਥ ਕੰਡੇ ਅਪਣਾ ਰਹੀ ਹੈ ਭਾਰਤ ਦੀ ਸਰਕਾਰ। ਔਰ ਕੇਜਰੀਵਾਲ ਨੇ ਆਪਣੇ ਟਵੀਟ ਦੇ ਵਿੱਚ ਕਹਿਤਾ ਕਿ ਲੋਕ ਇਮਾਨਦਾਰ ਸਿਆਸਤ ਦੇ ਪੱਖ ਦੇ ਵਿੱਚ ਨੇ। ਜੇ ਇਮਾਨਦਾਰ ਸਿਆਸਤ ਦੇ ਪੱਖ ਦੇ ਵਿੱਚ ਨੇ ਤੇ ਫਿਰ ਇਮਾਨਦਾਰੀ ਦੇ ਨਾਲ ਜੇ ਪੈਸਾ ਆਇਆ ਤੇ ਡਰਨ ਦੀ ਲੋੜ ਨਹੀਂ ਗੀ, ਜੇ ਬੇਈਮਾਨੀ ਦੇ ਨਾਲ ਪੈਸਾ ਆਇਆ ਤੇ ਫਿਰ ਇਮਾਨਦਾਰ ਸਿਆਸਤ ਨਹੀਂ ਗੀ। ਗੱਲ ਤਾਂ ਬੜੀ ਜਿਹੜੀ ਉਹ ਕਲੀਅਰ ਹੈ। ਸੁਖਪਾਲ ਸਿੰਘ ਖਹਿਰਾ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਨਹੀਂ ਪਤਾ ਇਹ ਪੈਸਾ ਕਿਵੇਂ ਆਇਆ, ਮੈਨੂੰ ਪਾਰਟੀ ਨੇ ਆਫੀਸ਼ੀਅਲੀ ਤੌਰ ਦੇ ਉੱਤੇ ਪੈਸੇ ਇਕੱਠੇ ਕਰਨ ਦੇ ਵਾਸਤੇ ਭੇਜਿਆ ਸੀਗਾ। ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ, ਅਮਰੀਕਾ ਦੇ ਸ਼ਹਿਰਾਂ ਦੇ ਵਿੱਚੋਂ ਇਹ ਫੰਡ ਇਕੱਤਰ ਕੀਤੇ ਗਏ ਸੀਗੇ। 1,19,000 US ਡਾਲਰ ਜਿਹੜੇ ਉਹ ਦੱਸੇ ਗਏ ਆ। ਉਹਨੇ ਕਿਹਾ ਕਿ ਮੈਨੂੰ ਨਹੀਂ ਪਤਾ ਇਹ ਪੈਸੇ ਜਿਹੜੇ ਉਹ ਕਿਵੇਂ ਆਏ ਆ। ਹੁਣ ਸਵਾਲ ਵੱਡਾ ਇਹੀ ਆ ਕਿ ਅਸਲ ਦੇ ਵਿੱਚ ਜਿਹੜੀ ਪੰਜਾਬ ਦੀ ਸਿਆਸਤ ਹੈ, ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ, ਉਹ ਇੰਨਾ ਕੰਮ ਖਰਾਬ ਕਿਉਂ ਹੋ ਰਿਹਾ? ਉਹਦੇ ਚ ਪੈਸਾ ਬਹੁਤ ਇਨਵੋਲਵ ਆ। ਪੈਸਾ ਇੱਥੋਂ ਪੰਜਾਬ ਦਾ ਬੜਾ ਇਨਵੋਲਵ ਆ, ਪੈਸਾ ਪਿਛਲੇ ਕੁਝ ਸਮੇਂ ਤੋਂ ਪ੍ਰਵਾਸੀਆਂ ਦਾ ਬੜਾ ਇਨਵੋਲਵ ਰਿਹਾ ਤੇ 17 ਵਾਲੀਆਂ ਚੋਣਾਂ ਤੋਂ ਪਹਿਲਾਂ ਖਾਸ ਤੌਰ ਦੇ ਉੱਤੇ ਪ੍ਰਵਾਸੀ ਪੰਜਾਬੀ, ਜਿਹਦੇ ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਮੇਨ ਤੌਰ ਦੇ ਉੱਤੇ ਸ਼ਾਮਲ ਨੇ। ਇੱਥੋਂ ਇਕੱਠਾ ਕੀਤਾ ਗਿਆ ਇਹ ਪੈਸਾ ਕਿੰਨਾ ਆ, ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਜੇ $1.25 ਲੱਖ US ਸਿਰਫ ਸੁਖਪਾਲ ਸਿੰਘ ਖਹਿਰਾ ਇਕੱਠਾ ਕਰਕੇ ਲੈ ਗਏ ਉਦੋਂ, ਜਿਹੜਾ ਉਹ ਕਹਿੰਦੇ ਕਿ ਪਾਰਟੀ ਨੂੰ ਪਤਾ ਕਿ ਉਹ ਕਿਵੇਂ ਆਇਆ, ਇਹ ਇੱਕ ਫੇਰੀਆਂ ਤਾਂ ਉਦੋਂ ਬਹੁਤ ਲੱਗੀਆਂ, ਫਿਰ ਪੈਸਾ ਕਿੰਨਾ ਇਕੱਠਾ ਹੋਇਆ, ਉਹ ਕਿਹੜੇ ਹਿਸਾਬ ਦੇ ਨਾਲ ਪਾਰਟੀ ਦੇ ਕੋਲੇ ਗਿਆ, ਉਹ ਕਿੱਥੇ ਖਰਚ ਹੋਇਆ, ਇਹ ਬੜੇ ਵੱਡੇ ਸਵਾਲ ਖੜੇ ਨੇ। ਅਕਸਰ ਪ੍ਰਵਾਸੀ ਪੰਜਾਬੀ ਇੱਥੋਂ ਦੀ ਸਿਆਸਤ ਦੇ ਵਿੱਚ ਹਿੱਸਾ ਲੈਂਦੇ ਆ ਜਾਂ ਇਸ ਗੱਲੋਂ ਫਿਕਰਮੰਦ ਰਹਿੰਦੇ ਆ ਕਿ ਇੱਥੇ ਇਮਾਨਦਾਰ ਸਿਆਸਤ ਕਿਵੇਂ ਸ਼ੁਰੂ ਹੋਵੇ। ਉਹਦਾ ਇੱਕ ਪ੍ਰਮੁੱਖ ਕਾਰਨ ਤਾਂ ਜਿਹੜਾ ਜੀ ਇਹੀ ਜਾਪਦਾ ਕਿ ਇਹ ਪੈਸੇ ਜਿਹੜੇ ਆ, ਪੈਸਿਆਂ ਦੇ ਰੂਪ ਦੇ ਵਿੱਚ ਕਿਸੇ ਵੀ ਪਾਰਟੀ ਦੀ, ਕੋਈ ਵੀ ਸਿਆਸੀ ਪਾਰਟੀ ਹੋਵੇ, ਪੈਸਿਆਂ ਦੇ ਰੂਪ ਦੇ ਵਿੱਚ ਉਹਦੀ ਮਦਦ ਬੰਦ ਕੀਤੀ ਜਾਵੇ। ਜਿੰਨੀ ਦੇਰ ਤੱਕ ਪੈਸਿਆਂ ਦੇ ਰੂਪ ਦੇ ਵਿੱਚ ਇਹਦੀ ਮਦਦ ਬੰਦ ਨਹੀਂ ਕਰਦੇ, ਉਨੀ ਦੇਰ ਤੱਕ ਇਹ ਸੁਧਾਰ ਨਹੀਂ ਆਉਣਾ। ਕਿਉਂਕਿ ਲਾਲਚ ਵਸ ਜਿਹੜੀਆਂ ਪਾਰਟੀਆਂ ਨੇ ਉਹ ਇਮੋਸ਼ਨਲ ਕਰ ਲੈਂਦੀਆਂ ਪ੍ਰਵਾਸੀ ਪੰਜਾਬੀਆਂ ਨੂੰ, ਕਿ ਇਮੋਸ਼ਨਲ ਕਰਕੇ ਉਹਨਾਂ ਤੋਂ ਫੰਡਸ ਇਕੱਠੇ ਕਰਦੀਆਂ, ਫਿਰ ਉਦੋਂ ਬਾਅਦ ਫੰਡਸ ਹੜੱਪਣ ਦੇ ਮਾਮਲੇ ਦੇ ਵਿੱਚ ਕੋਈ ਕਿਸੇ ਨੂੰ ਨਹੀਂ ਪੁੱਛਦਾ ਕਿ ਤੂੰ ਕੌਣ ਤੇ ਮੈਂ ਕੌਣ। ਫਿਰ ਕਹਾਣੀ ਜਿਹੜੀ ਆ ਉਹ ਸਾਰੀ ਉੱਥੇ ਦੀ ਉੱਥੇ ਫੇਰ ਰਹਿ ਜਾਂਦੀ ਆ। ਇਹਦੇ ਵਿੱਚ ਇਹਨਾਂ ਪਾਰਟੀਆਂ ਦੇ ਬਾਹਰ ਬੈਠੇ ਕੁਝ ਜਿਹੜੇ ਲੋਕ ਨੇ ਲੁਕਵੇਂ ਰੂਪ ਦੇ ਵਿੱਚ ਉਹ ਵੀ ਸ਼ਾਮਲ ਨੇ, ਜਿਹੜੇ ਕਿ ਇਨਵੋਲਵ ਹੋ ਕੇ ਇਹ ਪੈਸਾ ਇਕੱਠਾ ਕਰਕੇ ਦਿੰਦੇ ਆ। ਇਹ ਤਾਂ ਕੁਛ ਹੋਊਗਾ 100-100, 200-200, 500-500 ਡਾਲਰ ਜਿਹੜਾ ਇਕੱਠਾ ਕੀਤਾ। ਕਈ ਉਹ ਵੀ ਹੈਗੇ ਆ ਜਿਹੜੇ 4-4, 5-5 ਹਜ਼ਾਰ ਡਾਲਰ ਜਾਂ ਇਦੋਂ ਵੱਧ ਵੀ ਜਿਹੜੇ ਐਸਟੈਬਲਿਸ਼ਡ ਨੇ ਉਹਨਾਂ ਨੇ ਉਸ ਵੇਲੇ ਦਿੱਤਾ। ਕਿੰਨਾ ਪੈਸਾ ਆਇਆ ਨਹੀਂ ਜਿਹੜਾ ਜੀ ਉਹ ਪਤਾ। ਇਹ ਤਾਂ ਸਿਰਫ 1,19,000 ਡਾਲਰ ਜਿਹੜਾ ਆਇਆ। ਹੁਣ ਸਵਾਲ ਵੱਡੇ ਇਹ ਵੀ ਆ ਕਿ ਕੀ ਕੋਈ ਵਿਅਕਤੀ ਇੱਥੋਂ ਜਾਵੇ ਤੇ ਉਹ ਪੈਸੇ ਇਕੱਠੇ ਕਰਕੇ ਇਹ ਉੱਥੇ ਇਕੱਠੇ ਕਰਕੇ ਦੇ ਦੇ ਵੀ ਆਹ ਲਓ ਫੜੋ, ਪਾਰਟੀ ਨੇ ਮੈਨੂੰ ਲਾਈ ਸੀ ਡਿਊਟੀ ਤੇ ਮੈਂ ਤਾਂ ਪੈਸਾ ਨਹੀਂ ਲਿਜਾਣਾ, ਇਹ ਤੁਸੀਂ ਆਪਣੇ ਤੌਰ ਦੇ ਉੱਤੇ ਭੇਜ ਦਿਓ। ਇਹ ਗੱਲ ਮੰਨਣ ਵਾਲੀ ਨਹੀਂ ਹੈਗੀ। ਕੁਛ ਨਾ ਕੁਛ ਤਾਂ ਕਹਾਣੀ ਹੋਊਗੀ। ਜਿਹੜਾ ਈਡੀ ਦਾ ਛਾਪਾ ਉਦੋਂ ਸੁਖਪਾਲ ਸਿੰਘ ਖਹਿਰਾ ਦੇ ਘਰੇ ਪਿਆ ਤੇ ਹੁਣ ਪੰਕਜ ਗੁਪਤਾ ਤੋਂ ਪੁੱਛਗਿੱਛ ਜਿਹੜੀ ਉਹ ਕੀਤੀ ਜਾ ਰਹੀ ਹੈ ਜੀ। ਅੱਗੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੱਲ ਕਰਦੇ ਆ ਤੇ ਕਿਸਾਨਾਂ ਨੂੰ ਕਿਹਾ ਕਿ ਧਰਨੇ ਦਿੱਲੀ ਜਾਂ ਹਰਿਆਣੇ 'ਚ ਜਾ ਕੇ ਲਾਓ। ਦੇਖੋ ਇਹ ਆਪਣੇ ਆਪ ਦੇ ਵਿੱਚ, ਹਾਲਾਂਕਿ ਬੜੀ ਦੇਰ ਬਾਅਦ ਤੁਸੀਂ ਕਹਿ ਲਓ ਕਿ ਚੀਜ਼ ਸਾਹਮਣੇ ਆਈ ਆ, ਇਹ ਪਹਿਲਾਂ ਜਾਣੀ ਚਾਹੀਦੀ ਸੀਗੀ, ਨਹੀਂ ਆਈ। ਪਿਛਲੇ ਦਿਨੀ ਜਦੋਂ ਕਿਸਾਨਾਂ ਨੇ ਇੱਥੇ 4 ਦਿਨ ਦਾ ਧਰਨਾ ਲਾਇਆ ਜਲੰਧਰ ਦੇ ਵਿੱਚ ਗੰਨੇ ਦਾ ਭਾਅ ਵਧਾਉਣ ਲਈ, 4 ਸਾਲ ਤੋਂ ਗੰਨੇ ਦਾ ਰੇਟ ਨਹੀਂ ਵਧਾਇਆ, ਸੜਕਾਂ ਰੁਕ ਗਈਆਂ, ਹਾਈਵੇ ਜਾਮ ਹੋ ਗਏ, ਤਾਂ ਜਾ ਕੇ ਕਿਤੇ ਸਰਕਾਰ ਨੇ ਇਹ ਭਾਅ ਵਧਾਇਆ। ਉਹੋ ਜਿਹੀਆਂ ਕਿਸਾਨ ਧਿਰਾਂ ਜਾ ਕੇ ਲੱਡੂ ਵੀ ਖਵਾਉਣ ਲੱਗ ਗਈਆਂ ਦੋ। ਉਦੋਂ ਲੱਡੂ ਖਵਾਉਣ ਤੋਂ ਪਹਿਲਾਂ ਥੋੜਾ ਜਿਹਾ ਸੋਚਣਾ ਚਾਹੀਦਾ ਸੀ ਕਿ ਇਹ ਕੋਈ ਖੈਰਾਤ ਨਹੀਂ ਦੇ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ। ਇਹ ਹੱਕ ਹੈ ਜਿਹੜੇ ਕਿਸਾਨਾਂ ਦਾ ਬਣਦਾ।
ਖੰਡ ਦੇ ਭਾਅ ਪਿਛਲੇ 4 ਸਾਲਾਂ ਦੇ ਵਿੱਚ ਕਿਤੇ ਵਧੇ ਨਹੀਂ ਗਏ, ਉਹ ਕਿੱਥੇ ਚਲੇ ਗਏ? ਤੇ ਫਿਰ ਤੁਸੀਂ ਕਿਸਾਨ ਨੂੰ ਗੰਨੇ ਦਾ ਭਾਅ ਕਿਉਂ ਨਹੀਂ ਦੇ ਰਹੇ, ਕਿਉਂ ਨਹੀਂ ਦੇਣਾ ਚਾਹੁੰਦੇ? ਤੋ ਇਸ ਕਰਕੇ ਜਿਹੜਾ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀ ਕੀਤਾ, ਉਹ ਕੱਲ ਨਿਕਲੇ, ਬਹੁਤ ਸਾਰੇ ਸਾਲਾਂ ਤੋਂ ਬਾਅਦ ਨਿਕਲੇ, ਉਹ ਤਾਂ ਨਿਕਲੇ ਹੀ ਨਹੀਂ ਐਤਕੀ। ਹੁਣ 4.5 ਸਾਲਾਂ ਤੋਂ ਬਾਅਦ ਨਿਕਲੇ ਤੇ ਕੱਲ ਜਾ ਕੇ ਉਹਨਾਂ ਨੇ ਇਹ ਗੱਲ ਕਰ ਦਿੱਤੀ ਕਿ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ, ਇਹ ਧਰਨੇ ਜਿਹੜੇ ਨੇ ਉਹਦੇ ਨਾਲ ਪੰਜਾਬ ਅਰਥਚਾਰਾ ਪੰਜਾਬ ਦਾ ਹੋਰ ਡੁੱਬ ਰਿਹਾ, ਇਸ ਕਰਕੇ ਕਿਸਾਨ ਇਹ ਧਰਨੇ ਹਰਿਆਣੇ ਲੈ ਜਾਣ ਜਾਂ ਦਿੱਲੀ ਲੈ ਜਾਣ। ਇਹ ਕਿਹਾ ਕਿ ਪੰਜਾਬ 'ਚ ਨਹੀਂ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਜਾ ਕੇ ਪ੍ਰਦਰਸ਼ਨ ਕਰੋ, ਇੱਥੇ ਕਿਉਂ ਕਰ ਰਹੇ ਹੋ? ਇੱਥੇ ਸੂਬੇ ਦੀ ਜਿਹੜੀ ਸਰਕਾਰ ਹੈ ਉਹ ਥੱਲੇ ਲੱਗ ਰਹੀ ਹੈ। ਇਹ ਕਿਹਾ ਕਿ 113 ਥਾਵਾਂ ਦੇ ਉੱਤੇ ਪ੍ਰਦਰਸ਼ਨ ਕਰਕੇ ਸੂਬੇ ਦੇ ਵਿਕਾਸ ਕਾਰਜ ਰੁਕੇ ਹੋਏ ਆ। ਇਹ ਕਿਹਾ ਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਦਿੱਲੀ ਜਾ ਕੇ ਕਰੋ, ਪੰਜਾਬ 'ਚ ਪ੍ਰਦਰਸ਼ਨ ਕਰਕੇ ਕੁਝ ਹਾਸਲ ਹੋਣ ਵਾਲਾ ਨਹੀਂਗਾ। ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ। ਜੇ ਪ੍ਰਦਰਸ਼ਨ ਕਰਕੇ ਕੁਝ ਹਾਸਲ ਹੋਣ ਵਾਲਾ ਨਹੀਂ ਤੇ ਵੱਡਾ ਸਵਾਲ ਇਹ ਆ ਕਿ 4 ਦਿਨ ਦੇ ਪ੍ਰਦਰਸ਼ਨ ਤੋਂ ਬਾਅਦ ਤੁਸੀਂ ਗੰਨੇ ਦਾ ਰੇਟ ਕਿਵੇਂ ਵਧਾਤਾ? 4 ਸਾਲ ਤਾਂ ਵਧਾਇਆ ਨਾ, ਪ੍ਰਦਰਸ਼ਨ ਕੀਤਾ ਕਿਸਾਨਾਂ ਨੇ ਤੇ ਗੰਨੇ ਦਾ ਰੇਟ ਵਧਿਆ। ਜਿਹੜੀ ਵਿਕਾਸ ਤੁਸੀਂ ਕਹਿੰਦੇ ਹੋ ਰੁਕਿਆ ਹੋਇਆ ਵਿਕਾਸ ਕਾਰਜ, ਰੇਤ ਮਾਫੀਆ ਨੇ ਕਿੰਨਾ ਕੁ ਵਿਕਾਸ ਕਾਰਜ ਚਲਾਇਆ ਹੋਇਆ, ਜਾਂ ਸ਼ਰਾਬ ਮਾਫੀਆ ਨੇ ਕਿੰਨਾ ਤੁਸੀਂ ਉਹਦੇ ਉੱਤੇ ਕੰਟਰੋਲ ਕਰ ਲਿਆ, ਤੁਸੀਂ ਟਰਾਂਸਪੋਰਟ ਮਾਫੀਆ ਤੇ ਕਿੰਨਾ ਕੁ ਕੰਟਰੋਲ ਕਰ ਲਿਆ? ਉਹ ਤਾਂ ਹੁਣ ਤਾਂ ਅਦਾਲਤਾਂ ਨੇ ਵੀ ਤੁਹਾਡੇ ਹੱਥ ਖੋਲ ਦਿੱਤੇ। ਸਾਰੇ ਜਿਹੜੇ ਇਹਨਾਂ ਨੇ ਗੈਰ ਕਾਨੂੰਨੀ ਪਰਮਿਟ ਵਧਾਏ ਸੀਗੇ ਉਹ ਸਾਰੇ ਦੇ ਸਾਰੇ ਰੱਦ ਕਰਤੇ। ਅਜੇ ਵੀ ਤੁਸੀਂ ਉਸ ਮਸਲੇ ਦੇ ਉੱਤੇ ਡੱਕਾ ਤੋੜਨ ਦੇ ਵਾਸਤੇ ਤਿਆਰ ਨਹੀਂਗੇ। ਤੁਸੀਂ ਨਿਕਲੇ ਹੀ ਹੋ ਬਾਹਰ ਤੇ ਆ ਕੇ ਸਿਰਫ ਕਿਸਾਨਾਂ ਨੂੰ ਸਲਾਹਾਂ ਇਹ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅਜੇ ਵੀ ਕਿਸਾਨਾਂ ਨੂੰ ਸਮਝਣ ਦੀ ਲੋੜ ਹੈ, ਇਹ ਰਵਾਇਤੀ ਪਾਰਟੀਆਂ ਹੀ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਧਰਨਿਆਂ ਦੇ ਵਾਸਤੇ ਮਜਬੂਰ ਕੀਤਾ। ਇਹ ਤਾਂ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਆ ਕਿ ਕਿਸਾਨ ਧਿਰਾਂ ਜੁੜ ਕੇ ਬੈਠੀਆਂ ਤੇ ਸਿਆਸੀ ਪਾਰਟੀਆਂ ਨੂੰ ਉਹਨਾਂ ਦੇ ਸਾਹਮਣੇ ਪੇਸ਼ ਹੋਣਾ ਪਿਆ। ਜੇ ਇਹ ਧਿਰਾਂ ਜਿਹੜੀਆਂ ਸੀ ਉਹ ਇਕੱਠੀਆਂ ਨਾ ਹੁੰਦੀਆਂ, ਸੰਘਰਸ਼ ਨਾ ਕਰ ਰਹੀਆਂ ਹੁੰਦੀਆਂ ਤੇ ਇਹ ਜਾ ਕੇ ਕਿਤੇ ਉੱਥੇ ਇਹਨਾਂ ਕੋਲੇ ਸਾਹਮਣੇ ਪੇਸ਼ ਹੁੰਦੇ ਸੀ। ਦੂਜਾ ਕਿਸਾਨ ਧਿਰਾਂ ਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਵਿਰੋਧੀ ਧਿਰਾਂ ਨੂੰ ਤਾਂ ਉਹ ਕਹਿ ਰਹੇ ਆ ਕਿ ਨਾ ਧਰਨੇ ਮੁਜ਼ਾਹਰੇ ਕਰੋ। ਜਿਹੜਾ ਹੁਣ ਕੱਲ ਇਹ ਸਰਕਾਰ ਲਾਈ ਬੈਠੀ ਸੀ ਜਾਂ ਮੁੱਖ ਮੰਤਰੀ ਹੋਰੀ ਜਿਹੜਾ ਫੰਕਸ਼ਨ ਕਰ ਰਹੇ ਸੀ, ਇਹ ਵੀ ਤਾਂ ਸਿਆਸੀ ਪ੍ਰਚਾਰ ਹੈ, ਇਹ ਵੀ ਤਾਂ ਚੋਣ ਪ੍ਰਚਾਰ ਹੈ। ਇਹਨੂੰ ਵੀ ਰੋਕਣਾ ਚਾਹੀਦਾ, ਇਹਦੇ ਉੱਤੇ ਵੀ ਜਿੰਦਾ ਕੁੰਡਾ ਜਿਹੜਾ ਉਹ ਲਾਉਣਾ ਚਾਹੀਦਾ। ਉਮੀਦ ਕੀਤੀ ਜਾਂਦੀ ਹੈ ਕਿ ਜਿਹੜੀਆਂ ਕਿਸਾਨ ਧਿਰਾਂ ਨੇ ਉਹ ਇਸ ਮਸਲੇ ਦੇ ਉੱਤੇ ਜਲਦੀ ਆਪਣਾ ਕੋਈ ਨਾ ਕੋਈ ਪ੍ਰਤੀਕਰਮ ਦੇਣਗੀਆਂ, ਜਿਹੜਾ ਕਿ ਇਹਨਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਵੇਲੇ ਕੱਲ ਬਿਆਨ ਦੇ ਕੇ ਨਵਾਂ ਇਹ ਵਿਵਾਦ ਛੇੜਿਆ। ਜੀ, ਭਾਜਪਾ ਆਗੂ ਲక్ష్ਮੀ ਕਾਂਤ ਆ ਜਿਹੜੇ ਉਹਨਾਂ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਆ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ ਗਿਆ। ਦੇਖੋ ਹੌਲੀ ਹੌਲੀ ਸਹੀ, ਪਰ ਇੱਕ ਗੱਲ ਚੰਗੀ ਆ ਕਿ ਅਵੇਅਰਨੈਸ ਲੋਕਾਂ ਦੇ ਵਿੱਚ ਆ ਰਹੀ ਹੈ, ਚਾਹੇ ਉਹ ਦੇਸ਼ ਭਗਤ ਯਾਦਗਾਰ ਹਾਲ ਹੈ ਉਹਨਾਂ ਨੇ ਕੀਤਾ ਹੋਵੇ ਜਾਂ ਜਿਹੜੇ ਸ਼ਹੀਦ ਪਰਿਵਾਰ ਨੇ ਉਹ ਹੁਣ ਲਗਾਤਾਰ ਉੱਥੇ ਐਜੀਟੇਸ਼ਨ ਕਰ ਰਹੇ ਆ। ਇੱਕ ਦਿਨ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਨੇ ਧਾਰਾ 144 ਲਾਤੀ ਤੇ ਉਹਦਾ ਵਿਰੋਧ ਹੋਇਆ। ਵੀ ਫਰਕ ਕੀ ਹੋਇਆ, ਜਦੋਂ ਰੋਲ ਟੈਕਟ ਆਇਆ ਸੀਗਾ ਉਦੋਂ ਜਿਹੜੇ ਲੋਕ ਪ੍ਰਦਰਸ਼ਨ ਕਰਨ ਜਾ ਰਹੇ ਸੀਗੇ ਉਦੋਂ ਵੀ ਧਾਰਾ 144 ਲੱਗੀ ਸੀ, ਅੱਜ ਵੀ ਧਾਰਾ 144 ਲਾਤੀ। ਫਿਰ ਪ੍ਰਸ਼ਾਸਨ ਡਰ ਗਿਆ ਤੇ ਧਾਰਾ 144 ਤਾਂ ਪਾਸੇ ਕਰਤੀ। ਇਹ ਤਾਂ ਚਲੋ ਧਿਰਾਂ ਆਪਣੇ ਤੌਰ ਦੇ ਉੱਤੇ ਵਿਰੋਧ ਕਰ ਰਹੀਆਂ ਨੇ। ਲక్ష్ਮੀ ਕਾਂਤ ਚਾਵਲਾ ਹੈ, ਬੜਬੋਲੇ ਟਾਈਪ ਦੇ ਨੇਤਾ ਨੇ, ਸਿਆਸਤ ਦੇ ਵਿੱਚੋਂ ਤਾਂ ਉਂਝ ਵੈਸੇ ਲਾਂਭੇ ਨੇ। ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਜਾ ਕੇ ਵੇਖਿਆ ਤੇ ਜਿਹੜੀ ਛੇੜਛਾੜ ਹੈ ਉਹਦਾ ਤਕੜਾ ਵਿਰੋਧ ਕਰ ਦਿੱਤਾ। ਲక్ష్ਮੀ ਕਾਂਤ ਚਾਵਲਾ ਨੇ ਇਹ ਕਿਹਾ ਕਿ ਇਤਿਹਾਸ ਦੇ ਨਾਲ ਸਿੱਧਮ ਸਿੱਧੀ ਛੇੜਛਾੜ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਸੁੰਦਰੀਕਰਨ ਹੈ ਸੋ ਕਾਲਡ, ਇਹਦੇ ਮੂਲ ਸਰੂਪ ਦੇ ਨਾਲ ਛੇੜਖਾਨੀ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ ਦਾ ਜਿਹੜਾ ਇਹਨੂੰ ਪ੍ਰਜ਼ਰਵ ਕੀਤਾ ਜਾਣਾ ਚਾਹੀਦਾ ਸੀ ਐਜ਼ ਇਟ ਇਜ਼। ਜਿਹੜੀ ਗਲੀ ਜਾਂਦੀ ਆ ਤੰਗ ਗਲੀ, ਉਹਦੇ ਵਿੱਚ ਬੁੱਤ ਲਾ ਕੇ, ਹੱਸਦੇ ਹੋਏ ਬੁੱਤ ਲਾ ਕੇ ਉਹਨਾਂ ਕਿਹਾ ਕਿ ਸਰਕਾਰ ਦੱਸਣਾ ਕੀ ਚਾਹੁੰਦੀ ਹੈ। ਇੱਥੋਂ ਤਾਂ ਕੋਈ ਵੀ ਵਿਅਕਤੀ ਜਿਹੜਾ ਉਹ ਰਿਸਪੈਕਟ ਵਜੋਂ ਉਹਦਾ ਸਿਰ ਝੁਕ ਜਾਂਦਾ ਤੇ ਉਹ ਉਦਾਸ ਹੋ ਜਾਂਦਾ ਕਿ ਇਸ ਲੋਕਾਂ ਦੇ ਉੱਤੇ, ਨਿਹੱਥੇ ਲੋਕਾਂ ਦੇ ਉੱਤੇ ਗੋਲੀ ਕਿਉਂ ਚਲਾਈ ਗਈ, ਤੇ ਉੱਥੇ ਮੁਸਕਰਾਉਂਦੇ ਬੁੱਤ ਲਾਤੇ ਆ।
ਇਹ ਵੀ ਕਹਿਤਾ ਕਿ ਜਿਹੜੇ ਸ਼ਹੀਦੀ ਯਾਦਗਾਰ ਹੈ ਉਹਦੀ ਅਸਲ ਭਾਵਨਾ ਨੂੰ ਖਤਮ ਕਰ ਦਿੱਤਾ। ਇਹ ਵੀ ਕਿਹਾ ਕਿ ਇੱਥੋਂ ਦੀਆਂ ਤਸਵੀਰਾਂ ਵੇਖਣ ਤੋਂ ਬਾਅਦ ਤਾਂ ਇਉਂ ਲੱਗਦਾ ਹੈ ਕਿ 13 ਅਪ੍ਰੈਲ 1919 ਨੂੰ ਲੋਕ ਇੱਥੇ ਹੱਸਦੇ ਗਾਉਂਦੇ ਮੁਸਕਰਾਉਂਦੇ ਵਿਸਾਖੀ ਦਾ ਤਿਉਹਾਰ ਮਨਾਉਣ ਆਏ ਸੀ, ਜਦੋਂ ਕਿ ਇੱਥੇ ਲੋਕ ਰੋਲਟ ਐਕਟ ਵਰਗੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੇ ਵਾਸਤੇ ਆਏ ਸੀ। ਭਾਜਪਾ ਦੇ ਆਗੂ ਨੇ ਤੇ ਟਰਸਟ ਦੇ ਮੈਂਬਰ ਬਣਾਏ, ਜਿਹੜੇ ਰਾਜ ਸਭਾ ਦੇ ਮੈਂਬਰ ਭਾਜਪਾ ਦੇ ਸ਼ਵੇਤ ਮਲਿਕ, ਉਹਨੇ ਇਹ ਗੱਲ ਕਹੀ ਆ ਕਿ ਜੇ ਪ੍ਰੋਫੈਸਰ ਲక్ష్ਮੀਕਾਂਤ ਚਾਵਲਾ, ਉਹਨਾਂ ਨੇ ਇਹ ਕਿਹਾ ਕਿ ਜਿਹੜਾ 20 ਕਰੋੜ ਰੁਪਈਆ ਲਾਇਆ ਇਹਦੀ ਡਿਟੇਲ ਦੱਸੋ। ਲక్ష్ਮੀਕਾਂਤ ਚਾਵਲਾ ਨੇ ਇਹਦੇ ਉੱਤੇ ਸ਼ਵੇਤ ਮਲਿਕ ਨੇ ਇਹ ਗੱਲ ਕਹੀ ਆ ਕਿ ਜੇ ਉਹਨਾਂ ਨੂੰ ਹਿਸਾਬ ਕਿਤਾਬ ਚਾਹੀਦਾ ਤਾਂ ਇਹਦੇ ਬਾਰੇ ਜਿਹੜਾ ਕੇਂਦਰੀ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਨੂੰ ਚਿੱਠੀ ਲਿਖਣੀ ਚਾਹੀਦੀ ਆ, ਉੱਥੋਂ ਡਿਟੇਲ ਮਿਲ ਸਕਦੀ ਆ। ਇਹ ਵੀ ਕਹਿਤਾ ਕਿ ਸ਼ਹੀਦੀ ਯਾਦਗਾਰ ਦੀ ਪੁਰਾਤਨ ਦਿੱਖ ਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ। ਇਹ ਕਿਹਾ ਕਿ ਜਿਹੜੀਆਂ ਹੱਸਦੀਆਂ ਤਸਵੀਰਾਂ ਨੇ ਉਹ ਇਹ ਦਰਸਾਉਂਦੀਆਂ ਹੈ ਕਿ ਉਸ ਦਿਨ ਹਰ ਵਰਗ ਦੇ ਲੋਕ ਇੱਥੇ ਆਏ ਸੀ। ਕਿਆ ਤਰਕ ਹੈ, ਇਦੋਂ ਉੱਪਰ ਕੋਈ ਤਰਕ ਭਲਾ ਜੀ ਦਿੱਤਾ ਜਾ ਸਕਦਾ? ਇੱਥੇ ਵਰਗ ਕਿੱਥੋਂ ਆ ਗਏ? ਜਿਹੜਾ ਜਲਿਆਂਵਾਲਾ ਬਾਗ ਸੀਗਾ ਉਹਦੇ ਵਿੱਚ ਕੋਈ ਵਰਗਾਂ ਦੀ ਸ਼ਹੀਦੀ ਹੋਈ ਸੀ? ਉਹਦੇ ਵਿੱਚ ਤਾਂ ਜਿਹੜੇ ਲੋਕ ਲੜਨ ਵਾਲੇ ਸਨ ਉਹਨਾਂ ਦੀ ਸ਼ਹੀਦੀ ਹੋਈ ਸੀ। ਵਰਗ ਵਰਣ ਵੰਡ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਹੀ ਤਾਂ ਜਿਹੜੇ ਉਹ ਦਿੱਤੇ ਹੋਏ ਲਫ਼ਜ਼ ਨੇ। ਸ਼ਵੇਤ ਮਲਿਕ ਹੋਰਾਂ ਦੇ ਇਹ ਲਫ਼ਜ਼ ਜਿਹੜੇ ਨੇ ਉਹ ਸਿੱਧਮ ਸਿੱਧਾ ਇਸ਼ਾਰਾ ਕਰ ਰਹੇ ਆ ਕਿ ਅਸੀਂ ਦੱਸਣਾ ਇਹ ਚਾਹੁੰਦੇ ਆ ਕਿ ਉਸ ਦਿਨ ਇੱਥੇ ਹਰ ਵਰਗ ਦੇ ਲੋਕ ਆਏ ਸੀਗੇ ਜੀ, ਕਿਉਂਕਿ ਇਹਨਾਂ ਦੇ ਵਰਗ ਦੇ ਲੋਕ ਹੈ ਨਹੀਂ ਕਿਸੇ ਜਗ੍ਹਾ ਦੇ ਉੱਤੇ। ਕਿਸੇ ਸ਼ਹੀਦਾਂ ਦੇ ਵਿੱਚ ਨਾਮ ਹੈ ਨਹੀਂਗਾ, ਕਿਸੇ ਫਰੀडम ਫਾਈਟਰ ਦੇ ਵਿੱਚ ਨਾਮ ਹੈ ਨਹੀਂਗਾ। ਇਸ ਕਰਕੇ ਉਹ ਦਰਸਾਉਣਾ ਚਾਹੁੰਦੇ ਆ ਕਿ ਸਾਡੇ ਵਰਗ ਦੇ ਲੋਕ ਵੀ ਉਹਦੇ ਵਿੱਚ ਸੀਗੇ। ਇਹ ਖਤਰਨਾਕ ਖੇਡ ਹੈ, ਖਤਰਨਾਕ ਚੇਂਜਸ ਨੇ। ਡੇ ਫਸਟ ਤੋਂ ਆਪਾਂ ਇਹੀ ਗੱਲ ਕਰਦੇ ਆ ਰਹੇ ਹਾਂ, ਜੇ ਅੱਜ ਵੀ ਲੋਕ ਨਾ ਬੋਲੇ ਤੇ ਜਿਵੇਂ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡਾ ਧਾਰਮਿਕ ਪੱਖੋਂ ਸਾਰਾ ਕੁਝ ਬਦਲ ਦਿੱਤਾ, ਹੁਣ ਜਿਹੜੀਆਂ ਸਰਕਾਰਾਂ ਨੇ ਉਹ ਸਾਡੇ ਇਸ ਸੱਭਿਆਚਾਰਕ ਪੱਖੋਂ ਔਰ ਖਾਸ ਤੌਰ ਦੇ ਉੱਤੇ ਜਿਹੜੇ ਸ਼ਹੀਦਾਂ ਦੀਆਂ ਯਾਦਾਂ ਨੇ ਉਹਨਾਂ ਨੂੰ ਵੀ ਬਦਲ ਦੇਣਗੇ। ਹੌਲੀ ਹੌਲੀ ਬਦਲ ਦਿੱਤਾ ਜੀ, ਬਦਲ ਦਿੱਤਾ। ਸ਼ਵੇਤ ਮਲਿਕ ਹੁਣਾਂ ਨੂੰ ਪਤਾ ਆ ਵੀ ਕਿਹੜੇ ਵਰਗ ਦੀ ਗੱਲ ਕਰਦੇ, ਇਸੇ ਕਰਕੇ ਕੁਰਸੀ ਤੇ ਬੈਠਿਆ। ਅੱਗੇ ਪੰਜਾਬ ਦੇ ਵਿੱਚ ਥਾਂ ਥਾਂ ਤੇ ਪਟਿਆਲਾ ਤੇ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਵਿਭਾਗਾਂ ਦੇ ਲੋਕ ਆ ਜਿਹੜੇ ਰੋਸ ਮੁਜ਼ਾਹਰੇ ਕਰ ਰਹੇ, ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਦੇਖੋ ਲਗਾਤਾਰ ਇਹ ਰੋਸ ਮੁਜ਼ਾਹਰੇ ਹੋ ਰਹੇ ਆ। ਪਟਿਆਲਾ ਤਾਂ ਰੋਸ ਧਰਨਿਆਂ ਦੀ ਰਾਜਧਾਨੀ ਬਣਿਆ ਪਿਆ, ਕਿਸੇ ਪਾਸੇ ਨੂੰ ਲੰਘਣਾ ਔਖਾ ਹੋਇਆ ਪਿਆ। ਜਿਹੜੀ ਮੇਨ ਸੜਕਾਂ ਨੇ, ਲੋਕ ਵੀ ਕੀ ਕਰਨ, ਉਹਨਾਂ ਨੂੰ ਇਉਂ ਲੱਗਦਾ ਹੈ ਕਿ ਇਹ ਅਖੀਰਲਾ ਸਾਲ ਹੈ। ਇਸ ਵੇਲੇ ਸਰਕਾਰ ਨੇ ਸੁਣ ਲਈ ਤੇ ਸੁਣ ਲਈ, ਨਹੀਂ ਤਾਂ ਜਿਹੜੀ ਅਗਲੀ ਸਰਕਾਰ ਆਊਗੀ 4.5 ਸਾਲ ਉਹ ਨਹੀਂ ਸੁਣਦੀ, ਉਹ ਲਾਰੇ ਲਾਊਗੀ। ਫਿਰ ਕਿਹਨੇ ਪੁੱਛਣਾ? ਕਿਉਂਕਿ ਅਖੀਰਲੇ ਕੁਝ ਮਹੀਨਿਆਂ ਦੇ ਵਿੱਚ ਹੀ ਪੁੱਛਿਆ ਜਾਂਦਾ ਨਾ ਸਾਰੇ ਵਰਗਾਂ ਨੂੰ। ਤੋ ਇਹ ਮਜਬੂਰ ਨੇ, ਇਹ ਵੀ ਉਹਨਾਂ ਦਾ ਕਸੂਰ ਨਹੀਂ ਕੱਢਿਆ ਜਾ ਸਕਦਾ। ਬੇਸ਼ੱਕ ਟ੍ਰੈਫਿਕ 'ਚ ਫਸ ਜਾਈਦਾ ਰੋਜ਼ ਉੱਥੋਂ ਲੰਘਦਿਆਂ, ਪਰ ਉਹਨਾਂ ਨੂੰ ਉਹਨਾਂ ਉੱਤੇ ਗੁੱਸਾ ਨਹੀਂ ਆਉਂਦਾ। ਇਸ ਕਰਕੇ ਗੁੱਸਾ ਨਹੀਂ ਆਉਂਦਾ ਕਿ ਜੇ ਹੁਣ ਨਹੀਂ ਆਪਣੀ ਗੱਲ ਸੁਣਾਉਣਗੇ ਤੇ ਕਦੋਂ ਸੁਣਾਉਣਗੇ, ਕਿਵੇਂ ਉਹਨਾਂ ਦੀ ਸੁਣੀ ਜਾਊਗੀ। ਜਿਹੜੇ ਇੱਥੇ ਟੈਟ ਪਾਸ ਨੇ, ETT ਟੈਟ ਪਾਸ ਬੇਰੁਜ਼ਗਾਰ ਯੂਨੀਅਨ, ਉਹਨਾਂ ਨੇ ਖੰਡਾ ਚੌਕ ਦੇ ਵਿੱਚ ਪੱਕਾ ਮੋਰਚਾ ਲਾਇਆ ਹੋਇਆ। ਇਹਨਾਂ ਨੇ ਮੋਤੀ ਮਹਿਲ ਵੱਲ ਨੂੰ ਮਾਰਚ ਜਿਹੜਾ ਸ਼ੁਰੂ ਕੀਤਾ। ਇਹ ਅਚਾਨਕ ਭਾਖੜਾ ਦੇ ਪਸਿਆਣਾ ਪੁਲ ਦੇ ਉੱਤੇ ਚਲੇ ਗਏ, ਜਿੱਥੇ ਜਾ ਕੇ ਇਹਨਾਂ ਨੇ ਕਾਰਵਾਈ ਠੱਪ ਕਰਤੀ। ਇਹ ਪੁਲ ਜ਼ੀਰਕਪੁਰ ਬਠਿੰਡਾ ਰਾਹ ਦੇ ਉੱਤੇ ਪੈਂਦਾ ਹੋਣ ਕਰਕੇ ਇੱਥੇ ਵੀ ਲੰਬੀਆਂ ਲਾਈਨਾਂ ਲੱਗ ਗਈਆਂ। ਇਹਨਾਂ ਦੇ ਵਿੱਚੋਂ ਕੁਝ ਟੀਚਰ ਸੀ ਬੇਰੁਜ਼ਗਾਰ, ਉਹਨਾਂ ਨੇ ਭਾਖੜਾ ਨਹਿਰ 'ਚ ਛਾਲਾਂ ਮਾਰਤੀਆਂ। ਗੋਤਾਖੋਰ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਇਹਨਾਂ ਨੂੰ ਬਚਾ ਲਿਆ ਔਰ ਅੰਦਰੋਂ ਪਾਣੀ ਦੇ ਵਿੱਚੋਂ ਕੱਢੇ। ਉਹ ਇਹ ਕਹਿੰਦੇ ਆ ਕਿ ਸੂਬੇ ਦੇ ਵਿੱਚ 2 ਲੱਖ ਤੋਂ ਵੱਧ ਮੁੰਡੇ ਕੁੜੀਆਂ ਨੇ ETT ਟੈਟ ਪਾਸ ਕੀਤਾ ਹੋਇਆ। ਸਰਕਾਰ ਵੱਲੋਂ ਹੁਣ ਕੱਢੀਆਂ ਅਧਿਆਪਕਾਂ ਦੀਆਂ ਜਿਹੜੀਆਂ 6635 ਪੋਸਟਾਂ ਨੇ ਉਹ ਯੋਗ ਕਰਾਰ ਨਹੀਂ ਦਿੱਤੇ ਗਏ ਕਿਉਂਕਿ ਉਹ ਟੈਟ ਪਾਸ ਨਹੀਂ। ਇਹ ਕਿਹਾ ਕਿ ਟੈਸਟ ਸਰਕਾਰ ਨੇ ਕਈ ਸਾਲਾਂ ਤੋਂ ਕਰਵਾਇਆ ਹੀ ਨਹੀਂ। ਜੇ ਉਹਨਾਂ ਨੇ ਟੈਸਟ ਹੀ ਨਹੀਂ ਕਰਵਾਇਆ ਤੇ ਉਹ ਪਾਸ ਕਿਵੇਂ ਉਹਨੂੰ ਕਰ ਲੈਂਦੇ? ਆਪਣੇ ਘਰੇ ਥੋੜੀ ਕੋਈ ਟੈਸਟ ਜਿਹੜਾ ਉਹ ਲੈ ਆਉਣਾ। ਉਧਰ ਪਨਬਸ ਤੇ PRTC ਵਾਲੇ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਰੋਸ ਮਾਰਚ ਕੀਤੇ ਜਾ ਰਹੇ ਆ। ਸਰਕਾਰੀ ਲਾਰੀਆਂ ਪੰਜਾਬ ਦੀਆਂ ਸੜਕਾਂ ਤੋਂ ਗਾਇਬ ਨੇ, ਪ੍ਰਾਈਵੇਟ ਵਾਲੇ ਜਿਹੜੇ ਚੁੱਪ ਕੀਤੇ ਸਵਾਰੀਆਂ ਢੋ ਰਹੇ ਆ ਕਿਉਂਕਿ ਉਹ ਸਰਕਾਰ ਦੇ ਨੇੜੇ ਆ। ਇਸ ਕਰਕੇ ਸਰਕਾਰ ਸਮਝਦੀ ਆ ਰਹਿਣ ਦਿਓ, ਇਹਨਾਂ ਦੇ ਨਾਲ ਗੱਲਬਾਤ ਕੀ ਕਰਨ ਦੀ ਲੋੜ ਹੈ। ਉਹ ਗੱਲਬਾਤ ਉਹਨਾਂ ਦੇ ਨਾਲ ਨਹੀਂ ਕਰ ਰਹੀ ਤੇ ਉਹ ਲਗਾਤਾਰ ਰੋਸ ਮੁਜ਼ਾਹਰੇ ਸੜਕਾਂ ਦੇ ਉੱਤੇ ਕਰੀ ਜਾ ਰਹੇ ਨੇ। ਘਾਟਾ ਪੈਂਦਾ ਸਰਕਾਰ ਨੂੰ ਪਈ ਜਾਵੇ, ਪ੍ਰਾਈਵੇਟ ਵਾਲੇ ਤਾਂ ਕਮਾ ਰਹੇ ਆ ਜੀ।
ਬਿਲਕੁਲ, ਜਿੱਥੋਂ ਹਿੱਸਾ ਮਿਲਣਾ ਉਹ ਤਾਂ ਚੱਲ ਹੀ ਰਹੀਆਂ। ਤਾਂ ਸਰੋਤਿਓ ਕਾਲ ਕਰ ਸਕਦੇ ਹੋ 4082725200। ਸਟੂਡੀਓ ਦਾ ਫੋਨ ਨੰਬਰ ਆ। ਅੱਗੇ ਗੱਲ ਕਰਦੇ ਹਾਂ 5ਵੀਂ ਕਲਾਸ ਦੇ ਇਮਤਿਹਾਨ ਦੀ। ਉਸ ਦੇ ਵਿੱਚ ਇੱਕ ਸਰਕਾਰ ਦਾ ਇਸ਼ਤਿਹਾਰ ਹੀ ਪਾਤਾ ਪੇਪਰਾਂ 'ਚ। ਇਹ ਐਕਚੁਅਲੀ ਤਿੰਨ ਕੁ ਦਿਨ ਪਹਿਲਾਂ ਜੀ ਮੈਂ ਇਹਨੂੰ ਮੈਨੂੰ ਕਿਸੇ ਟੀਚਰ ਨੇ ਭੇਜਿਆ ਸੀ। ਮੈਂ ਸੋਸ਼ਲ ਮੀਡੀਆ ਦੇ ਉੱਤੇ ਉਦੋਂ ਉਹ ਪਾਇਆ ਸੀਗਾ ਕਿ ਆ ਬੱਚਿਆਂ ਨੂੰ ਤੁਸੀਂ ਕਿਹੜੇ ਪਾਸੇ ਲੈ ਕੇ ਤੁਰ ਪਏ ਹੋ। 5ਵੀਂ ਜਮਾਤ ਦੇ ਇਹ ਪ੍ਰਸ਼ਨ ਪੇਪਰ ਆ ਔਰ ਇਹ ਮਿਡ ਟਰਮ ਜਿਹੜੇ ਐਗਜ਼ਾਮ ਹੁੰਦੇ ਆ ਉਹਦੇ ਕੁਐਸਚਨ ਮਾਰਕ ਦੇ ਵਿੱਚ ਇਹਨੂੰ ਪਾ ਦਿੱਤਾ ਗਿਆ। ਔਰ ਤੁਸੀਂ ਹੈਰਾਨ ਹੋਵੋਗੇ, ਇਹ ਸਰਕਾਰ ਦੇ ਵੱਲੋਂ ਦਿੱਤਾ ਹੋਇਆ ਇਸ਼ਤਿਹਾਰ ਹੈ। ਇਸ ਇਸ਼ਤਿਹਾਰ ਦੇ ਵਿੱਚ ਪੁੱਛਿਆ ਜਿਹੜਾ ਗਿਆ ਕਿ ਇਹ ਇਸ਼ਤਿਹਾਰ ਸਰਕਾਰ ਨੇ ਕਿਹਦੇ ਸੰਦਰਭ ਦੇ ਵਿੱਚ ਦਿੱਤਾ, ਤੇ ਥੱਲੇ ਆਪਸ਼ਨਾਂ ਜਿਹੜੀਆਂ ਉਹ ਦਿੱਤੀਆਂ ਹੋਈਆਂ ਨੇ। ਹੈਰਾਨੀਜਨਕ ਗੱਲ ਇਹ ਆ ਕਿ 5ਵੀਂ ਦੇ ਕੁਐਸਚਨ ਪੇਪਰ ਦੇ ਵਿੱਚ ਇਸ ਤਰ੍ਹਾਂ ਦਾ ਇਸ਼ਤਿਹਾਰ ਕਿਵੇਂ ਪੈ ਸਕਦਾ। ਹੁਣ ਇਹ ਵੱਡੇ ਪੱਧਰ ਦੇ ਉੱਤੇ ਕੰਟਰੋਵਰਸੀ ਬਣ ਗਈ ਹੈ। ਜਿਹੜੇ ਸਿੱਖਿਆ ਵਿਭਾਗ ਹੈ, ਪਹਿਲਾਂ ਤਾਂ ਟੀਚਰਸ ਤੇ ਸਟੂਡੈਂਟ ਨੂੰ ਇਹ ਕਹਿੰਦਾ ਕਿ ਫੇਸਬੁੱਕ ਪੇਜ ਜਿਹੜਾ ਸਿੱਖਿਆ ਵਿਭਾਗ ਦਾ ਉਹਨੂੰ ਜਬਰੀ ਲਾਈਕ ਕਰਵਾਓ, ਉਹਦੇ ਉੱਤੇ ਕਮੈਂਟ ਕਰਵਾਓ ਤੇ ਇਹਨੂੰ ਸ਼ੇਅਰ ਕਰਵਾਓ। ਫਿਰ ਉਹ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਵਿਭਾਗ ਨੂੰ ਭੇਜੋ। ਕਿੰਨੀਆਂ ਤੁਸੀਂ ਲਾਈਕਸ ਕਰਵਾਈਆਂ ਨੇ, ਹੱਦ ਹੋ ਗਈ। ਸਰਕਾਰ ਦੇ ਇਹ ਜਿਹੜਾ ਮਹਿਕਮਾ ਸਿੱਖਿਆ ਵਿਭਾਗ ਉਹ ਕਿਹੜੇ ਪਾਸੇ ਵੱਲ ਨੂੰ ਜਿਹੜਾ ਉਹ ਤੁਰ ਪਿਆ ਹੋਇਆ, ਉਹ ਕੀ ਦੱਸਣਾ ਚਾਹੁੰਦਾ ਹੈ? ਬੇੜਾ ਗਰਕ ਕਰਨ ਵਾਲੇ ਪਾਸੇ ਨੂੰ ਤੁਰ ਪਿਆ। ਇਹ ਕਿੱਧਰੋਂ ਜਨਰਲ ਨੌਲੇਜ ਦੇ ਸਵਾਲ ਨੇ ਜਿਹੜੇ ਪਾਏ ਜਾ ਰਹੇ ਆ। ਸਰਕਾਰੀ ਇਸ਼ਤਿਹਾਰ, ਸਰਕਾਰਾਂ ਜਿਹੜੀਆਂ ਉਹ ਇਸ਼ਤਿਹਾਰ ਦੇ ਕੇ ਮੁੜ ਕੇ ਇਹਨਾਂ ਨੂੰ ਜਿਹੜੇ ਕੁਐਸਚਨ ਪੇਪਰ ਦੇ ਵਿੱਚ ਪਾ ਰਹੀਆਂ ਨੇ। ਸਿੱਖਿਆ ਨੂੰ ਸਿੱਖਿਆ ਰਹਿਣ ਹੀ ਨਹੀਂ ਦਿੱਤਾ ਜਾ ਰਿਹਾ, ਸਰਕਾਰੀ ਇਸ਼ਤਿਹਾਰ ਦੇ ਰੂਪ ਦੇ ਵਿੱਚ ਬਣਾਇਆ ਜਾ ਰਿਹਾ। ਹੌਲੀ ਹੌਲੀ ਸਰਕਾਰਾਂ ਨੇ ਕਰ ਹੀ ਇਹ ਦੇਣਾ ਕਿ ਜਦੋਂ ਜਿਹੜੀ ਸਰਕਾਰ ਬਣੀ ਉਹ ਆਪਣਾ ਸਿਲੇਬਸ ਲੈ ਆਇਆ ਕਰੂਗੀ। ਜੇ ਕਾਂਗਰਸ ਦੀ ਆਈ ਤੇ ਕਾਂਗਰਸ ਨੇ ਕਿਹੜੀ ਸੀਟ ਕਿਵੇਂ ਜਿੱਤੀ, ਉੱਥੋਂ ਕਿਹੜੇ ਕਿਹੜੇ ਉਮੀਦਵਾਰ ਸੀ, ਉਹਨੇ ਕਿੰਨੇ ਪੈਸੇ ਖਰਚੇ, ਉਹਨੇ ਕਿੰਨੀ ਸ਼ਰਾਬ ਪਿਆਈ, ਉਹ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਲੈ ਆਊਗੀ। ਤੇ ਜਦੋਂ ਅਗਲੀ ਸਰਕਾਰ ਕੋਈ ਆਇਆ ਕਰੂ ਉਹ ਉਹਨੂੰ ਢਾਹ ਕੇ ਸਾਰਾ ਕੁਝ ਸਿਲੇਬਸ ਨੂੰ ਆਪਣਾ ਸਿਲੇਬਸ ਲੈ ਆਇਆ ਕਰੂਗੀ। ਮੈਨੂੰ ਲੱਗਦਾ ਜਿਹੜਾ ਅਸਲ ਸਿਲੇਬਸ ਹੈ, ਜਿਹੜਾ ਬੱਚਿਆਂ ਦਾ ਸਿਲੇਬਸ ਹੁੰਦਾ, 5ਵੀਂ ਕਲਾਸ ਦਾ ਕੀ ਸਿਲੇਬਸ ਹੋ ਸਕਦਾ? ਇਹ ਸਿਲੇਬਸ ਦਾ ਪਾਰਟ ਤਾਂ ਹੈ ਹੀ ਨਹੀਂ। ਇਹ ਆਪੋ ਆਪਣੇ ਸਿਲੇਬਸ ਲਿਆ ਕੇ ਰਹਿੰਦਾ ਖੁੰਦਾ ਬੇੜਾ ਜਿਹੜਾ ਉਹ ਨਵੀਂ ਪੀੜ੍ਹੀ ਦਾ ਹੋਰ ਗਰਕ ਕਰਨਗੇ। ਇਹ 'ਚ ਤਾਂ ਕੋਈ ਸ਼ੱਕ ਨਹੀਂ, ਜਿਹੜਾ ਸ਼ਰੇਆਮ ਹੀ ਇਸ਼ਤਿਹਾਰ ਪਾਤੇ ਆ। ਅਖੀਰਲੇ ਸਵਾਲ ਵੱਲ ਚੱਲਦੇ ਹੈਗੇ ਆ। ਪੰਜਾਬ ਸਰਕਾਰ ਨੇ ਇੱਕ ਸਕੂਲ ਤਾਂ ਬਣਾਇਆ, ਉਸ ਦਾ ਉਦਘਾਟਨ ਵੀ ਕਰ ਦਿੱਤਾ, ਪਰ ਜਿਹੜੇ ਟੀਚਰ ਆ ਉਹ ਵੀ ਪ੍ਰਾਈਵੇਟ ਆਉਂਦੇ ਆ। ਇਹਦੇ ਵਿੱਚ ਸਰਕਾਰੀ ਕੀ ਹੋਇਆ? ਕੁਝ ਵੀ ਨਹੀਂ ਜੀ। ਇਹ ਫਾਜ਼ਿਲਕਾ ਦੇ ਵਿੱਚ ਹਲਕਾ ਬੱਲੂਆਣਾ ਪੈਂਦਾ, ਉੱਥੋਂ ਦਾ ਇੱਕ ਪਿੰਡ ਆ ਖੁੱਬਣ। ਜਿਹੜਾ ਇੱਕ ਗੈਂਗਸਟਰ ਵੀ ਤੁਸੀਂ ਸੁਣਿਆ ਹੋਊਗਾ, ਉੱਥੋਂ ਦਾ ਸੀਗਾ ਉਹ ਉੱਥੇ ਇੱਕ ਸਰਕਾਰੀ ਸਕੂਲ ਖੁੱਲਣਾ ਸੀ। ਹੁਣ ਸਰਕਾਰਾਂ ਨੇ ਪਹਿਲੇ ਨੰਬਰ ਦੇ ਉੱਤੇ ਕਹਿੰਦੇ ਸਿੱਖਿਆ ਸਾਡਾ ਖੇਤਰ ਪਹਿਲੇ ਨੰਬਰ ਦੇ ਉੱਤੇ ਆ ਗਿਆ। ਉਹ ਪਹਿਲੇ ਨੰਬਰ ਤੇ ਕਿਵੇਂ ਜਿਹੜਾ ਉਹ ਆਇਆ? ਜਿਹੜਾ ਇਹਨਾਂ ਦੀ ਉਚੇਰੀ ਸਿੱਖਿਆ ਵਿਭਾਗ ਹੈ ਉਹਨੇ ਪਿੰਡ ਸੁਖਚੈਨ ਦੇ ਵਿੱਚ ਇੱਕ ਨਵਾਂ ਸਰਕਾਰੀ ਕਾਲਜ ਖੋਲਿਆ। ਇੱਥੇ ਨਾ ਬਿਲਡਿੰਗ ਬਣੀ ਹੋਈ ਆ, ਨਾ ਇੱਥੇ ਇਹਨਾਂ ਦੇ ਕੋਲੇ ਕੋਈ ਸਟਾਫ ਹੈ। ਨੇੜੇ ਪਿੰਡ ਪੈਂਦਾ ਖੁੱਬਣ, ਉਹਦੇ ਵਿੱਚ ਨਵੇਂ ਦਾਖਲੇ ਸ਼ੁਰੂ ਕਰਤੇ। ਖੁੱਬਣ ਦੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇੱਕ ਪਾਸੇ ਸਕੂਲ ਚੱਲ ਰਿਹਾ, ਦੂਜੇ ਪਾਸੇ ਸਰਕਾਰੀ ਕਾਲਜ ਸ਼ੁਰੂ ਕਰਤਾ। ਇਹਦੀ ਜਿਹੜੀ ਬਿਲਡਿੰਗ ਆ ਉਹ ਵੀ ਉਧਾਰੀ ਫੜ ਲਈ ਤੇ ਸਟਾਫ ਵੀ ਉਧਾਰਾ ਲੈ ਲਿਆ। ਕਾਂਗਰਸ ਨੇ ਚੋਣ ਮਨੋਰਥ ਪੱਤਰ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਨ ਚ 50 ਨਵੇਂ ਸਰਕਾਰੀ ਕਾਲਜ ਖੋਲਣ ਦਾ ਵਾਅਦਾ ਕੀਤਾ ਸੀਗਾ। ਸਰਕਾਰ ਨੇ ਪਿਛਲੇ ਸਾਲਾਂ ਦੇ ਦੌਰਾਨ ਸਿਰਫ 6 ਨਵੇਂ ਸਰਕਾਰੀ ਕਾਲਜ ਚਾਲੂ ਕੀਤੇ, ਜਦੋਂ ਕਿ ਅਜੇ ਜਿਹੜੇ ਦਰਜਨ ਸਰਕਾਰੀ ਕਾਲਜ ਨੇ ਉਹ ਹੁਣ ਸ਼ੁਰੂ ਕੀਤੇ ਗਏ ਆ। ਇਹ ਕਿਵੇਂ ਸ਼ੁਰੂ ਕੀਤੇ ਗਏ ਆ, ਇਹਦਾ ਇੱਥੋਂ ਤੁਸੀਂ ਅੰਦਾਜ਼ਾ ਜਿਹੜਾ ਦੀ ਉਹ ਲਾ ਸਕਦੇ ਹੋ ਕਿ ਇਹਨਾਂ ਨਵੇਂ ਕਾਲਜਾਂ ਦੇ ਵਾਸਤੇ 200 ਕਰੋੜ ਰੁਪਇਆ ਜਾਰੀ ਕੀਤਾ ਗਿਆ। ਵਿਰੋਧੀ ਕਹਿੰਦੇ ਆ ਕਿ ਚੋਣਾਂ ਸਿਰ ਤੇ ਹੋਣ ਕਰਕੇ ਸਰਕਾਰ ਨੇ ਨਵੇਂ ਕਾਲਜ ਬਿਨਾਂ ਬਿਲਡਿੰਗਾਂ ਤੋਂ, ਬਿਨਾਂ ਸਟਾਫ ਤੋਂ ਸ਼ੁਰੂ ਕਰ ਦਿੱਤੇ ਆ ਕਾਗਜ਼ਾਂ 'ਚ। ਅੱਜ ਤੁਸੀਂ ਸਕੂਲਾਂ ਦਾ ਸੁਣ ਰਹੇ ਹੋ, ਕੱਲ ਨੂੰ ਤੁਸੀਂ ਕਾਲਜਾਂ ਦਾ ਸੁਣੋਗੇ ਕਿ ਇੰਨੇ ਨਵੇਂ ਸਰਕਾਰੀ ਕਾਲਜ ਖੁੱਲ ਗਏ। ਉਹ ਇਹੋ ਜਿਹੇ ਹੋਣਗੇ ਜਿਹੋ ਜਿਹੇ ਬੱਲੂਆਣਾ ਦੇ ਵਿੱਚ ਖੁੱਬਣ ਦੇ ਵਿੱਚ ਖੋਲ ਦਿੱਤੇ ਆ। ਅਬੋਹਰ ਦੇ ਸਰਕਾਰੀ ਸਕੂਲ ਦੀ ਇਮਾਰਤ 'ਚ ਨਵਾਂ ਕਾਲਜ ਚਾਲੂ ਕਰਤਾ, ਜਿੱਥੇ ਹੁਣ 45 ਸਟੂਡੈਂਟਾਂ ਨੇ ਦਾਖਲਾ ਲੈ ਲਿਆ। ਅਬੋਹਰ ਤੇ ਪਿੰਡ ਸੁਖਚੈਨ ਦੇ ਨਵੇਂ ਸਰਕਾਰੀ ਕਾਲਜ ਦੇ ਵਿੱਚ 10 ਲੈਕਚਰਾਰ ਭੇਜੇ ਗਏ ਆ। ਉਹ ਫਾਜ਼ਿਲਕਾ ਦੇ ਸਰਕਾਰੀ ਕਾਲਜ ਚੋਂ ਸ਼ਿਫਟ ਕੀਤੇ ਗਏ ਆ। ਸ਼ਿਫਟ ਕੀਤੇ ਜਾਣ ਤੋਂ ਬਾਅਦ ਫਾਜ਼ਿਲਕਾ ਦੇ ਸਰਕਾਰੀ ਕਾਲਜ ਦੇ ਵਿੱਚ 12 ਗੈਸਟ ਫੈਕਲਟੀ ਲੈਕਚਰਾਰ ਰਹਿ ਗਏ ਆ ਤੇ ਉਹਦੇ ਵਿੱਚ 2600 ਸਟੂਡੈਂਟ ਪੜ੍ਹ ਰਹੇ ਆ। ਉੱਥੇ ਲੈਕਚਰਾਰ ਦੂਜੇ ਪਾਸੇ ਭੇਜ ਤੇ 2600 ਸਟੂਡੈਂਟ ਜਿਹੜੇ ਨੇ ਉਹਨਾਂ ਦਾ ਭਵਿੱਖ ਦਾਅ ਤੇ ਲਾਤਾ।
ਨਵੇਂ ਕਾਲਜਾਂ ਦੇ ਵਿੱਚ ਜਿਹੜੇ ਗੈਸਟ ਫੈਕਲਟੀ ਲੈਕਚਰਾਰ ਭੇਜੇ ਗਏ ਨੇ। ਅਬੋਹਰ ਤੇ ਪਿੰਡ ਸੁਖਚੈਨ ਦੇ ਨਵੇਂ ਕਾਲਜ ਤੇ ਫਾਜ਼ਿਲਕਾ ਦੇ ਸਰਕਾਰੀ ਕਾਲਜ ਦਾ ਪ੍ਰਿੰਸੀਪਲ ਦਾ ਵਾਧੂ ਚਾਰਜ ਉੜਮੁੜ ਟਾਂਡਾ ਦੇ ਪ੍ਰਿੰਸੀਪਲ ਨੂੰ ਦੇ ਦਿੱਤਾ ਗਿਆ। ਜਿਹੜੇ DPI ਆ ਉਹ ਕਹਿੰਦਾ ਕਿ ਜਿਹੜੇ ਸਰਕਾਰੀ ਕਾਲਜ ਟ੍ਰਾਂਜ਼ਿਟ ਇਮਾਰਤਾਂ ਦੇ ਵਿੱਚ ਸ਼ੁਰੂ ਕੀਤੇ ਗਏ ਆ, ਉਹਨਾਂ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ। ਇਮਾਰਤਾਂ ਦੀ ਉਸਾਰੀ ਕਿੱਥੇ ਚੱਲ ਰਹੀ ਹੈ ਇਹ ਨਹੀਂ ਕਿਸੇ ਨੂੰ ਪਤਾ ਜੀ। ਜ਼ਰੂਰ ਉਹ ਕਾਗਜ਼ਾਂ ਦੇ ਵਿੱਚ ਚੱਲ ਰਹੀ ਹੋਊਗੀ। ਇੱਕ ਪੁਰਾਣੀ ਕਹਾਵਤ ਹੁੰਦੀ ਸੀ, ਕਹਿੰਦੇ ਪਿੰਡ ਵਾਲਿਆਂ ਦੀ ਬੜੀ ਵੱਡੀ ਫਰਮਾਇਸ਼ ਸੀ ਜਾਂ ਮੰਗ ਸੀ ਕਿ ਸਾਡੇ ਖੂਹ ਚਾਹੀਦਾ, ਤੇ ਖੂਹ ਪੱਟ ਦਿੱਤਾ ਪੇਪਰਾਂ ਦੇ ਵਿੱਚ। ਖੂਹ ਪੱਟਣ ਦੇ ਪੈਸੇ ਜਿਹੜੇ ਉਹ ਲੈ ਲਏ। ਫਿਰ ਇਹ ਦਿਖਾਤਾ ਕਾਗਜ਼ਾਂ 'ਚ ਵੀ ਇਹਦੇ 'ਚ ਡਿੱਗ ਕੇ 3 ਬੰਦੇ ਮਰ ਗਏ, ਉਹਨਾਂ ਨੂੰ ਮੁਆਵਜ਼ਾ ਦੇਤਾ। ਫਿਰ ਇਹ ਕਹਿਤਾ ਵੀ ਇਹ ਹੁਣ ਖਤਰਨਾਕ ਹੋ ਗਿਆ ਸਕੂਲ, ਜਿਹੜਾ ਖੂਹ ਆ, ਤੇ ਇਸ ਕਰਕੇ ਖੂਹ ਪੂਰਨਾ ਪੈਣਾ। ਉਹ ਖੂਹ ਪੂਰ ਦਿੱਤਾ। ਪੂਰਨ ਦੀ ਗ੍ਰਾਂਟ ਜਿਹੜੀ ਸੀ ਉਹ ਵੱਖਰੀ ਦੇਤੀ। ਨਾ ਖੂਹ ਪੱਟਿਆ ਗਿਆ ਸੀ, ਨਾ ਉਹਦੇ 'ਚ ਬੰਦੇ ਡਿੱਗ ਕੇ ਮਰੇ ਸੀ, ਤੇ ਨਾ ਉਹ ਖੂਹ ਪੂਰਿਆ ਗਿਆ ਸੀਗਾ। ਗ੍ਰਾਂਟ 3 ਵਾਰੀ ਜ਼ਰੂਰ ਜਿਹੜੀ ਉਹ ਜਾਰੀ ਹੋ ਗਈ। ਇੱਥੇ ਵੀ ਇਦਾਂ ਦਾ ਹੀ ਹੋਊ। ਤੇ ਸਰੋਤਿਓ ਨੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ 4082725200 ਸਟੂਡੀਓ ਦਾ ਫੋਨ ਨੰਬਰ ਹੈ, ਇਸ ਦੇ ਉੱਤੇ ਕਾਲ ਕਰਕੇ ਕੋਈ ਵੀ ਸਵਾਲ ਪੁੱਛ ਸਕਦੇ हैं। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ ਜਵਾਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜਵਾਸੇ ਦੇ ਨਾਲ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਹਾਡਾ ਵੀ ਕੋਈ ਸਵਾਲ ਆ ਤੇ ਤੁਸੀਂ ਕਰ ਸਕਦੇ ਹੋ। ਜਿਹਨਾਂ ਦੀਆਂ ਲਾਈਨਸ ਡਰੋਪ ਹੋ ਗਈਆਂ ਦੁਬਾਰਾ ਵੀ ਕਾਲ ਕਰ ਸਕਦੇ ਹਾਂ। 408 272 5200 ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਚੱਲਦੇ ਜੀ ਤੁਹਾਡੀਆਂ ਕਾਲਸ ਵੱਲ। ਸਤਵਿੰਦਰ, ਸਤਿ ਸ਼੍ਰੀ ਅਕਾਲ। ਸਤਵਿੰਦਰ, ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਸਵਾਲ 2 ਸੀਗੇ। ਇੱਕ ਤੇ ਵੀ ਜਿਹੜੀ ਉਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ ਤੇ ਜਿਹੜੀ ਕਹਿ ਦਿੱਤਾ ਗੋਲੀਆਂ ਚਲਾਈਆਂ ਅਣਪਛਾਤੀ ਪੁਲਿਸ, ਉਹ ਪੁਲਿਸ ਅਣਪਛਾਤੀ ਕਦੇ ਬਾਰਡਰ ਬੂਡਰ ਟੱਪ ਗਿਆ ਜਾਂ ਕੀ ਹੁਣ ਜਿਹੜੀ ਆ ਮੋਗੇ ਰੈਲੀ ਹੋਈ, ਉੱਥੋਂ ਜਿਹੜੇ ਕਿਸਾਨ ਆ ਉਹ ਪਛਾਣ ਵੀ ਲੈ ਗਏ, ਉਹ ਕਿੱਥੋਂ ਲੱਭ ਜਾਂਦੇ ਇਹਨਾਂ ਨੂੰ? ਦੂਜਾ ਮੇਰਾ ਇਹ ਸਵਾਲ ਆ ਵੀ ਖਾੜਕੂ ਲਹਿਰ ਵੇਲੇ ਜਦੋਂ ਜੋ ਕੁਝ ਹੁੰਦਾ ਰਿਹਾ, ਪੁਲਿਸ ਦਾ ਜਿਹੜਾ ਗੈਪ ਆ ਲੋਕਾਂ ਦੇ ਵਿੱਚ, ਉਹ ਉਦੋਂ ਬੁੱਚੜਖਾਨਿਆਂ ਦੇ ਵਿੱਚ ਕੁੱਟਦੀ ਸੀ। ਅੱਜ ਡਾਂਗ ਸੋਟਾ ਜਿਹੜਾ ਵਾ ਭਾਵੇਂ ਅਧਿਆਪਕਾਂ ਦੇ ਭਾਵੇਂ ਕਿਸੇ ਤੇ ਵੀ ਜਿਹੜਾ ਮੁਜ਼ਾਹਰੇ ਕਰਦੇ, ਇਹ ਗੈਪ ਲੋਕਾਂ ਦੇ ਵਿੱਚ ਮਿਟ ਸਕੂਗਾ ਜਾਂ ਨਹੀਂ ਕਦੇ ਵੀ? ਕਿਉਂਕਿ ਇਹਨਾਂ ਦਾ ਤਸ਼ੱਦਦ ਦਿਨੋਂ ਦਿਨ ਵੱਧਦਾ ਹੀ ਆ ਰਿਹਾ। ਧੰਨਵਾਦ ਭੈਣ ਜੀ। ਥੈਂਕ ਯੂ। ਦੇਖੋ, ਐਕਚੁਅਲੀ ਜਿਹੜੀ ਗੱਲ ਤਾਂ ਤੁਸੀਂ ਉਹ ਅਣਪਛਾਤੀ ਤਾਂ ਅੱਜ ਵੀ ਅਣਪਛਾਤੀ ਹੈ। ਲਫ਼ਜ਼ ਨਵੇਂ ਆਏ ਸੀਗੇ ਅਕਾਲੀ ਸਰਕਾਰ ਦੇ ਵੇਲੇ ਕਿ ਪੁਲਿਸ ਵੀ ਅਣਪਛਾਤੀ ਹੋ ਸਕਦੀ ਹੈ। ਮਤਲਬ ਕਿ ਜਦੋਂ ਟਾਲਣਾ ਹੋਵੇ ਤੇ ਉਹਨੂੰ ਟਾਲਿਆ ਜਾ ਸਕਦਾ ਜੀ। ਤੁਸੀਂ ਹੈਰਾਨ ਹੋਵੋਗੇ ਜਦੋਂ ਚੱਲ ਰਿਹਾ ਸੀ ਕਰੋਨਾ ਦੀਆਂ ਪਾਬੰਦੀਆਂ ਤੇ ਇੱਥੇ ਬਠਿੰਡੇ ਦੇ ਵਿੱਚ ਮੇਅਰ ਬਣਾਏ ਗਏ ਤੇ ਉਹਨਾਂ ਦੀ ਪਾਰਟੀ ਰੱਖ ਲਈ। ਉਹ ਪਾਰਟੀ ਬੈਂਕਟ ਹਾਲ ਦੇ ਵਿੱਚ ਹੋਈ। ਉਦੋਂ ਰਿਸਟ੍ਰਿਕਸ਼ਨ ਸੀਗੀਆਂ, ਨਹੀਂ ਸੀ ਪਾਰਟੀ ਹੋ ਸਕਦੀ। ਉਹਦੀਆਂ ਫੋਟੋ ਬਾਹਰ ਆ ਗਈਆਂ, ਵੀਡੀਓ ਵੀ ਬਾਹਰ ਆ ਗਈਆਂ। ਰਾਜਨੀਤਿਕ ਧਿਰਾਂ ਨੇ ਵੱਡੀਆਂ ਤੇ ਜਿਹੜਾ ਪਰਚਾ ਹੋਇਆ ਉਹਨਾਂ ਦੇ ਉੱਤੇ ਉਹ ਅਣਪਛਾਤੇ ਲੋਕਾਂ ਤੇ ਹੋਇਆ। ਮਤਲਬ ਕਿ ਰਾਜਨੀਤਿਕ ਲੋਕ ਵੀ ਅਣਪਛਾਤੇ ਹੋ ਗਏ। ਇਹ ਨਵਾਂ ਲਫ਼ਜ਼ ਆ ਗਿਆ ਜੀ। ਕੋਈ ਚੀਜ਼ ਜਿਹੜੀ ਕੱਲ ਇੱਥੇ ਸ਼ੇਰਪੁਰ ਖੇੜਾ ਪੈਂਦਾ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਉਹ ਪੋਸਟ ਮੈਂ ਪਾਈ ਵੀ ਹੋਈ ਆ। ਲੋਕਾਂ ਨੇ 4 ਜਣਿਆਂ ਨੇ ਐਫੀਡੇਵਿਟ ਦਿੱਤੇ ਕਿ ਫਲਾਂ ਬੰਦਾ ਚਿੱਟਾ ਵੇਚਦਾ ਤੇ ਅਸੀਂ ਛੱਡਣਾ ਚਾਹੁੰਦੇ ਹਾਂ, ਸਾਨੂੰ ਇਹ ਤੋਂ ਬਚਾਓ। ਐਫੀਡੇਵਿਟ ਦੇਤੇ। ਪੁਲਿਸ ਪਰਚਾ ਨਹੀਂ ਸੀ ਦਰਜ ਕਰ ਰਹੀ। ਨੌਜਵਾਨ ਪਿੰਡ ਦੇ ਇਕੱਠੇ ਹੋ ਕੇ ਧਰਨਾ ਲਾਤਾ ਥਾਣੇ ਦੇ ਸਾਹਮਣੇ ਧਰਨਾ ਲਾ ਕੇ ਤੇ ਪੁਲਿਸ ਨੂੰ ਨਾਲ ਲੈ ਕੇ ਗਏ। ਜਦੋਂ ਨਾਲ ਲੈ ਕੇ ਗਏ ਤੇ ਫਿਰ ਜਾ ਕੇ ਉੱਥੋਂ ਔਰਤਾਂ ਗ੍ਰਿਫਤਾਰ ਕੀਤੀਆਂ। ਜਿਹੜੀ ਅੱਜ ਮੈਂ ਖਬਰ ਪੜ੍ਹ ਰਿਹਾ ਸੀ, ਇਹ ਨੌਜਵਾਨ ਲਗਾਤਾਰ ਮੇਰੇ ਨਾਲ ਸੰਪਰਕ ਦੇ ਵਿੱਚ ਸਨ ਕੱਲ ਦੇ। ਜਦੋਂ ਖਬਰ ਪੜ੍ਹੀ ਤੇ ਖਬਰ ਦੇ ਵਿੱਚ ਇਹ ਲਿਖਿਆ ਹੋਇਆ ਕਿ ਪੁਲਿਸ ਕਹਿੰਦੀ ਕਿ ਕਿਸੇ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਅਸੀਂ ਛਾਪਾ ਮਾਰਿਆ ਤੇ ਉੱਥੋਂ ਇਹ 2 ਔਰਤਾਂ ਜਿਹੜੀਆਂ ਉਹ ਗ੍ਰਿਫਤਾਰ ਕੀਤੀਆਂ। ਤੁਹਾਨੂੰ ਐਫੀਡੇਵਿਟ ਦੇ ਰਹੇ ਆ ਲੋਕੀ ਲਿਖ ਕੇ, ਉਹ ਐਫੀਡੇਵਿਟ ਸਾਰਿਆਂ ਦੇ ਸਾਹਮਣੇ ਪਏ ਆ। ਇਹ ਗੁਪਤ ਆਧਾਰ ਦੇ ਉੱਤੇ ਕਿੱਥੋਂ ਜਿਹੜੀ ਜੀ ਸੂਚਨਾ ਹੋ ਗਈ? ਇਹ ਲਫ਼ਜ਼ ਨੇ ਜੀ ਕੁਛ ਜਿਹੜੇ ਕਿ ਇਸ ਕਿਸਮ ਦੇ ਨੇ ਭੰਬਲ ਭੂਸਾ ਕ੍ਰੀਏਟ ਕਰਨ ਵਾਲੇ। ਜਿਹੜੀ ਪੁਲਿਸ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਉਦੋਂ ਹੋਰ ਤਰੀਕੇ ਨਾਲ ਕੁੱਟਦੀ ਸੀ, ਅੱਜ ਹੋਰ ਤਰੀਕੇ ਨਾਲ ਕੁੱਟਦੀ ਆ। ਜਦੋਂ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ ਕਿ ਉਹ ਧਾਰਾ ਜਿਹਦੇ ਵਿੱਚ ਲਿਖਣ ਬੋਲਣ ਦੀ ਆਜ਼ਾਦੀ ਆ, ਜਦੋਂ ਸੁਪਰੀਮ ਕੋਰਟ ਨੇ ਖਤਮ ਕਰਤੀ ਤੇ ਉਹਦੇ ਤਹਿਤ ਅੱਜ ਵੀ ਪਰਚੇ ਦਰਜ ਕਿਵੇਂ ਹੋਈ ਜਾਂਦੇ ਆ? ਅਸਲ ਦੇ ਵਿੱਚ ਬ੍ਰਿਟਿਸ਼ ਸਾਮਰਾਜ ਤੋਂ ਬਾਅਦ ਸੱਚੀ ਪੁੱਛੋ ਤਾਂ ਚਾਹੇ ਪੁਲਿਸ ਹੈ ਤੇ ਚਾਹੇ ਏਦਾਂ ਲੋਕ ਦਬਾਉਣ ਵਾਲੀਆਂ ਕੋਈ ਚੀਜ਼ਾਂ ਨੇ, ਉਹਦੇ ਚ ਕੋਈ ਤਬਦੀਲੀ ਨਹੀਂ ਆਈ।
ਪੁਲਿਸ ਦੇ ਸੁਭਾਅ ਦੇ ਵਿੱਚ ਤਬਦੀਲੀ ਨਹੀਂ ਆਈ। ਪੁਲਿਸ ਰਿਫਾਰਮ ਦੀਆਂ ਗੱਲਾਂ ਬੜੀ ਵਾਰੀ ਚੱਲਦੀਆਂ ਰਹੀਆਂ, ਉਹ ਨਹੀਂ ਕੀਤੀਆਂ ਗਈਆਂ। ਉਹ ਕਿਉਂ ਨਹੀਂ ਕੀਤੀਆਂ ਗਈਆਂ? ਉਹ ਇਸ ਕਰਕੇ ਨਹੀਂ ਕੀਤੀਆਂ ਗਈਆਂ, ਰਾਜਨੀਤਿਕ ਲੋਕ ਪੁਲਿਸ ਨੂੰ ਆਪਣੇ ਜੂਏ ਹੇਠ ਰੱਖਣਾ ਚਾਹੁੰਦੇ ਆ। ਉਹਦੇ ਹੇਠ ਰੱਖ ਕੇ ਉਹ ਪੁਲਿਸ ਨੂੰ ਆਪਣੇ ਵਾਸਤੇ, ਆਪਣੇ ਫਾਇਦੇ ਨੁਕਸਾਨ ਦੇ ਵਾਸਤੇ ਵਰਤਦੇ ਆ। ਉਹਦੇ ਵਿੱਚ ਆਮ ਲੋਕ ਦਬਾਏ ਜਾਂਦੇ ਆ। ਜਿਹੜੀਆਂ ਰਿਫਾਰਮਸ ਨੇ, ਚੇਂਜਸ ਨੇ, ਉਹ ਕਿਹਨੇ ਕਰਨੀਆਂ ਹੁੰਦੀਆਂ? ਇੰਪਲੀਮੈਂਟ ਕਿਹਨੇ ਕਰਨੀਆਂ ਹੁੰਦੀਆਂ? ਉਹ ਇੰਪਲੀਮੈਂਟ ਕਰਨੀਆਂ ਸਰਕਾਰਾਂ ਨੇ ਹੁੰਦੀਆਂ, ਰਾਜਨੀਤਿਕ ਲੋਕਾਂ ਨੇ ਕਰਨੀਆਂ ਕਰਾਉਣੀ। ਉਹ ਕਿਉਂ ਕਰਨਗੇ? ਕਿਉਂਕਿ ਪੁਲਿਸ ਉਹਨਾਂ ਦੇ ਤੌਰ ਤਰੀਕਿਆਂ ਦੇ ਨਾਲ ਕੰਮ ਕਰ ਰਹੀ ਆ। ਜੇ ਪੁਲਿਸ ਲੋਕਾਂ ਦੀ ਦੋਸਤ ਬਣ ਗਈ ਤੇ ਫਿਰ ਰਾਜਨੀਤਿਕਾਂ ਨੂੰ ਕੌਣ ਪੁੱਛੂਗਾ? ਰਾਜਨੀਤਿਕ ਲੋਕਾਂ ਦੇ ਘਰਾਂ ਦੇ ਸਾਹਮਣੇ ਹੁੰਦੇ ਇਕੱਠ, ਜਿਹੜੇ ਸਵੇਰ ਨੂੰ ਉਹ ਕੋਠੀਆਂ ਦੇ ਵਿੱਚ ਦਰਬਾਰ ਲਾਉਂਦੇ ਆ, ਉਹਦੇ ਵਿੱਚ 90% ਜਿਹੜੀਆਂ ਉਹ ਸ਼ਿਕਾਇਤਾਂ ਕੀ ਹੁੰਦੀਆਂ ਨੇ, ਉਹ ਪੁਲਿਸ ਦੇ ਥਾਣਿਆਂ ਦੇ ਨਾਲ ਰਿਲੇਟਡ ਹੁੰਦੀਆਂ ਨੇ। ਹਲਕਾ ਇੰਚਾਰਜ ਜਿਹਨੂੰ ਕਿਹਾ ਜਾਂਦਾ, ਅਸਲ 'ਚ ਉਹ ਲੱਲੇ ਦੇ ਪੈਰ 'ਚ ਬਿੰਦੀ ਵਾਲਾ ਹਲਕਾ ਇੰਚਾਰਜ ਹੈ। ਉਹ ਜਿਹੜੇ ਹਲਕਾ ਇੰਚਾਰਜ ਲਾਏ ਹੋਏ ਆ, ਉਹ ਚੌਂਕੀਆਂ ਨੂੰ ਫੋਨ ਕਰਕੇ ਉੱਥੋਂ ਹੀ ਤਾਂ ਸਾਰੀ ਆਪਣੀ ਜਿਹੜੀ ਉਹ ਕਮਾਈ ਕਰਦੇ ਆ ਤੇ ਕਮਾਈ ਬਣਾਉਂਦੇ ਆ। ਇਸ ਕਰਕੇ ਇਹ ਢਾਂਚਾ ਬਦਲ ਸਕਣਾ ਬਹੁਤ ਔਖਾ। ਜਿਨ੍ਹਾਂ ਨੇ ਬਦਲਣਾ ਉਹਨਾਂ ਨੇ ਬਦਲਣ ਨਹੀਂ ਦੇਣਾ। ਜੀ ਜੀ। ਅੱਗੇ ਆਸਟਰੀਆ ਤੋਂ ਜੋਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਬੰਨੂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ ਬੰਨੂ ਜੀ, ਮੇਰਾ ਇਹ ਉਸ ਸਵਾਲ ਹੈ ਜੀ, ਜਿਹੜਾ $1,19,000 ਹੈ ਨਾ ਜੀ। ਦੇਖੋ, ਆਪਾਂ ਇੰਡੀਆ ਦੇ ਲੋਕਾਂ ਨੂੰ ਕਹਿੰਦੇ ਆ ਨਾ ਜੀ ਵੀ ਉਹ ਆਪਣੇ ਜੀ ਜ਼ਮੀਰਾਂ ਮਾਰ ਕੇ ਬੈਠੇ ਆ, ਉਹਨਾਂ ਦੇ 100 ਮਜਬੂਰੀਆਂ ਜੀ। ਆਪਾਂ ਨੂੰ ਪਤਾ ਸੀ ਵੀ ਉੱਥੋਂ ਆਏ ਆ, ਤੁਸੀਂ ਵੀ ਉੱਥੇ ਰਹਿੰਦੇ ਆ ਨਾ। ਕਿਸੇ ਨੇ ਕੁਛ ਕਰਾਉਣਾ, ਕਿਸੇ ਨੇ ਆਪਣੀ ਬੇਟੀ ਸ਼ਹਿਰ ਸਕੀਮ ਲੈਣੀ, ਕਿਸੇ ਨੇ ਕੁਛ ਲਾਉਣਾ। ਲੋਕ ਮਜਬੂਰ ਨੇ, ਕਈ ਗਰੀਬ ਵੀ ਨੇ, ਕਈ ਮਜਬੂਰ ਵੀ ਨੇ ਨਾ ਜੀ। ਠੀਕ ਹੈ ਜੀ। ਉਹ ਤਾਂ ਚਲੋ ਆਪਾਂ ਉਹਨਾਂ ਦੀ ਜਾਤਾਂ ਨਹੀਂ ਬਦਲ ਸਕਦੇ ਨਾ ਵੀ ਉਹ ਮਜਬੂਰ ਕਰਕੇ ਆ। ਪਰ ਜਿਹੜੇ ਆ ਪੜ੍ਹੇ ਲਿਖੇ ਮੁਲਕਾਂ 'ਚ ਬੈਠੇ ਆ 1,19,000 ਦੇਣ ਵਾਲੇ, ਇਹਨਾਂ ਦੇ ਸਿਰਫ ਇਹ ਵੀ ਮਜਬੂਰ ਹੈ ਜੀ ਵੀ ਇਹਨਾਂ ਦੇ ਵੀ ਮਜਬੂਰੀਆਂ ਉੱਥੇ ਆ ਜੇਬ 'ਚ ਕਾਰਡ ਪਾਉਣ ਲਈ ਜੀ। ਇਹ ਤੇ ਭਾਈ 10 ਮਿੰਟ ਦੇ ਦੱਸਿਓ, ਸਵਾਲ ਦੱਸਿਓ, ਸੁਣ ਲੈਣ ਦੇ ਭੈਣ ਜੀ। ਦੇਖੋ, ਜਦੋਂ ਵੀ ਕੋਈ ਵੀ ਸਿਆਸੀ ਨੇਤਾ ਪੰਜਾਬ ਦਾ ਖਾਸ ਤੌਰ ਦੇ ਉੱਤੇ ਉਹ ਜਦੋਂ ਵਿਦੇਸ਼ਾਂ ਦੇ ਵਿੱਚ ਜਾਂਦਾ, ਉਹਦੇ ਵਿਦੇਸ਼ਾਂ ਦੇ ਵਿੱਚ ਜਾਣ ਦਾ ਮਕਸਦ ਕੀ ਹੁੰਦਾ? ਉਹਦਾ ਮਕਸਦ ਇੱਕੋ ਹੁੰਦਾ ਕਿ ਫੰਡਸ ਜਿਹੜੇ ਨੇ ਉਹ ਕਿੰਨੇ ਇਕੱਠੇ ਉਹ ਕਰ ਸਕਦਾ। ਲੋਕ ਉਹਦੀਆਂ ਜੇਬਾਂ ਦੇ ਵਿੱਚ ਫੰਡਸ ਕਿਉਂ ਦਿੰਦੇ ਆ? ਉਹਦਾ ਇੱਕੋ ਹੁੰਦਾ ਕਿ ਜਦੋਂ ਇਹ ਪਾਵਰ ਦੇ ਵਿੱਚ ਆਊਗਾ, ਫਿਰ ਅਸੀਂ ਉਸ ਪਾਵਰ ਦਾ ਆਪਣਾ ਇਸਤੇਮਾਲ ਕਰਾਂਗੇ ਆਪਣੇ ਪਿੰਡ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ। ਇੱਥੋਂ ਇੱਕ ਟੋਰਾਂਟੋ ਦੇ ਵਿੱਚ ਹੈਗਾ ਕੱਚ ਘਰੜ ਜਿਹਾ ਰੇਡੀਓ ਹੋਸਟ, ਉਹ ਇੱਥੇ ਆ ਕੇ ਸਿਕਿਉਰਿਟੀ ਲੈਂਦਾ ਪਿਛਲੇ ਕਈ ਸਾਲਾਂ ਤੋਂ। ਜਿਹਦੀ ਮਰਜ਼ੀ ਸਰਕਾਰ ਹੋਵੇ, ਉਹ ਕੁਛ ਨਾ ਕੁਛ ਜੁਗਾੜ ਲਾ ਕੇ ਸਿਕਿਉਰਿਟੀ ਲੈ ਲੈਂਦਾ। ਉਹਦੇ ਸਿਕਿਉਰਿਟੀ ਲੈਣ ਦੇ ਹੋਰ ਵੀ ਕਈ ਪਰਪਸ ਹੋਣਗੇ, ਪਰ ਇੱਕ ਦਾ ਮਕਸਦ ਇਹ ਹੁੰਦਾ ਕਿ ਆਪਣੇ ਇਲਾਕੇ ਦੇ ਵਿੱਚ, ਆਪਣੇ ਪਿੰਡਾਂ ਦੇ ਵਿੱਚ ਪੈਂਠ ਬਣਾਉਣੀ ਕਿ ਮੇਰੀ ਦੇਖੋ ਕਿੰਨੀ ਚੜ੍ਹਾਈ ਆ, ਮੇਰੀ ਦੇਖੋ ਕਿੰਨੀ ਚੱਲਦੀ ਆ, ਕਿ ਪੁਲਿਸ ਮੇਰੇ ਨਾਲ ਤੁਰੀ ਫਿਰਦੀ ਆ। ਇਹ ਜਿਹੜਾ ਪੰਜਾਬੀ ਸੁਭਾਅ ਦੇ ਵਿੱਚ ਵਰਤਾਰਾ ਨਾ, ਇਹਨੂੰ ਛੱਡਣਾ ਪਊਗਾ ਕਿਤੇ ਨਾ ਕਿਤੇ। ਤੁਸੀਂ ਪੰਜਾਬ ਤੋਂ ਬਾਹਰ ਨਿਕਲ ਜਾਓ, ਜਿਵੇਂ ਜਿਵੇਂ ਲਾਂਭੇ ਹੁੰਦੇ ਜਾਓਗੇ, ਚਲੋ ਹਰਿਆਣੇ 'ਚ ਥੋੜਾ ਹੋਊਗਾ, ਉਦੋਂ ਬਾਅਦ ਗਾਂਹ ਚੱਲ ਜਾਓਗੇ, ਉੱਥੇ ਹੋਰ ਥੋੜਾ ਘੱਟ ਹੋ ਜਾਊਗਾ। ਗਾਂਹ ਤੋਂ ਅੱਗੇ ਅੱਗੇ ਜਾਂਦੇ ਆ, ਤੁਸੀਂ ਕਿਸੇ ਮੈਂਬਰ ਪਾਰਲੀਮੈਂਟ ਦੇ ਦਫ਼ਤਰ ਦੇ ਵਿੱਚ ਜਾਣਾ, ਉਹ ਕੱਲਾਕਾਰਾ ਬੈਠਾ ਹੋਊਗਾ, ਵੱਧ ਤੋਂ ਵੱਧ ਉਹਦੇ ਨਾਲ ਪੀਏ ਹੋਊਗਾ ਉਹਦਾ, ਤੁਸੀਂ ਜਾ ਕੇ ਮਿਲ ਸਕਦੇ ਹੋ। ਥਾਣੇ ਦੇ ਵਿੱਚ ਡਿਸਟ੍ਰਿਕਟ ਮੁਖੀ ਨੂੰ ਮਿਲਣਾ, ਉਹ ਕੱਲਾ ਬੈਠਾ ਹੋਊਗਾ, ਜਾ ਕੇ ਤੁਸੀਂ ਮਿਲ ਸਕਦੇ ਹੋ। ਇੱਥੇ ਡਿਪਟੀ ਕਮਿਸ਼ਨਰ ਦਾ ਦਫ਼ਤਰ, SSP ਦਾ ਦਫ਼ਤਰ, ਏਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਵਾਲੇ ਖੜੇ ਆ। ਇੱਥੇ ਲਿਖੋ, ਇੱਥੇ ਕਰੋ, ਉਹ ਕਰੋ, ਆਹ ਕਰੋ, ਉਹ ਪਹੁੰਚਣ ਹੀ ਨਹੀਂ ਦਿੰਦੇ ਉੱਥੋਂ ਤੱਕ। ਜਿਹੜਾ ਜੀ ਇਹ ਸਾਰਾ ਕੁਝ ਇੱਕ ਢਾਂਚਾ ਹੈ ਜਿਹੜਾ ਪੰਜਾਬ ਦੇ ਵਿੱਚ ਬਣਿਆ ਹੋਇਆ। ਬਿਨਾਂ ਕਿਸੇ ਸ਼ੱਕ ਦੇ 80ਵਿਆਂ ਤੋਂ ਬਾਅਦ ਜਿਹੜੀ ਬੇਅੰਤ ਸਿੰਘ ਦੀ ਸਰਕਾਰ ਆਈ, ਉਹਦੇ ਵਿੱਚ ਇਹ ਚੀਜ਼ਾਂ ਨੂੰ ਬਹੁਤ ਅਹਿਮੀਅਤ ਦਿੱਤੀ ਗਈ ਔਰ ਇਹ ਬਹੁਤ ਜ਼ਿਆਦਾ ਪ੍ਰਚਲਿਤ ਹੋਈਆਂ। ਜਿਹੜਾ ਪੁਲਿਸ ਦਾ ਇੱਕ ਤਾਂ ਖੌਫਨਾਕ ਚਿਹਰਾ ਉਦੋਂ ਸਾਹਮਣੇ ਆਇਆ, ਦੂਸਰਾ ਜਿਹੜੇ ਅਫਸਰ ਨੇ ਉਹਨਾਂ ਦੇ ਵੱਲੋਂ ਬਹੁਤ ਸਾਰੇ ਬੰਦਿਆਂ ਨੂੰ ਲੈ ਕੇ ਤੁਰਨਾ, ਰਾਜਨੀਤਿਕਾਂ ਦੇ ਵੱਲੋਂ ਬਹੁਤ ਸਾਰੇ ਬੰਦਿਆਂ ਨੂੰ ਲੈ ਕੇ ਤੁਰਨਾ, ਇੱਕ ਪਾਵਰ ਜਿਹੜੀ ਉਹ ਦਿਖਾਉਣੀ, ਉਹ ਪੰਜਾਬੀ ਸੁਭਾਅ ਦੇ ਵਿੱਚ ਸ਼ਾਮਲ ਕਿਤੇ ਨਾ ਕਿਤੇ ਹੋ ਗਿਆ। ਫਿਰ ਜਿਹੜਾ ਬਾਹਰ ਰਹਿੰਦਾ ਬੰਦਾ, ਉਹ ਇਹ ਸੋਚਦਾ ਮੈਂ ਕਿਤੇ ਤਾਂ ਇੱਥੇ ਆਉਣਾ, ਜਦੋਂ ਪਿੰਡ 'ਚ ਆਉਣਾ ਫਿਰ ਮੈਂ ਆਪਣੀ ਪੈਂਠ ਵੀ ਤਾਂ ਵਿਖਾਉਣੀ ਨਾ ਕਿ ਮੇਰੇ ਨਾਲ ਕਿੰਨੇ ਕੁ ਲੋਕ ਚੱਲਦੇ ਆ। ਉਹਦੇ ਕਰਕੇ ਉਹ ਰਾਜਨੀਤਿਕ ਲੋਕਾਂ ਦੇ ਨੇੜਤਾ ਆਪਣੀ ਦਿਖਾਉਣੀ ਚਾਹੁੰਦਾ। ਇਹ ਉਹਦੇ ਵਿੱਚੋਂ ਸਾਰਾ ਕੁਝ ਜਿਹੜਾ ਉਹ ਨਿਕਲਿਆ ਹੋਇਆ। ਤੁਸੀਂ ਦੱਸੋ, ਮੰਨ ਲਓ ਕਿ ਕੋਈ ਸਾਲ, 2 ਸਾਲਾਂ, 3 ਸਾਲਾਂ ਬਾਅਦ ਆਉਣਾ, ਕਿਹੜਾ ਕੁਝ ਤੁਸੀਂ ਕੋਈ 2 ਨੰਬਰ ਦਾ ਕੰਮ ਕਰਾਉਣਾ। ਹਾਂ, ਇਹਦੇ ਵਿੱਚ ਇੱਕ ਹੋਰ ਹੈ, ਜਿਹੜੇ ਡਰੱਗ ਵਾਲੇ ਆ, ਕੈਨੇਡਾ ਚੋਂ ਖਾਸ ਤੌਰ ਦੇ ਉੱਤੇ, ਅਮਰੀਕਾ ਦੇ ਵੀ,
ਜਿਹੜੇ ਸੀਗੇ ਪੰਜਾਬੀ, ਕੁਝ ਜਿਹੜੇ ਇੱਥੇ ਆ ਕੇ ਵਰਲਡ ਕੱਪ ਕਰਾਉਂਦੇ ਹੁੰਦੇ ਸੀ 6 ਮਹੀਨਿਆਂ ਦੇ ਵਿੱਚ, 3 ਮਹੀਨਿਆਂ ਦੇ ਵਿੱਚ 10-10 ਕਬੱਡੀ ਦੇ ਵਰਲਡ ਕੱਪ ਹੋ ਜਾਂਦੇ ਹੁੰਦੇ ਸੀਗੇ। ਇਹ ਉਹਨਾਂ ਲੋਕਾਂ ਨੇ ਵੀ ਇਹਨਾਂ ਰਾਜਨੀਤਿਕਾਂ ਦੇ ਨਾਲ ਤੇ ਪੁਲਿਸੀਆਂ ਦੇ ਨਾਲ ਨੇੜਤਾ ਬਣਾਉਣੀ ਸ਼ੁਰੂ ਕੀਤੀ, ਜਿਨੇ ਇਸ ਚੀਜ਼ ਨੂੰ ਕਿਤੇ ਨਾ ਕਿਤੇ ਹੋਰ ਵਧਾਇਆ। ਮੇਰਾ ਖਿਆਲ ਉੱਥੋਂ ਇਹ ਨਿਕਲੀ ਹੋਈ ਹੈ ਕਿ ਤੁਹਾਨੂੰ ਸਭ ਨੂੰ ਸੋਚਣਾ ਪਊਗਾ ਜੀ। ਮੈਂ ਕਿਸੇ ਇੰਡੀਵਿਜੂਅਲ ਦੀ ਗੱਲ ਨਹੀਂ ਕਰ ਰਿਹਾ, ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਿਹਾ, ਸਭ ਨੂੰ ਸੋਚਣਾ ਪਊਗਾ। ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੀ ਰਾਜਨੀਤੀ ਬਦਲੇ, ਇਹਨੂੰ ਬਦਲਣ ਦੇ ਵਿੱਚ ਸਾਨੂੰ ਆਪਣੇ ਸੁਭਾਅ ਦੇ ਵਿੱਚ ਇੰਡੀਵਿਜੂਅਲ ਤੌਰ ਦੇ ਉੱਤੇ ਕੁਝ ਤਬਦੀਲੀ ਲਿਆਉਣੀ ਪਊਗੀ। ਉਹ ਇੰਡੀਵਿਜੂਅਲ ਤਬਦੀਲੀ ਇਹਨਾਂ ਰਾਜਨੀਤਿਕ ਲੋਕਾਂ ਦੀ ਚਾਪਲੂਸੀ ਛੱਡਣੀ ਪਊਗੀ, ਕਿਸੇ ਦੀ ਵੀ ਆ। ਜਦੋਂ ਚਾਪਲੂਸੀ ਨਹੀਂ ਕਰੋਗੇ ਤੇ ਉਹ ਤੁਹਾਨੂੰ ਫੰਡਸ ਦੇ ਵਾਸਤੇ ਨਹੀਂ ਕਹਿਣਗੇ। ਕਿਸੇ ਨੂੰ ਇਹ ਪਤਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਹੁਰੀ ਅਮਰੀਕਾ ਦੇ 18 ਸ਼ਹਿਰਾਂ ਦੇ ਵਿੱਚ ਗਏ ਤੇ ਉੱਥੋਂ $1,19,000 ਇਕੱਠਾ ਹੋਇਆ। ਈਡੀ ਜਾਂਚ ਉਹਦੀ ਤਾਂ ਕਰ ਰਹੀ ਹੈ। ਈਡੀ ਜਾਂਚ ਇਸ ਗੱਲ ਦੀ ਨਹੀਂ ਕਰ ਰਹੀ ਕਿ ਭਾਰਤੀ ਜਨਤਾ ਪਾਰਟੀ ਨੇ ਕਿੰਨਾ ਪੈਸਾ ਇਕੱਠਾ ਕੀਤਾ, ਉਹਦੇ ਫੰਡਸ ਦੇ ਵਿੱਚ ਕਿੰਨਾ ਵਾਧਾ ਹੋਇਆ, ਕਿਉਂਕਿ ਉਹ ਪਾਵਰ ਦੇ ਵਿੱਚ ਨੇ। ਉਹਨਾਂ ਦੀ ਕਿਸੇ ਨੇ ਨਹੀਂ ਕਰਨਾ, ਵਿਰੋਧੀ ਧਿਰ ਦੀ ਕਰਨੀ। ਜੇ ਵਿਰੋਧੀ ਧਿਰ ਨੇ ਵੀ ਇਕੱਠੇ ਕੀਤੇ ਆ, ਜੇ ਉਹ ਇਲੀਗਲ ਪੈਸੇ ਗਏ ਆ, ਤੇ ਉਹਦੀ ਜਾਂਚ ਜਿਹੜੀ ਉਹ ਹੋਣੀ ਜ਼ਰੂਰੀ ਹੈ। ਪਰ ਇਹ ਜਾਂਚ ਵਾਲੀਆਂ ਗੱਲਾਂ ਸਾਰੀਆਂ ਬਾਅਦ ਦੇ ਵਿੱਚ ਨੇ। ਪਹਿਲਾਂ ਸਾਨੂੰ ਜਿਹੜਾ ਪ੍ਰਵਾਸੀ ਪੰਜਾਬੀ ਭਾਈਚਾਰਾ, ਉਹਨੂੰ ਇਹ ਸੋਚਣਾ ਪਊਗਾ ਵੀ ਜੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਆ ਤੇ ਇਹ ਫੰਡਸ ਰੋਕਣੇ ਪੈਣਗੇ। ਜਿੰਨੀਆਂ ਦੁਸ਼ਮਣੀਆਂ, ਜਿੰਨੀਆਂ ਮੁਸ਼ਕਲਾਂ ਇਹ ਫੰਡਸ ਪੈਦਾ ਕਰ ਰਹੇ ਆ, ਉਨੀ ਹੋਰ ਕੋਈ ਚੀਜ਼ ਨਹੀਂ ਕਰ ਰਹੀ। ਬਾਰ-ਬਾਰ ਇਸ ਪਲੇਟਫਾਰਮ ਤੋਂ ਮੈਂ ਇਹ ਗੱਲ ਜਿਹੜੀ ਕਹੀ ਆ ਕਿ ਤੁਹਾਡੇ ਆਪਣੇ ਪਿੰਡ ਨੇ, ਉਹਨਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਉਹ ਲੋਕ ਰਹਿੰਦੇ ਨੇ ਜਿਹੜੇ ਲੋੜਵੰਦ ਨੇ। ਤੁਹਾਨੂੰ ਲੱਭਣੇ ਬੜੇ ਸੌਖੇ ਆ, ਤੁਹਾਨੂੰ ਫਾਈਂਡ ਆਊਟ ਕਰਨੇ ਬੜੇ ਸੌਖੇ ਆ। ਜੇ ਉਹਨਾਂ ਦੀ ਤੁਸੀਂ ਮਦਦ ਕਰਦੇ ਹੋ ਤੇ ਉਹਦੇ ਉੱਤੇ ਕੱਲ ਨੂੰ ਜਿੰਦਾ ਗੁੰਡਾ ਰੱਖਣਾ ਬੜਾ ਸੌਖਾ। ਤੁਸੀਂ ਇਹਦੇ ਵਾਸਤੇ ਕਿਸੇ ਵੀ ਵਿਅਕਤੀ ਨੂੰ ਕਿਉਂ ਲੱਭਦੇ ਹੋ? ਕੋਈ ਇੱਥੇ ਪੋਸਟ ਨਾ ਹੁਣ ਤਾਂ ਪਾਉਣ ਤੋਂ ਡਰ ਲੱਗਦਾ, ਕਿ ਇਸ ਕਰਕੇ ਡਰ ਲੱਗਦਾ, ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਨੇ, ਉਹਨਾਂ ਨੇ ਇੱਥੇ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਕਿਹਾ ਕਿ ਉਹਦੀ ਕਿਸਾਨ ਦੀ ਮੌਤ ਹੋ ਗਈ, ਉਹਦੀਆਂ 3 ਧੀਆਂ ਹੀ ਧੀਆਂ ਨੇ, ਵੀ ਉਹ ਕਿਸੇ ਤਰੀਕੇ ਨਾਲ ਉਹਨਾਂ ਦੀ ਮਦਦ ਕਰਨੀ ਆ, ਵੀ ਉਹ ਪੜ੍ਹਾਈ ਲਿਖਾਈ ਉਹਨਾਂ ਦੀ ਨਹੀਂ ਤਾਂ ਛੁੱਟ ਜਾਣੀ ਹੈ। ਮੈਂ ਜਾਣਾ ਤਾਂ ਚਾਹੁੰਦਾ ਪਿਛਲੇ 2-3 ਹਫ਼ਤਿਆਂ ਤੋਂ, ਪਰ ਇਸ ਕਰਕੇ ਨਹੀਂ ਜਾ ਰਿਹਾ ਕਿ ਉਹ ਕਿਤੇ ਏਦਾਂ ਨਾ ਹੋ ਜੇ ਬਈ ਉਹ ਪੋਸਟ ਇੱਕ ਵਾਰੀ ਨਿਕਲ ਆਈ ਜਾਂ ਵੀਡੀਓ ਇੱਕ ਵਾਰੀ ਨਿਕਲ ਆਈ, ਉਹਦੇ ਤੇ ਕੁਝ ਦੂਜੀਆਂ ਧਿਰਾਂ ਜਾ ਕੇ ਉਹਦੇ ਤੇ ਕਾਬਜ਼ ਹੋ ਜਾਣੀਆਂ ਨੇ ਵੀ ਆਹ ਨੰਬਰ ਆ ਜੀ, ਪਾ ਦਿਓ ਇੱਥੇ, ਜਿਹੜੇ ਜੀ ਉਹ ਖਾਤੇ ਭੇਜ ਦਿਓ ਇੱਥੇ। ਬੜਾ ਕੁਝ ਇਮੋਸ਼ਨਲ ਕਰ ਕਰਕੇ ਪੰਜਾਬ ਦੇ ਬਾਹਰ ਰਹਿੰਦੇ ਲੋਕਾਂ ਨੂੰ ਠੱਗਿਆ ਗਿਆ। ਉਹ 84 ਵਾਲਿਆਂ ਮਾਮਲਿਆਂ 'ਚ ਵੀ ਠੱਗਿਆ ਗਿਆ। ਉਹ ਪਰਿਵਾਰ ਜਿਹੜੇ ਉਸ ਟਾਈਮ ਜਿਨ੍ਹਾਂ ਨੇ ਭੁਗਤੀਆਂ, ਉਹਨਾਂ ਦੇ ਨਾਂ ਦੇ ਉੱਤੇ ਅੱਜ ਵੀ ਫੰਡਸ ਜਿਹੜੇ ਉਹ ਇਕੱਠੇ ਹੋ ਰਹੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਫੰਡਸ ਇਕੱਠੇ ਹੋ ਰਹੇ ਨੇ। ਇਹ ਕਿਤੇ ਨਾ ਕਿਤੇ ਸਾਨੂੰ ਇੰਡੀਵਿਜੂਅਲ ਤੌਰ ਦੇ ਉੱਤੇ ਜ਼ਿੰਮੇਵਾਰ ਬਣਨਾ ਪਊਗਾ ਕਿ ਅਸੀਂ ਇੱਕ ਤਾਂ ਘੋਖ ਕਰੀਏ, ਪਤਾ ਕਰੀਏ ਕਿ ਲੋੜਵੰਦ ਹੈ ਵੀ ਜਾਂ ਲੋੜਵੰਦ ਬਣਾਏ ਜਿਹੜਾ ਉਹ ਜਾ ਰਹੇ ਆ। ਖਾਸ ਤੌਰ ਦੇ ਉੱਤੇ ਸਿਆਸੀ ਪਾਰਟੀਆਂ ਤੋਂ ਤਾਂ ਤੁਹਾਨੂੰ ਸ਼ੁਰੂ ਕਰਨਾ ਹੀ ਪਊਗਾ। ਜੀ ਜਤਿੰਦਰ ਪਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਸੀਗਾ ਜੀ, ਜਿਵੇਂ ਸੁਖਬੀਰ ਬਾਦਲ ਆਪਣੇ ਕੈਂਡੀਡੇਟ ਡਿਕਲੇਅਰ ਕਰ ਰਿਹਾ, ਤੇ ਜਿਹੜਾ ਸੁਪਰੀਮ ਕੋਰਟ ਦਾ ਇੱਕ ਆਰਡਰ ਸੀਗਾ ਕਿ ਵਿਦਿਨ 48 ਆਵਰਸ ਉਹਦਾ ਕ੍ਰਿਮੀਨਲ ਰਿਕਾਰਡ ਵੀ ਪਬਲਿਸ਼ ਕਰਨਾ ਚਾਹੀਦਾ, ਕੀ ਇਹਨੂੰ ਫਾਲੋ ਕਰ ਰਿਹਾ ਜਾਂ ਨਹੀਂ? ਇੰਨਾ ਹੀ ਸਵਾਲ ਸੀਗਾ ਜੀ। ਥੈਂਕ ਯੂ। ਦੇਖੋ, ਇਹ ਕੱਲ ਲਿਸਟ ਜਾਰੀ ਹੋਈ ਆ, ਤੁਸੀਂ ਧੰਨਵਾਦ ਤੁਹਾਡਾ, ਤੁਸੀਂ ਰਿਮਾਈਂਡ ਜਿਹੜਾ ਜੀ ਉਹ ਇਹ ਲਾ ਦਿੱਤਾ, ਤੇ ਇਹ ਗੱਲ ਉਠਾਵਾਂਗੇ ਫॉर श्योर, ਉਠਾਵਾਂਗੇ। ਅਜੇ 48 ਆਵਰਸ ਹੋਏ ਨਹੀਂਗੇ, ਤਾਂ ਵਾਚ ਕਰਦੇ ਆ ਕਿ ਜਿਹੜੀ ਇਹਨਾਂ ਦੀ ਸਾਈਟ ਬਣੀ ਹੋਈ ਆ, ਜਿਹੜੀ ਜਿਹਦੇ ਉੱਤੇ ਪਾਉਣਾ ਹੁੰਦਾ ਉੱਥੇ ਪਾਉਂਦੇ ਨੇ ਜਾਂ ਨਹੀਂ। ਮੈਂ ਤੁਹਾਨੂੰ ਅਪਡੇਟ ਕਰੂੰਗਾ ਇਹਦੇ ਸੰਬੰਧੀ ਜਦੋਂ ਅਗਲੀ ਵਾਰੀ ਕਾਲਸ ਖੁੱਲਣਗੇ। ਕੋਈ ਗੱਲ ਨਹੀਂ, ਹੁਣੇ ਸੁਨੇਹਾ ਪਹੁੰਚ ਜਾਣਾ ਉਹ ਤਾਂ। ਹਰਵੰਸ ਸਿੰਘ ਜੀ। ਹਰਵੰਸ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਪਹਿਲੀ ਗੱਲ ਤਾਂ ਮੇਰਾ ਸਵਾਲ ਇਹ ਆ ਵੀ ਤੁਹਾਡੇ ਖਬਰਾਂ ਦਾ ਸੋਰਸ ਕੀ ਹੈ? ਤੁਸੀਂ ਖਬਰਾਂ ਕਿੱਥੋਂ ਇਕੱਠੀਆਂ ਕਰਦੇ ਹੋ? ਨੰਬਰ 2, ਆਮ ਆਦਮੀ ਪਾਰਟੀ ਨੇ 4000 ਕਰੋੜ ਰੁਪਇਆ ਫੰਡ ਇਹਨੂੰ ਆਇਆ ਸੀ। ਲੋਕ ਕਹਿ ਰਹੇ ਨੇ ਵੀ ਭਗਵੰਤ ਮਾਨ ਦਾ ਤੇ ਕੇਜਰੀਵਾਲ ਦਾ ਰੌਲਾ ਇਹ ਹੈ ਵੀ ਇਹਨਾਂ ਦੇ ਪੈਸਿਆਂ ਦਾ ਰੌਲਾ। ਦੂਸਰੀ ਗੱਲ, ਲੋਕ ਇਹ ਵੀ ਕਹਿੰਦੇ ਨੇ ਵੀ ਭਗਵੰਤ ਮਾਨ ਆਪਣੇ ਮੋਦੀ ਸਾਹਿਬ ਦੇ ਬਰਖਲਾਫ ਬੋਲਿਆ ਤੇ ਦੂਸਰਾ ਜਿਹੜਾ ਹੈਗਾ ਕੇਜਰੀਵਾਲ, ਇਹ RSS ਦੇ ਇੱਕੋ ਚੱਟੇ ਬੱਟੇ ਨੇ, ਉਹ ਨਹੀਂ ਚਾਹੁੰਦਾ ਵੀ ਮੋਦੀ ਦੇ ਬਰਖਲਾਫ ਭਗਵੰਤ ਮਾਨ ਬੋਲੇ। ਤੀਸਰੀ ਗੱਲ ਇਹ ਹੈ ਵੀ ਮੈਂ ਚਾਹੁੰਦਾ ਵੀ ਤੁਸੀਂ ਵੀ ਮਤਲਬ ਇਹਨਾਂ ਦੀ ਪੂਛ ਬਹੁਤ ਮਾਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ। ਲੋਕ ਕਹਿੰਦੇ ਆ ਵੀ ਤੁਹਾਡਾ ਮੁੰਡਾ ਭਗਵੰਤ ਮਾਨ ਦਾ PA ਹੈ,
ਕਿ ਜਦੋਂ 14 ਦੇ ਵਿੱਚ ਬਾਈ ਇਲੈਕਸ਼ਨ ਹੋਈ ਸੀ ਤਲਵੰਡੀ ਸਾਬੋ ਦੀ ਤੇ 17 ਦੇ ਵਿੱਚ ਇਲੈਕਸ਼ਨ ਹੋਈ ਸੀ ਪੰਜਾਬ ਦੀ ਜਨਰਲ, ਉਦੋਂ ਤੁਹਾਡੇ ਕੋਲੇ ਕਿੰਨਾ ਕੁ ਫੰਡ ਆਇਆ? ਤੁਹਾਡੇ ਕੋਲੇ ਤੁਸੀਂ ਕਿੰਨਾ ਕਿਹਨਾਂ ਨੂੰ ਦਿੱਤਾ ਤੇ ਕਿੰਨਾ ਕੁ ਤੁਸੀਂ ਖਾਧਾ? ਬਸ ਜੀ ਕਿ ਹੋਰ ਵੀ ਹੈਲੋ ਹਾਂਜੀ, ਨਹੀਂ, ਤੁਹਾਡਾ ਹੋਰ ਵੀ ਕੋਈ ਸਵਾਲ ਹੈ ਜੀ? ਇਸ ਤਰ੍ਹਾਂ ਹੈ ਕਿ ਚੈਲੰਜ ਹੁੰਦਾ ਜਿਹੜਾ ਓਪਨ ਹੋਵੇ, ਇਸੇ ਹੀ ਪਲੇਟਫਾਰਮ ਦੇ ਉੱਤੇ ਭੈਣ ਜੀ ਹੋਰੀ ਹੈਗੇ ਨੇ, ਉਹਨਾਂ ਦਾ ਨੰਬਰ ਤੁਹਾਡੇ ਕੋਲੇ ਹੋਊਗਾ। ਕੋਈ ਤੁਹਾਡੇ ਕੋਲੇ ਸਬੂਤ ਹੋਵੇ, ਮੈਂ ਤਾਂ ਇਹ ਕਹੂੰਗਾ ਜੀ ਕਿ ਉਹਨੂੰ ਜਨਤਕ ਕਰ ਦੇਣਾ, ਜਿਹੜੇ ਫੰਡਸ ਦੇ ਬਾਰੇ ਦੇ ਵਿੱਚ, ਕਿ ਕੋਈ ਫੰਡਸ ਆਇਆ ਜਾਂ ਫੰਡ ਜਿਹੜਾ ਉਹ ਖਾਦਾ। ਜਿੱਥੋਂ ਤੱਕ ਗੱਲ ਹੈ ਜਿਹੜੀ ਚੇਂਜ ਦੀ, ਉਹ ਚੇਂਜ ਦੇ ਵਾਸਤੇ ਸਾਰੇ ਹੀ ਬੋਲ ਰਹੇ ਨੇ, ਚਾਹੇ ਉਹ ਬਦਲਾਓ ਸੂਬੇ ਦੇ ਰੂਪ ਦੇ ਵਿੱਚ ਹੋਏ, ਚਾਹੇ ਉਹ ਬਦਲਾਓ ਮੁਲਕ ਦੇ ਰੂਪ ਦੇ ਵਿੱਚ ਹੋਵੇ। ਮੈਂ ਤਾਂ ਜਿੰਨੀ ਦੇਰ ਕੈਨੇਡਾ ਦੇ ਵਿੱਚ ਰਿਹਾ, ਉੱਥੇ ਵੀ ਪਤਾ ਕਰਨਾ, ਉੱਥੇ ਵੀ ਬਦਲਾਓ ਦੇ ਵਾਸਤੇ ਹੀ ਬੋਲਦਾ ਰਿਹਾ ਜੀ। ਮੇਰਾ ਬੇਟਾ ਇੰਡੀਆ ਦੇ ਵਿੱਚ ਨਹੀਂ ਰਹਿੰਦਾ, ਉਹ ਆਪਣੇ ਕੰਮਕਾਰ ਦੇ ਵਿੱਚ ਬਿਜ਼ੀ ਆ, ਔਰ ਉਹ ਕੈਨੇਡਾ ਦੇ ਵਿੱਚ ਰਹਿੰਦਾ ਦੇਰ ਤੋਂ। ਪਤਾ ਨਹੀਂ ਤੁਹਾਡੇ ਸੋਰਸ ਜਿਹੜੇ ਉਹ ਕੀ ਨੇ, ਕਿ ਜਿਹੜਾ ਇਹ ਤੁਸੀਂ ਕਹਿ ਰਹੇ ਹੋ ਕਿ ਉਹਦਾ ਪੀਏ ਆ, ਉਹਨੂੰ ਉਹਦਾ ਪੀਏ ਲੱਗਣ ਦੀ ਕੀ ਜ਼ਰੂਰਤ ਹੈ? ਜੇ ਹੋਵੇ ਵੀ, ਜੇ ਕੋਈ ਅਡਲਟ ਹੈ ਤਾਂ ਉਹ ਆਪਣੇ ਤੌਰ ਦੇ ਉੱਤੇ, ਕੁਝ ਵੀ ਨਿਆਣਿਆਂ ਨੂੰ ਆਪਣਾ ਪੂਰਾ ਹੱਕ ਹੈ, ਪਰ ਉਹ ਕੈਨੇਡਾ ਰਹਿੰਦਾ, ਮੈਂ ਤੁਹਾਨੂੰ ਇਹ ਦੱਸਦਾ, ਔਰ ਉਹ ਆਪਣੇ ਕੰਮਕਾਰ ਦੇ ਵਿੱਚ ਜਿਹੜਾ ਉਹ ਲੱਗਿਆ ਹੋਇਆ, ਨਾ ਕਿਸੇ ਸਿਆਸੀ ਪਾਰਟੀ ਦੇ ਵਾਸਤੇ ਕੋਈ ਕੰਮ ਜਿਹੜਾ ਉਹ ਕਰਦਾ। ਜੇ ਕਰਦਾ ਵੀ ਹੋਵੇ, ਉਹਦੀ ਕੋਈ ਥਿੰਕਿੰਗ ਹੋਵੇ ਤੇ ਉਹਨੂੰ ਪੂਰੀ ਆਜ਼ਾਦੀ ਹੈ। ਪਰ ਮੈਂ ਇਹ ਚਾਹੂੰਗਾ ਕਿ ਤੁਸੀਂ ਹਫਤੇ ਦੇ ਵਿੱਚ ਜਦੋਂ ਅਗਲੀ ਵਾਰੀ ਕਾਲਸ ਖੁੱਲਣੀਆਂ ਨੇ, ਉਦੋਂ ਪਹਿਲਾਂ ਇਹ ਸੋਰਸ ਜਿਹੜੇ ਜੀ ਉਹ ਦੱਸਣਾ। ਨਹੀਂ ਤਾਂ ਜੇ ਤੁਹਾਡੇ ਕੋਲ ਇਹਦੇ ਸੋਰਸ ਨਾ ਹੋਏ ਤੇ ਇੱਕ ਚੱਪਣੀ ਆਪਣੇ ਵਾਸਤੇ ਤਿਆਰ ਜ਼ਰੂਰ ਰੱਖਣਾ, ਕਿਉਂਕਿ ਅਗਲੇ ਹਫਤੇ ਜਦੋਂ ਪ੍ਰੋਗਰਾਮ ਖਤਮ ਹੋਊਗਾ ਤੇ ਉਹਦੇ ਚ ਨੱਕ ਡਬੋ ਲੈਣਾ ਜੀ, ਜੇ ਤੁਹਾਡੇ ਕੋਲੇ ਉਹ ਨਾ ਲੱਭੇ ਸੋਰਸ। ਜੇ ਲੱਭਣ ਤਾਂ ਉਹਨੂੰ ਜਨਤਕ ਕਰ ਦੇਣਾ। ਮੈਂ ਓਪਨਲੀ ਚੈਲੰਜ ਜਿਹੜਾ ਜੀ ਉਹ ਕਰ ਰਿਹਾ, ਤੇ ਫਿਰ ਉਹਦਾ ਜਵਾਬ ਮੈਂ ਦੇਵਾਂਗਾ ਜੀ, ਕਿਉਂਕਿ ਉਂਝ ਕਹਿ ਦੇਣ ਦੇ ਨਾਲ ਕੁਝ ਨਹੀਂ। ਜੇ ਹੁਣ ਤੁਸੀਂ ਜੁਰਤ ਰੱਖਦੇ ਹੋ ਤੇ ਇਹਨੂੰ ਜਨਤਕ ਕਰਨਾ ਜੀ। ਹਰਮੇਸ਼ ਇੰਦਰ ਸਿੰਘ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਹਿਬ, ਮੇਰਾ ਸਵਾਲ ਇਹ ਸੀ ਵੀ ਆਪਾਂ ਨਾ ਕਾਫੀ ਲੰਮਾ ਸਮਾਂ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ ਵੀ ਕੌਣ ਲੋਕ ਨੇ ਅਕਾਲੀਆਂ ਕਾਂਗਰਸ ਰੈਲੀਆਂ ਚ ਲੱਖਾਂ ਨਾਲ ਨੇ ਕਰ ਹੁੰਦਾ ਹੈ ਨਾ। ਮੈਂ ਕਾਫੀ ਲੰਮੇ ਸਮੇਂ ਤੋਂ ਗੱਲਾਂ ਕਰਦਾ ਰਿਹਾ, ਗੱਲਾਂ ਕਰਕੇ ਗੱਲਬਾਤ ਕਰਦਾ ਰਿਹਾ ਲੋਕਾਂ ਨਾਲ। ਤੇ ਜਿਹੜਾ ਕਿਸਾਨ ਮਤਲਬ ਕਿਸਾਨ ਮੋਰਚਾ, ਉਹਨੇ ਕਿਹਾ ਵੀ ਜਥੇਬੰਦੀਆਂ ਅੱਜ ਨੇ ਇਹ ਜਿਹੜੇ ਹੈਗੇ ਆ ਕਰਨ ਉਹ ਕਰਨ, ਉਹ ਕਿਉਂ ਨਹੀਂ ਆਪਦੇ ਜਿਹੜਾ ਉਹਨਾਂ ਨੂੰ ਰੋਕਦੀਆਂ ਵੀ ਸਿਆਸੀ ਰੈਲੀਆਂ ਚ ਤੁਸੀਂ? ਕਿਉਂਕਿ ਮੈਂ ਪਿੰਡਾਂ ਦੇ ਵਿੱਚ ਪਤਾ ਕਰਦਾ, ਸਾਨੂੰ ਜਿਹੜੇ ਲੋਕ ਉੱਥੇ ਆਉਂਦੇ ਨੇ ਮੌਕੇ ਤੇ, ਜਿਹੜੇ ਜਾ ਕੇ ਬਾਰਡਰਾਂ ਦੇ ਨੇ, ਜਦੋਂ ਪਿੰਡਾਂ ਚ ਵਾਪਸਦੇ ਆ ਫਿਰ ਆ ਕੇ ਨਾ ਸਿਆਸੀ ਪਾਰਟੀਆਂ ਨਾਲ ਜੁੜ ਜਾਂਦੇ ਨੇ। ਮੇਰੇ ਕੋਲੇ ਕੁਛ ਬੰਦੇ ਨੇ ਜਿਹੜੇ ਉਹ ਵੀ ਆਪਦੀਆਂ ਪਾਉਂਦੇ ਨੇ ਨਾਲ ਜਾਂ ਦੂਜੇ ਬੰਦੇ ਨਾਲ, ਜਾਂ ਫਿਰ ਦੀ ਬੈਠੀ ਵੀ ਆਹ ਲੱਖਾਂ ਦਾ ਕੱਟ ਬੰਦੇ ਉੱਥੇ ਬਾਰਡਰਾਂ ਦੇ ਵੀ ਨੇ। ਤੇ ਇਹ ਉਹੀ ਜਦੋਂ ਪਿੰਡਾਂ 'ਚ ਆ ਜਾਂਦੇ ਨੇ ਤਾਂ ਫਿਰ ਉਹ ਸਿਆਸੀ ਪਾਰਟੀਆਂ ਨਾਲ ਜੁੜ ਜਾਂਦੇ ਨੇ, ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕੰਮ ਲੈਣੇ ਹੁੰਦੇ ਨੇ। ਮੇਰੀ 2-3 ਬੰਦਿਆਂ ਨਾਲ ਪੰਨੂ ਸਾਹਿਬ ਗੱਲ ਹੋਈ, ਜਿਹੜੇ ਕਿ ਕਿਸਾਨ ਸੰਸਦ ਦੇ ਵਿੱਚ ਜਾ ਕੇ ਆਏ ਨੇ। ਕਿਸਾਨ ਸੰਸਦ ਜਦੋਂ ਹੋਈ ਉੱਥੇ ਜਾ ਕੇ ਆਏ ਨੇ ਵਿੱਚ ਉਹ, ਔਰ ਉਹ ਇਹਨਾਂ ਦੇ ਬਲਾਕ ਪੱਧਰ ਦੇ ਮਤਲਬ ਕਿ ਕਿਸਾਨਾਂ ਦੇ ਉਹ ਲੀਡਰ ਨੇ। ਔਰ ਜਦੋਂ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਦੇਖੋ ਫਿਰ ਹੁਣ ਅਸੀਂ ਸਿਆਸੀ ਕੰਮ ਵੀ ਲੈਣੇ ਹੁੰਦੇ ਨੇ, ਤੇ ਜਦੋਂ ਸਰਕਾਰ ਬਣੀ ਤੇ ਫਿਰ ਇਹਨਾਂ ਨੇ ਸਾਡੇ ਕੰਮ ਨਹੀਂ ਕਰਨੇ, ਇਸ ਕਰਕੇ ਸਾਨੂੰ ਜਾਣਾ ਪੈਂਦਾ ਹੈ। ਕਿਸਾਨ ਜਥੇਬੰਦੀਆਂ, ਤੁਹਾਨੂੰ ਨਹੀਂ ਲੱਗਦਾ ਵੀ ਕੀ ਇਹ 100% ਆਪਦੇ ਕੇਡਰ ਨੂੰ ਆਪਦੇ ਕਾਬੂ 'ਚ ਨਹੀਂ ਰੱਖ ਰਹੀਆਂ, ਜਾਂ ਕੀ ਗੱਲ ਹੈ? ਕਿਉਂ ਨਹੀਂ ਲੋਕ ਇਹਨਾਂ ਦੇ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਬੈਠੇ ਉਹ ਜੁੜਦੇ ਇਹਨਾਂ ਦੇ ਨਾਲ? ਔਰ ਇਹਨਾਂ ਨੂੰ ਜੋੜਨਾ ਬੜਾ ਜ਼ਰੂਰੀ ਹੈ ਮੇਰੇ ਹਿਸਾਬ ਦੇ ਨਾਲ, ਜਿਹੜਾ ਤੁਹਾਡਾ ਓਪੀਨੀਅਨ ਆਪਾਂ ਸੁਣਦੇ ਹਾਂ। ਦੂਸਰੀ ਗੱਲ ਇਹ ਹੈ, ਜਿਹੜਾ ਸੈਣੀ ਦੀ ਜ਼ਮਾਨਤ ਹੋਈ ਜੀ, ਇਹ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਹਾਈ ਕੋਰਟ ਸੁਪਰੀਮ ਕੋਰਟ ਦੇ ਜੱਜ ਆ, ਪਹਿਲਾਂ ਇਹਨਾਂ ਤੇ ਵਿਸ਼ਵਾਸ ਕੀਤਾ ਜਾਂਦਾ ਸੀ ਵੀ ਇਹ ਬਕਾਊ ਨਹੀਂ ਹੈਗੇ। ਮੈਂ ਬਕਾਊ ਇਸ ਕਰਕੇ ਕਹਿ ਰਿਹਾ ਪੰਨੂ ਸਾਹਿਬ, ਕਿਉਂਕਿ ਜੇ ਕੋਈ ਵੀ ਸੁਪਰੀਮ ਕੋਰਟ ਦਾ ਜੱਜ PMO ਦੇ ਪ੍ਰੈਸ਼ਰ ਹੇਠ ਫੈਸਲਾ ਸੁਣਾਉਂਦਾ ਤਾਂ, ਜਾਂ ਕੋਈ ਹਾਈ ਕੋਰਟ ਦਾ ਜੱਜ ਜਿਹੜੀ ਆਪਣਾ ਸਟੇਟ ਦੀ ਸਰਕਾਰ ਆ ਉਹਦੇ ਪ੍ਰੈਸ਼ਰ ਹੇਠ ਫੈਸਲਾ ਸੁਣਾਉਂਦਾ, ਤਾਂ ਉਹ ਵੀ ਇੱਕ ਤਰ੍ਹਾਂ ਦਾ ਬਕਾਊ ਹੀ ਹੁੰਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਥੈਂਕ ਯੂ। ਦੇਖੋ, ਐਕਚੁਅਲੀ ਜਿਹੜੀਆਂ ਨਿੱਜੀ ਲੋੜਾਂ ਜਾਂ ਛੋਟੀਆਂ ਚੀਜ਼ਾਂ, ਜਿਹਦਾ ਤੁਸੀਂ ਜਵਾਬ ਦਿੱਤਾ ਕਿ ਉਹ ਕਹਿੰਦੇ ਅਸੀਂ ਕੰਮ ਵੀ ਲੈਣੇ ਹੁੰਦੇ ਆ,
ਕੰਮ ਕੀ ਲੈਣੇ ਹੁੰਦੇ ਆ, ਇਹ ਸਭ ਤੋਂ ਪਹਿਲਾਂ ਜਿਹੜਾ ਨਾ ਜੀ ਉਹ ਤੁਹਾਨੂੰ ਤੈਅ ਕਰਨਾ ਪਊਗਾ। ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਕਿ ਛੋਟੀਆਂ ਛੋਟੀਆਂ ਪੰਜਾਬੀ ਪਤਾ ਨਹੀਂ ਆਪਣੇ ਸੁਭਾਅ 'ਚ ਕਿਉਂ ਪਾਲ ਬੈਠੇ ਕਿ ਅਸੀਂ ਕਿਸੇ ਰਾਜਨੀਤਿਕ ਵਿਅਕਤੀ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈ। ਇਹ ਅੱਗੇ ਤੋਂ ਅੱਗੇ ਭੱਲ ਬਣਾਉਣ ਦੀ ਖਾਤਰ ਹੀ ਆ ਕਿ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਜਾਣਾ, ਆਓ ਚਲੋ ਮੈਂ ਤੁਹਾਡਾ ਕੰਮ ਕਰਾ ਕੇ ਲਿਆਵਾਂ। ਜੇ ਕੋਈ ਜਾਇਜ਼ ਕੰਮ ਹੈ ਤੇ ਉਹਨੂੰ ਕੋਈ ਰੋਕ ਨਹੀਂ ਸਕਦਾ। ਨਜਾਇਜ਼ ਹੋਣਗੇ ਕਿਤੇ ਨਾ ਕਿਤੇ ਤਾਂ ਕੁਝ ਚੀਜ਼ਾਂ ਲੁਕੀਆਂ ਹੋਈਆਂ ਹੋਣਗੀਆਂ ਨਾ, ਜਿਹਦੇ ਕਰਕੇ ਸਿਆਸੀ ਪਾਰਟੀਆਂ ਦੇ ਪਿਛਲੱਗ ਬਣਨ ਤੋਂ ਇਹ ਲੋਕ ਨਾ ਨਹੀਂ ਕਰ ਰਹੇ। ਜਿਹੜੇ ਕੇਡਰ ਦੀ ਤੁਸੀਂ ਗੱਲ ਕਰਦੇ ਹੋ, ਐਕਚੁਅਲੀ ਆਪਾਂ ਵੀ ਸਾਰੇ ਇੱਥੋਂ ਪਿੰਡਾਂ ਤੋਂ ਹੀ ਜਾਣਦੇ ਆ। ਜਦੋਂ ਕਿਤੇ ਕਿਸਾਨੀ ਧਿਰਾਂ ਦਾ ਕਿਸੇ ਜਗ੍ਹਾ ਦੇ ਉੱਤੇ ਰੋਸ ਮੁਜ਼ਾਹਰਾ, ਜਲਸਾ, ਧਰਨਾ ਹੁੰਦਾ ਸੀਗਾ, ਉਹਦੇ ਵਿੱਚ ਕਿੰਨੇ ਕਿਤੇ ਲੋਕ ਹੁੰਦੇ ਸੀਗੇ, 40, 50, 100 ਲੋਕ ਹੁੰਦੇ ਸੀ। ਕਿਸੇ ਤੁਸੀਂ ਸੈਕਟਰੀਏਟ ਜਾ ਰਹੇ ਹੋ, ਉੱਥੇ ਪਤਾ ਲੱਗਦਾ ਸੀ ਵੀ ਅੱਛਾ ਫਲਾਂ ਜਿਹੜੀ ਕਿਸਾਨੀ ਧਿਰ ਹੈ ਉਹਨੇ ਇੱਥੇ ਧਰਨਾ ਦਿੱਤਾ ਆ, ਤੇ ਉੱਥੇ ਓਨੀਆਂ ਕੁ ਦਰੀਆਂ ਹੁੰਦੀਆਂ ਸੀ, ਉਹਨੇ ਕੁ ਲੋਕ ਬੈਠੇ ਹੁੰਦੇ ਸੀ। ਲੋਕ ਸਾਈਡ ਤੋਂ ਹੋ ਕੇ ਲੰਘ ਜਾਂਦੇ ਸੀ, ਕਦੀ ਉਹਨਾਂ ਨੂੰ ਸੁਣਦੇ ਨਹੀਂ ਸੀ। ਇਹ ਤਾਂ ਖੇਤੀ ਕਾਨੂੰਨ ਆਏ ਆ ਤੇ ਉਹ ਜਿਹੜੀ ਕਿਸਾਨ ਲੀਡਰਸ਼ਿਪ ਹੈ, ਜਿਹਦੇ ਵਿੱਚ ਉਹਦੇ ਕੁਝ ਨੇਤਾਵਾਂ ਦਾ ਬਹੁਤ ਵੱਡਾ ਰੋਲ ਹੈ, ਜਿਹੜੇ ਕਿਸਾਨਾਂ ਨੂੰ ਸਮਝਾਉਣ 'ਚ ਇਹ ਸਫਲ ਹੋ ਗਏ ਕਿ ਇਹ ਖੇਤੀ ਕਾਨੂੰਨ ਸਾਡਾ ਨੁਕਸਾਨ ਕਿਵੇਂ ਕਰ ਦੇਣਗੇ, ਜਿਹਦੇ ਕਰਕੇ ਕਿਸਾਨ ਯੂਨਾਈਟ ਹੋ ਗਏ ਤੇ ਉੱਥੋਂ ਇਹ ਕਿਸਾਨ ਮੋਰਚਾ ਨਿਕਲਿਆ ਹੋਇਆ। ਆਪੋ ਆਪਣੀਆਂ ਜ਼ਮੀਨਾਂ ਦੇ ਕਰਕੇ ਭਾਵਕ ਹੋ ਕੇ, ਇਮੋਸ਼ਨਲ ਹੋ ਕੇ ਉੱਥੇ ਚਲੇ ਗਏ। ਉਹ ਸਮਝ ਗਏ ਹੌਲੀ ਹੌਲੀ ਜਿਹੜੀ ਇਹ ਗੱਲ। ਇਸ ਕਰਕੇ ਜੇ ਆਪਾਂ ਇਹ ਕਹੀਏ ਕਿ ਕਿਸਾਨ ਜਿਹੜੇ ਨੇ ਉਹਨਾਂ ਦਾ ਇਹ ਕਾਡਰ ਹੈ, ਤੇ ਕਾਡਰ ਤਾਂ ਨਹੀਂ ਇਹ ਕਿਹਾ ਜਾ ਸਕਦਾ, ਕਾਡਰ ਤਾਂ ਸਿਆਸੀ ਧਿਰਾਂ ਦਾ ਅੱਜ ਵੀ। ਹੁਣ ਵੱਡਾ ਸਵਾਲ ਫਿਰ ਇੱਥੇ ਉਹੀ ਖੜਾ ਹੁੰਦਾ ਕਿ ਇਹ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕੀ ਉਹ ਸਿਆਸਤ ਦੇ ਵਿੱਚ ਆਉਣ ਹੁਣੇ? ਜੇ ਹੁਣ ਉਹ ਸਿਆਸਤ ਦੇ ਵਿੱਚ ਆਉਂਦੀਆਂ ਨੇ ਤੇ ਇਹਦਾ ਸਿੱਧਮ ਸਿੱਧਾ ਨੁਕਸਾਨ ਹੋਊਗਾ ਇਹੀ ਜਿਹੜਾ ਕਿਸਾਨ ਮੋਰਚਾ ਉਹਨੂੰ। ਉਹ ਇਸ ਚੀਜ਼ ਦਾ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਤਰੀਕੇ ਦੇ ਨਾਲ ਉਹ ਸਿਆਸਤ ਦੇ ਵਿੱਚ ਨਾ ਆਉਣ ਤੇ ਇਹ ਖੇਤੀ ਕਾਨੂੰਨਾਂ ਵਾਲਾ ਮੋਰਚਾ ਉਹ ਜਿੱਤਣ, ਹੈ ਵੀ ਜਿੱਤਣ ਕੰਢੇ। ਪਰ ਸਵਾਲ ਇਹੀ ਹੈ ਨਾ ਕਿ ਇਸ ਵੇਲੇ ਜਿਹੜੀਆਂ ਕਿਸਾਨ ਧਿਰਾਂ ਨੇ ਜਾਂ ਕਿਸਾਨੀ ਮੋਰਚਾ, ਉਹ ਤਾਰ ਦੇ ਉੱਤੇ ਤੁਰ ਰਿਹਾ, ਜਿੱਥੇ ਬੈਲੈਂਸ ਬਣਾ ਕੇ ਚੱਲਣਾ ਬੜਾ ਜ਼ਰੂਰੀ ਹੈ। ਜੇ ਬੈਲੈਂਸ ਉਹ ਅਨਬੈਲੈਂਸ ਹੋ ਗਿਆ ਤੇ ਫਿਰ ਉਹਦਾ ਨੁਕਸਾਨ ਵੀ ਹੋ ਸਕਦਾ। ਜਿਹੜੀਆਂ ਸਿਆਸੀ ਧਿਰਾਂ ਨੇ ਉਹ ਕੋਸ਼ਿਸ਼ ਦੇ ਵਿੱਚ ਨੇ ਕਿ ਕਾਮਯਾਬ ਨਾ ਹੋਵੇ। ਇੱਕ ਗੱਲ ਤੁਸੀਂ ਨੋਟਿਸ ਕਰਨਾ, ਕੋਈ ਸਿਆਸੀ ਧਿਰ ਕਿਸਾਨਾਂ ਦੇ ਇਸ ਮੋਰਚੇ ਦੇ ਹੱਕ 'ਚ ਨਹੀਂ ਗਈ। ਉੱਤੋਂ ਜੋ ਮਰਜ਼ੀ ਕਹੀ ਜਾਣ, ਕੋਈ ਹੋਵੇ, ਉਹ ਇਸ ਕਰਕੇ ਹੱਕ ਦੇ ਵਿੱਚ ਨਹੀਂ। ਉਹਨਾਂ ਨੂੰ ਇਹ ਲੱਗਦਾ ਸਾਡੀ ਤਾਂ ਬਣੀ ਬੱਤਰੀ ਖੇਡ ਖਤਮ ਹੋ ਗਈ। ਕੋਈ ਸਿਆਸੀ ਧਿਰ ਇਹ ਬਰਦਾਸ਼ਤ ਕਰ ਸਕਦੀ ਸੀ ਕਿ ਕਿਸਾਨੀ ਆਗੂ ਬੈਠੇ ਹੋਣ ਕੁਰਸੀਆਂ ਦੇ ਮੂਹਰੇ ਤੇ ਉਹ ਵਾਰੀ-ਵਾਰੀ ਸੱਦ ਰਹੇ ਹੋਣ ਕਿਸਾਨੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਦਰ ਕਿ ਆ ਕੇ ਤੁਸੀਂ ਆਪਣਾ ਪੱਖ ਦਿਓ, ਜਾਂ ਅਸੀਂ ਤੁਹਾਨੂੰ ਇਹ ਕਹਿ ਰਹੇ ਹਾਂ ਕਿ ਏਦਾਂ ਰੈਲੀਆਂ ਬੰਦ ਕਰੋ। ਇਹ ਬਰਦਾਸ਼ਤ ਥੋੜੀ ਹੋ ਰਿਹਾ ਉਹਨਾਂ ਤੋਂ ਕਿਤੇ। ਇਸ ਕਰਕੇ ਕਾਡਰ ਤਾਂ ਅਜੇ ਵੀ ਇਹ ਸਿਆਸੀ ਧਿਰਾਂ ਦਾ ਹੀ ਆ, ਉਹਦੇ ਵਿੱਚੋਂ ਕੱਢਣਾ ਕਿਸਾਨਾਂ ਨੂੰ ਬੜਾ ਔਖਾ, ਅਜੇ ਔਖਾ ਆ। ਹੋ ਸਕਦਾ ਜਿਵੇਂ ਆ ਸਵਾਲ ਹੋਣ ਲੱਗੇ, ਸਵਾਲ ਕਰਨ ਲੱਗੇ ਸਿਆਸੀ ਧਿਰਾਂ ਨੂੰ, ਇਹ ਇੱਕ ਪੜਾਓ ਆ ਜਿਹੜਾ ਕਿ ਅੱਗੋਂ ਚੱਲ ਕੇ ਤੁਹਾਨੂੰ ਹੌਲੀ ਹੌਲੀ ਇਹਦੇ ਨਤੀਜੇ ਮਿਲਣੇ ਸ਼ੁਰੂ ਹੋਣਗੇ ਕਿ ਅਸੀਂ ਕਿਸੇ ਇੱਕ ਪਾਰਟੀ ਦੇ ਪਿਛਲੱਗ ਜਿਹੜੇ ਨਾ ਬਣੀਏ। ਤੇ ਸੈਕੰਡਲੀ ਉਹਨਾਂ ਦੇ ਵਾਸਤੇ ਜਿੰਦਾਬਾਦ ਮੁਰਦਾਬਾਦ ਹੀ ਨਾ ਕਰੀ ਜਾਈਏ। ਕਾਡਰ ਹੈਗਾ ਨਾ, ਕਾਡਰ ਅਕਾਲੀ ਦਲ ਦਾ ਮੁੱਕਿਆ, ਨਾ ਕਾਂਗਰਸ ਦਾ ਮੁੱਕਿਆ ਅਜੇ। ਚਲੋ ਤੀਜੀ ਧਿਰ ਦਾ ਤਾਂ ਅਜੇ ਬਹੁਤਾ ਕੁਝ ਹੈ ਨਹੀਂਗਾ, ਉਹਦੇ ਵਾਲੰਟੀਅਰ ਹੈਗੇ ਆ, ਉਹ ਆਪਣੀ ਜਗ੍ਹਾ ਦੇ ਉੱਤੇ ਨਾਰਾਜ਼ ਫਿਰਦੇ ਆ। ਦੂਜੀ ਗੱਲ ਜਿਹੜੀ ਤੁਸੀਂ ਆਖੀ, ਜਿਹੜੀ ਸਮੇਧ ਸੈਣੀ ਹੋਰਾਂ ਵਾਲੀ ਬਲੈਂਕਟ ਬੇਲ ਜਿਹੜੀ ਉਹਨਾਂ ਨੂੰ ਮਿਲੀ ਆ, ਬਿਲਕੁਲ ਇਹ ਆਪਣੇ ਕਿਸਮ ਦਾ ਬਹੁਤ ਨਵੇਕਲਾ ਫੈਸਲਾ। ਇਸ ਫੈਸਲੇ ਨੇ ਬਹੁਤ ਵੱਡਾ ਅਸਰ ਪਾਉਣਾ ਪੁਲਿਸ ਵਾਲਿਆਂ ਦੇ ਉੱਤੇ, ਪੁਲਿਸ ਅਫਸਰਾਂ ਦੇ ਉੱਤੇ ਤੇ ਸਿਆਸਤਦਾਨਾਂ ਦੇ ਉੱਤੇ, ਜਿਨ੍ਹਾਂ ਦੀ ਰਲਗੱਡ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਮੈਂ ਇੱਕ ਗੱਲ ਬਾਰ-ਬਾਰ ਇੱਥੋਂ ਇਸੇ ਪਲੇਟਫਾਰਮ ਤੋਂ ਆਖੀ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਾਲੇ ਮਾਮਲੇ ਨਿਪਟੇ ਨਾ, ਅਸਲ ਫੇਸ ਸਾਹਮਣੇ ਨਾ ਆਏ, ਤੇ ਇਹ ਸ਼ੁਗਲ ਬਣ ਜਾਊਗਾ ਲੋਕਾਂ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ। ਕੱਲ ਫੇਰ ਹੋਈ ਹੈ ਜੀ, ਲਗਾਤਾਰ ਨਿਰੰਤਰ ਹੋ ਰਹੀ ਹੈ, ਨਵੇਂ-ਨਵੇਂ ਤਰੀਕੇ ਦੇ ਨਾਲ। ਉਹ ਸਿਗਰਟ ਪੀ ਕੇ ਧੂੰਆਂ ਮਾਰ ਰਿਹਾ ਉਹਦੇ ਉੱਤੇ। ਇਹ ਨਵੀਆਂ ਚੀਜ਼ਾਂ ਲੱਭੀਆਂ ਜਾ ਰਹੀਆਂ ਨੇ। ਕਿਉਂ? ਅਗਲੇ ਸੋਚਦੇ ਕੀ ਹੋ ਗਿਆ, ਸਾਡਾ ਕੀ ਹੋ ਜੂ। ਸਿਆਸੀ ਧਿਰਾਂ ਜਿਹੜੀਆਂ ਨੇ ਉਹ ਧਿਆਨ ਡਾਈਵਰਟ ਕਰਨ ਦੇ ਵਾਸਤੇ ਅਸਲ ਸਮੱਸਿਆਵਾਂ ਤੋਂ ਅਜਿਹੀਆਂ ਚੀਜ਼ਾਂ ਦਾ ਸਹਾਰਾ ਲੈਣਗੀਆਂ।
ਇਸ ਕਰਕੇ ਇੰਨਾ ਜ਼ੋਰ ਲਾਉਂਦੇ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਇਹ ਮੁੱਦਾ ਦਬੇ ਨਾ, ਇਹ ਮੁੱਦਾ ਉੱਭਰਦਾ ਰਹੇ ਲੋਕਾਂ 'ਚ, ਤਾਂ ਕਿ ਇਨਸਾਫ ਤੱਕ ਗੱਲ ਜਿਹੜੀ ਉਹ ਜਾਵੇ। ਪਰ ਸਵਾਲ ਇਹ ਹੈ ਕਿ ਕਿੰਨੇ ਕੁ ਲੋਕ ਉੱਤੇ ਇਨਸਾਫ ਲੈਣਾ ਚਾਹੁੰਦੇ ਨੇ। ਆ ਇੱਕ ਭਾਈ ਸਾਹਿਬ ਪਹਿਲਾਂ ਬੋਲ ਕੇ ਗਏ ਆ ਜੀ, ਇਹੋ ਜਿਹੇ ਲੋਕ ਸਿਆਸੀ ਪਾਰਟੀਆਂ ਨੇ ਬਾਹਰ ਵੀ ਤਾਂ ਛੱਡੇ ਹੋਏ ਨਾ ਆਪਣੇ ਫੀਲੇ ਦੇ ਰੂਪ ਦੇ ਵਿੱਚ, ਕਿਉਂਕਿ ਉਹਨਾਂ ਦਾ ਕੰਮ ਇਹ ਹੁੰਦਾ ਕਿ ਤੁਸੀਂ ਟਿੰਡ 'ਚ ਕਾਨਾ ਜਾ ਕੇ ਜਿਹੜਾ ਉਹ ਪਾ ਦਿਓ ਵੱਖਰੇ ਕਿਸਮ ਦਾ, ਤਾਂ ਕਿ ਜਿਹੜੀ ਗੱਲਬਾਤ ਹੋ ਰਹੀ ਆ, ਜਿਸ ਇਸ਼ੂ ਤੇ ਗੱਲਬਾਤ ਹੋ ਰਹੀ ਆ ਜੀ ਤੇ ਕਾਲ ਚੱਲ ਰਹੀਆਂ ਨੇ, ਉਹਦਾ ਧਿਆਨ ਡਾਈਵਰਟ ਕਰ ਦਿਓ, ਕਿਉਂਕਿ ਇਹ ਉਹਨਾਂ ਹੀ ਸਿਆਸੀ ਪਾਰਟੀਆਂ ਦੇ ਫੀਲੇ ਨੇ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦਾ ਲਾਹਾ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਲਿਆ ਕਿ ਧਿਆਨ ਡਾਈਵਰਟ ਜਿਹੜਾ ਉਹ ਕਿਵੇਂ ਕਰਨਾ। ਇਹੀ ਕੰਮ ਇਹ ਬਾਹਰ ਬੈਠੇ ਲੋਕ ਸਿਆਸੀ ਪਾਰਟੀਆਂ ਦਾ ਕਰ ਰਹੇ ਆ। ਸਤਨਾਮ ਸਿੰਘ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਉਹ ਵੀਰ ਜੀ ਨੂੰ ਬੇਨਤੀ ਜ਼ਰੂਰ ਕਰਨਾ ਵੀ ਪ੍ਰੂਫ ਜ਼ਰੂਰ ਲੈ, ਅਗਲੇ ਹਫ਼ਤੇ ਅਸੀਂ ਵੀ ਵੇਟ ਕਰਾਂਗੇ ਸੁਣਦੀ ਵੀ, ਸਾਨੂੰ ਵੀ ਬੜੀ ਆਪਣੀ ਬੇਸਬਰੀ ਨਾਲ ਇੰਤਜ਼ਾਰ ਕਰਾਂਗੇ, ਤੇ ਜੇ ਨਹੀਂ ਤਾਂ ਵੀ ਇੱਦਾਂ ਝੂਠ ਨਹੀਂ ਕਹਿਣਾ ਚਾਹੀਦਾ। ਚਲੋ ਉਹਨਾਂ ਦੀ ਬਚਾ ਰਿਹਾ। ਪੰਨੂ ਜੀ, ਮੇਰਾ ਸਵਾਲ ਇਹ ਹੈ ਕਿ ਜੋ ਆਪਣੇ ਅਤਿਆਚਾਰ ਕਿਸਾਨਾਂ ਤੇ ਹੋਇਆ ਕਨਾਲ ਦੇ ਵਿੱਚ, ਤੇ ਉਹ ਜਿਹੜਾ SHO ਸੀ ਮੈਂ ਹਰਜਿੰਦਰ ਸਿੰਘ ਉਹਦਾ ਨਾਮ, ਤੇ ਉਹਦਾ ਪਰਿਵਾਰ ਮਤਲਬ ਮੀਡੀਆ ਅੱਗੇ ਹੋਇਆ, ਉਹਨੇ ਦੱਸਿਆ ਆਪਣੇ ਉਹ ਸਫਾਈ ਪੇਸ਼ ਕੀਤੀ ਹੈ ਵੀ ਸਾਡੇ ਨਾਲ ਮਤਲਬ ਕੋਈ ਹੇਰਾ ਫੇਰੀ ਹੋਈ, ਕੀ ਹੋਇਆ, ਸੈਟਅਪ ਕੀਤਾ ਆ, ਉਹ ਕੋਈ ਚਾਰਾ ਨਹੀਂ ਸੀ। ਅਸੀਂ ਤਾਂ ਬਹੁਤ ਹਮਾਇਤੀ ਹਾਂ ਆਪਣੇ ਕਿਸਾਨਾਂ ਦੇ, ਹਮੇਸ਼ਾ ਉਹਨਾਂ ਦੇ ਨਾਲ ਰਹੇ, ਉਹ ਦਿਖਾਉਂਦੇ ਫੋਟੋਆਂ ਵਗੈਰਾ, ਤੇ ਨਾਲੇ ਜਿਹੜਾ ਉਹਦਾ ਡੈਡੀ ਉਹ ਨਾਲੋ ਦੇ ਕੋਈ ਕਮੇਟੀ ਦਾ ਪ੍ਰਧਾਨ ਹੈ, ਉਹ ਕਹਿੰਦਾ ਮੈਂ ਕੋਈ ਆਪਣਾ ਵਕਤ ਨੂੰ ਕਰੂੰਗਾ, ਪਾਵਰ ਨਹੀਂ ਵਰਤ ਕਰੂੰਗਾ ਮੈਂ ਉਹਨਾਂ ਚਿਰ ਜਿੰਨਾ ਕੋਈ ਇਨਸਾਫ ਨਹੀਂ ਹੁੰਦਾ। ਇਹ ਕੀ ਇਹਦੇ ਵਿੱਚ ਕੀ ਸੱਚ ਹੈ ਜੀ, ਦੱਸੋ ਜੀ, ਸੁਣ ਲੈਂਦੇ ਭੈਣ ਜੀ। ਉਹ ਹਰਜਿੰਦਰ ਸਿੰਘ ਵਿਰਕ ਹੈ, ਇੰਸਪੈਕਟਰ ਹੈ ਹਰਿਆਣੇ ਦੀ ਪੁਲਿਸ ਦੇ ਵਿੱਚ, ਤੇ ਉਹਦਾ ਮਾਮਲਾ ਤੁਸੀਂ ਦੇਖਿਆ ਹੀ ਆ। ਉਹ ਜਿਹੜੀਆਂ ਗੱਲਾਂ ਦੱਸ ਰਿਹਾ, ਉਹਨੇ ਵੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਬੜਾ ਕੁਝ ਕਿਹਾ ਜੀ। ਉਹਦੇ ਘਰਦਿਆਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਦਾ ਚਾਚਾ ਸ਼ਾਮਲ ਸੀ, ਉਹਨੇ ਵੀ ਇਸੇ ਤਰੀਕੇ ਨਾਲ ਜਿਹੜਾ ਮੈਂ ਤੁਹਾਨੂੰ ਹੁਣੇ ਦੱਸਿਆ ਡਾਈਵਰਟ ਕਰਨਾ ਧਿਆਨ, ਉਹਦੇ ਵਿੱਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜੀ ਇਹ ਦੇਖੋ ਇਹ ਤਾਂ ਇੱਕ ਫਿਰਕੇ ਦਾ ਜਿਹੜਾ ਵਿਅਕਤੀ ਸੀਗਾ ਉਹਨੂੰ ਜਾਣ ਬੁੱਝ ਕੇ ਮਾਰ ਦਿੱਤਾ ਗਿਆ ਤਾਂ ਕਿ ਫ੍ਰਿਕਸ਼ਨ ਪੈ ਜਾਏ ਫਿਰਕਿਆਂ ਦੇ ਵਿੱਚ। ਉੱਥੇ ਤਾਂ ਕੁੱਟਣ ਵਾਲੇ ਬਾਕੀ ਵੀ ਸੀਗੇ। ਜੇ ਤੁਸੀਂ ਵੀਡੀਓਜ਼ ਦੇਖੀਆਂ ਹੋਣ ਜਿਹਦੇ ਵਿੱਚ ਜਦੋਂ ਪੁਲਿਸ ਕੁੱਟਦੀ ਆ ਬਸਤਾੜਾ ਟੋਲ ਪਲਾਜ਼ੇ ਦੇ ਉੱਤੇ, ਉਹ ਸਭ ਤੋਂ ਮੂਹਰੇ ਹੋ ਕੇ ਗਾਲਾਂ ਵੀ ਕੱਢ ਰਿਹਾ, ਸਭ ਤੋਂ ਮੂਹਰੇ ਹੋ ਕੇ ਡਾਂਗਾਂ ਵੀ ਮਾਰ ਰਿਹਾ। ਜੇ ਉਹਨੂੰ ਇੰਨਾ ਫਿਕਰ ਸੀਗਾ ਕਿ ਇਹ ਫਿਰਕਿਆਂ ਦੇ ਵਿਚਾਲੇ ਕਿਤੇ ਫ੍ਰਿਕਸ਼ਨ ਨਾ ਪੈ ਜੇ, ਇਹ ਸਰਕਾਰ ਪਾਉਣਾ ਚਾਹੁੰਦੀ ਆ, ਉਹ ਪਿੱਛੇ ਵੀ ਲੱਗ ਸਕਦਾ ਸੀਗਾ। ਉਹ ਮੋਹਰੀ ਕਿਉਂ ਹੋ ਕੇ ਲੱਗ ਕੇ ਕੁੱਟ ਰਿਹਾ ਸੀਗਾ? ਜੇ ਕਿਸਾਨ ਨੇ ਉਹ, ਤੇ ਫਿਰ ਸਵਾਲ ਤਾਂ ਇਹੀ ਹੈ ਨਾ, ਫਿਰ ਕਿਸਾਨਾਂ ਦੇ ਹੱਕ ਦੀ ਗੱਲ, ਕਿਸਾਨਾਂ ਦੇ ਵੱਲ ਦੀ ਗੱਲ ਉਹਨਾਂ ਨੇ ਕਦੋਂ, ਉਹਨਾਂ ਦੇ ਪਰਿਵਾਰ ਨੇ ਕੀਤੀ ਹੈ? ਠੀਕ ਹੈ, ਪੁਲਿਸ ਦੀ ਡਿਊਟੀ ਹੈ, ਪੁਲਿਸ ਦੀ ਡਿਊਟੀ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ਦੀ ਆ, ਨਾ ਕਿ ਸਿਰ ਪਾੜਨ ਦੀ ਜਾਂ ਲੱਤਾਂ ਬਾਹਾਂ ਤੋੜਨ ਦੀ। ਕੀ ਉਹ ਜਿਵੇਂ ਉਹ ਕਹਿ ਰਿਹਾ ਕਿ ਮੇਰਾ ਪਰਿਵਾਰ ਕਿਸਾਨਾਂ ਦੇ ਵਿੱਚੋਂ ਆ, ਅਸੀਂ ਇਨੈਲੋ ਦੇ ਵਿੱਚੋਂ ਆ, ਕੀ ਉਹਦੀਆਂ ਡਿਊਟੀਆਂ ਇਹ ਲੱਗੀਆਂ ਹੋਈਆਂ ਕਿ ਤੂੰ ਐਡੀ ਵੱਡੀ ਡਾਂਗ ਫੜ ਤੇ ਸ਼ਾਂਤਮਈ ਤਰੀਕੇ ਦੇ ਨਾਲ ਬੈਠੇ ਜਿਹੜੇ ਕਿਸਾਨ ਨੇ ਉਹਨਾਂ ਦੇ ਉੱਤੇ ਵਰਾਉਣੀ ਸ਼ੁਰੂ ਕਰ ਦੇ, ਵੀ ਜਿੱਥੇ ਉਹਨਾਂ ਦੇ ਪੈਂਦੀ ਆ ਉੱਥੇ ਵੱਜੇ ਉਹ, ਤੇ ਉਹਨਾਂ ਦੇ ਸਿਰ ਪਾਟਣ, ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟਣ? ਇਹ ਸਿਰਫ ਧਿਆਨ ਜਿਹੜਾ ਉਹ ਡਾਈਵਰਟ ਕਰਨ ਦੇ ਵਾਸਤੇ ਕੀਤਾ ਜਾਂਦਾ। ਉਹਦੀਆਂ ਪ੍ਰੈਸ ਕਾਨਫਰੰਸਾਂ ਜਿਹੜੀਆਂ ਉਹਨੇ 2-3 ਕੀਤੀਆਂ ਸੀਗੀਆਂ, ਉਹਦੇ ਘਰਦਿਆਂ ਨੇ ਉਹ ਵਰਕ ਨਹੀਂ ਕੀਤੀਆਂ ਕਿਤੇ ਵੀ। ਕਿਸਾਨਾਂ ਨੇ, ਕਿਸਾਨ ਧਿਰਾਂ ਨੇ ਉਹਨੂੰ ਮੰਨਿਆ ਨਹੀਂ, ਉਹਦਾ ਸੋਸ਼ਲ ਬਾਈਕਾਟ ਉਹਦੇ ਟੱਬਰ ਦਾ ਕਿਸਾਨ ਧਿਰਾਂ ਨੇ ਉਹਦੇ ਪਿੰਡ ਦੇ ਵਿੱਚ ਜਾ ਕੇ ਜਿਹੜਾ ਉਹ ਕੀਤਾ। ਇਹ ਠੀਕ ਹੈ ਕਿ ਇੱਕ ਕਸੂਰ ਨਹੀਂ ਗਾ ਉੱਥੇ, ਕਸੂਰਵਾਰ ਤਾਂ ਅਸਲ ਦੇ ਵਿੱਚ ਉਹ SDM ਹੈ ਨਾ ਜਿਹਨੇ ਹੁਕਮ ਦਿੱਤੇ ਆ। ਪਰ ਗੱਲ ਇਹ ਹੈ ਕਿ ਉਹ ਹੁਕਮ ਮੰਨਣ ਤੋਂ ਇਨਕਾਰੀ ਵੀ ਤਾਂ ਹੋਇਆ ਜਾ ਸਕਦਾ ਨਾ। ਇਹ ਅਸੀਂ ਨਹੀਂ ਮੰਨਦੇ, ਅਸੀਂ ਉਹਨਾਂ ਦੇ ਉੱਤੇ ਨਿਹੱਥਿਆਂ ਦੇ ਉੱਤੇ ਜਾ ਕੇ ਡਾਂਗ ਨਹੀਂ ਭਰਾਵਾਂਗੇ, ਜਾਂ ਕੁਝ ਹੱਦ ਤੱਕ ਜਿਹੜਾ ਦਬਾਅ ਪਾਇਆ ਜਾ ਸਕਦਾ ਸੀਗਾ, ਕੁਝ ਹੱਦ ਤੱਕ ਉੱਥੇ ਪਾਵਰ ਦਾ ਵਰਤੋਂ ਕੀਤੀ ਜਾ ਸਕਦੀ ਸੀ। ਤੁਸੀਂ ਇਉਂ ਕਿਵੇਂ ਕਿਸੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰ ਸਕਦੇ ਹੋ? ਇਉਂ ਤਾਂ ਕੋਈ ਬੇਜ਼ੁਬਾਨ ਡੰਗਰ ਨੂੰ ਵੀ ਨਹੀਂ ਕੁੱਟਦਾ ਜਿਵੇਂ ਉੱਥੇ ਲੋਕਾਂ ਨੂੰ ਕੁੱਟਿਆ ਗਿਆ। ਇਹਦੀ ਐਕਸਪਲੇਨੇਸ਼ਨ ਤਾਂ ਉਹਦੇ ਕੋਲੇ ਕੋਈ ਨਹੀਂ ਹੈਗੀ ਜੀ, ਉਹ ਕਹਿਣ ਨੂੰ ਜੋ ਮਰਜ਼ੀ ਆਖੀ ਜਾਵੇ। ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਪਹਿਲਾਂ ਤਾਂ ਭਾਜੀ ਤੁਹਾਡਾ ਬਹੁਤ ਧੰਨਵਾਦ, ਜਿਹੜਾ ਤੁਸੀਂ ਆਨਸਰ ਬਹੁਤ ਠੋਕ ਕੇ ਦਿੱਤਾ ਜੀ। ਤੇ ਦੂਜਾ ਮੇਰਾ ਕੁਐਸਚਨ ਇਹ ਆ ਜੀ, ਆਪਣੇ ਬਾਦਲ ਸਾਹਿਬ ਇੰਨੀ ਵਾਰ ਮੁੱਖ ਮੰਤਰੀ ਬਣੇ ਆ, ਪਰ ਇਹ ਜਿਹੜੇ ਆਪਣੇ ਇਹਨਾਂ ਦੇ ਚੰਡੀਗੜ੍ਹ ਜਿੰਨੇ ਕੁ ਅਫਸਰ ਆ, ਜ਼ਿਆਦਾ ਇਹ ਬਾਹਰਲੀਆਂ ਸਟੇਟਾਂ 'ਚੋਂ ਨਹੀਂ ਹੈਗੇ ਵੀ? ਪੰਜਾਬ 'ਚ ਕੋਈ ਇੰਨੇ ਯੋਗ ਅਫਸਰ ਹੈ ਨਹੀਂ ਸੀ ਆਪਣੇ? ਇਹੀ ਪ੍ਰਸ਼ਨ ਹੈ ਜੀ। ਥੈਂਕ ਯੂ। ਦੇਖੋ, ਇਸ ਤਰ੍ਹਾਂ ਹੈ ਕਿ ਅੱਜ ਜੇ ਤੁਸੀਂ SSP ਲਾਓਗੇ, ਡਿਪਟੀ ਕਮਿਸ਼ਨਰ ਦੇਖੋਗੇ ਡਿਸਟ੍ਰਿਕਟ ਦੇ ਵਿੱਚ, ਚੰਡੀਗੜ੍ਹ ਨੂੰ ਜੇ ਤੁਸੀਂ ਲਾਂਭੇ ਵੀ ਕਰਦੇ ਹੋ, ਜਾਂ ਤੁਸੀਂ ਇਹ ਕਿਹਾ ਵੀ ਚੰਡੀਗੜ੍ਹ ਦੇ ਜੰਮੇ ਪੜੇ, ਨਹੀਂ, ਇਹ ਤਾਂ ਬਾਹਰਲੀਆਂ ਸਟੇਟਾਂ ਤੋਂ ਬਹੁਤ ਆ ਗਏ ਇੱਥੇ। ਉਹ SSP ਡਿਫਰੈਂਟ ਨਾਮ ਤੁਸੀਂ ਦੇਖੋਗੇ, ਡਿਪਟੀ ਕਮਿਸ਼ਨਰਸ ਦੇ ਡਿਫਰੈਂਟ ਨਾਮ ਦੇਖੋਗੇ, ਪੰਜਾਬੀ ਤਾਂ ਨਾਮ ਉਹਦੇ ਵਿੱਚ ਹੈ ਹੀ ਨਹੀਂ। ਇਹ ਤਾਂ ਅਜੇ ਮਾੜੇ ਮੋਟੇ ਤੁਹਾਨੂੰ ਦਿਸਦੇ ਆ। ਹੁਣ ਤੋਂ 5 ਸਾਲਾਂ ਬਾਅਦ ਜੇ ਤੁਸੀਂ ਨੋਟਿਸ ਕਰੋਗੇ, 5-6 ਸਾਲਾਂ ਬਾਅਦ ਇਹ ਕੰਪਲੀਟ ਖਤਮ ਹੋ ਜਾਣੇ ਆ ਪੰਜਾਬੀ ਨਾਮ। ਸਾਡੇ ਬੱਚੇ ਤਾਂ ਇੱਥੇ ਰਹਿਣੇ ਹੀ ਨਹੀਂ, ਉਹ ਤਾਂ +2 ਕਰਕੇ ਸਾਰੇ ਦੇ ਸਾਰੇ ਜਾ ਰਹੇ ਆ। ਅਸੀਂ ਅੱਜ ਵੀ ਅਜਿਹੇ ਕੋਈ ਅਦਾਰੇ ਤਾਂ ਸਥਾਪਿਤ ਨਹੀਂ ਕਰ ਸਕੇ ਨਾ ਧਾਰਮਿਕ ਤੌਰ ਦੇ ਉੱਤੇ ਵੀ, ਜਿੱਥੇ IAS ਦੀ ਟ੍ਰੇਨਿੰਗ ਹੁੰਦੀ ਹੋਵੇ, IPS ਦੀ ਟ੍ਰੇਨਿੰਗ ਹੁੰਦੀ ਹੋਵੇ, ਨਹੀਂ ਬਣਾ ਸਕੇ ਉਹ। ਅਸੀਂ ਜੇ ਬਣਾਏ ਹੁੰਦੇ ਤੇ ਅੱਜ ਸਾਡੇ ਬੱਚੇ ਬੱਚੀਆਂ ਆਉਂਦੇ। ਮੈਂ ਅੱਗੇ 1-2 ਵਾਰੀ ਸਾਂਝਾ ਕੀਤਾ ਕਿ ਸਰਕਾਰੀ ਹਸਪੀਟਲ ਦੇ ਵਿੱਚ ਕਿਤੇ ਜਾਣ ਦਾ ਮੌਕਾ ਮਿਲੇ, ਕਿਸੇ ਨਾ ਕਿਸੇ ਦੀ ਮਦਦ ਦੇ ਵਾਸਤੇ ਜਾਣਾ ਪੈਂਦਾ, ਜਦੋਂ ਉੱਥੇ ਜਿਹੜੇ ਵਾਰਡ ਨੇ, ਵਾਰਡ ਦੇ ਬਾਹਰ ਸਾਰੇ ਡਾਕਟਰਾਂ ਦੀਆਂ ਡਿਟੇਲਸ ਨੇ, ਜਦੋਂ ਉਹ ਡਿਟੇਲਸ ਤੁਸੀਂ ਪੜ੍ਹਦੇ ਹੋ ਤੇ ਉਹਦੇ ਵਿੱਚ ਇਸ ਗੱਲ ਤੋਂ ਥੋੜਾ ਅਫਸੋਸ ਹੁੰਦਾ ਪੜ੍ਹ ਕੇ ਕਿ ਉੱਥੇ ਕੋਈ ਵੀ ਪੰਜਾਬੀ ਨਾਮ ਨਹੀਂ, ਕੋਈ ਟਾਵਾਂ ਨਾਮ ਪੰਜਾਬੀਆਂ ਦਾ ਮਿਲਦਾ। ਉਹ ਬਾਹਰਲੀਆਂ ਸਟੇਟਾਂ ਵਾਲੇ ਨੇ। ਉਹ ਇਹ ਨਹੀਂ ਹੈ, ਮੈਂ ਕੋਈ ਬਾਹਰਲੀਆਂ ਸਟੇਟਾਂ ਦੇ ਵਿਰੋਧ ਦੇ ਵਿੱਚ ਨਹੀਂ ਗਾ, ਬਾਹਰਲੀਆਂ ਸਟੇਟਾਂ ਤੋਂ ਵੀ ਬੱਚੇ ਆ ਕੇ ਇੱਥੇ ਲੱਗ ਸਕਦੇ ਆ, ਪਰ ਕਿੱਥੇ ਫਰਕ ਪੈ ਗਿਆ, ਕਿਉਂ ਇਹ ਸਾਰਾ ਕੁਝ ਹੋ ਗਿਆ? ਇਹ ਬੜਾ ਗੰਭੀਰ ਤੇ ਲੰਬਾ ਵਿਸ਼ਾ ਜਿਹਦੇ ਉੱਤੇ ਘੰਟਿਆਂ ਬੱਧੀ ਗੱਲਬਾਤ ਕੀਤੀ ਜਾ ਸਕਦੀ ਹੈ। ਇੱਥੋਂ ਹੀ ਤਾਂ ਕਹਿੰਦੇ ਆ ਕਿ ਸਾਡੀਆਂ ਜੜ੍ਹਾਂ ਉਖੜ ਗਈਆਂ। ਜੜ੍ਹਾਂ ਦੇ ਵਿੱਚ ਸਾਡੇ ਕੋਲੇ ਕੀ ਰਹਿ ਗਿਆ? ਕੁਝ ਵੀ ਨਹੀਂ ਰਹਿ ਗਿਆ। ਸਾਡੇ ਆਪਣੇ ਅਫਸਰ ਨਹੀਂ ਰਹਿ ਗਏ। ਤੁਸੀਂ ਹੈਰਾਨ ਹੋਵੋਗੇ, ਪੰਜਾਬ ਪੁਲਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿਪਾਹੀ ਦੇ ਤੌਰ ਦੇ ਉੱਤੇ ਪਿਛਲੇ ਸਮਿਆਂ 'ਚ ਹਿਮਾਚਲ ਤੋਂ ਲੋਕ ਭਰਤੀ ਕੀਤੇ ਗਏ ਆ। ਜਿਹੜੀਆਂ ਕੁਝ ਇੱਥੇ ਭਰਤੀਆਂ ਹੁੰਦੀਆਂ ਨੇ, ਉਹਦੇ ਵਿੱਚ ਕੀ ਕੀਤਾ ਜਾਂਦਾ, ਜਿਹੜਾ ਹਰਿਆਣੇ ਦੇ ਪਿੰਡ ਨਾਲ ਲੱਗਦੇ ਆ ਪੰਜਾਬ ਦੇ, ਉੱਥੋਂ ਭਰਤੀ ਕਰ ਲਏ ਜਾਂਦੇ ਆ। ਨਾ ਮੈਂ ਹਿਮਾਚਲ ਦਾ ਵਿਰੋਧੀ ਆ, ਨਾ ਮੈਂ ਹਰਿਆਣੇ ਦਾ ਵਿਰੋਧੀ ਆ, ਪਰ ਜਦੋਂ ਹਿਮਾਚਲ 'ਚ ਭਰਤੀ ਹੁੰਦੀ ਆ ਜਾਂ ਹਰਿਆਣੇ 'ਚ ਕਿਸੇ ਮਹਿਕਮੇ 'ਚ ਭਰਤੀ ਹੁੰਦੀ ਆ, ਉਹਦੇ ਵਿੱਚ ਪੰਜਾਬੀਆਂ ਦੀ ਕੋਈ ਸ਼ਮੂਲੀਅਤ ਹੁੰਦੀ ਹੈ? ਅਗਲੇ ਨੇੜੇ ਨਹੀਂ ਖੰਘਣ ਦਿੰਦੇ। ਇਹ ਹੌਲੀ ਹੌਲੀ ਕਰਕੇ ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਹੋਈਆਂ ਨੇ। ਅੱਜ ਅਕਾਲੀ ਦਲ ਬਾਦਲ ਨੂੰ ਚੰਡੀਗੜ੍ਹ ਚੇਤੇ ਆਉਂਦਾ, 10 ਸਾਲ ਦੇ ਗੱਠਜੋੜ ਦੇ ਰਾਜ ਦੇ ਦੌਰਾਨ 60% ਤੋਂ ਉੱਪਰ ਦਫ਼ਤਰ ਚੰਡੀਗੜ੍ਹ ਦੇ ਵਿੱਚੋਂ ਕੱਢ ਕੇ ਮੁਹਾਲੀ ਲੈ ਆਂਦੇ ਗਏ। ਚੰਡੀਗੜ੍ਹ ਦੇ ਉੱਤੇ ਅਸੀਂ ਆਪਣਾ ਹੱਕ ਆਪੇ ਹੀ ਛੱਡ ਦਿੱਤਾ। ਉਹ ਚੰਡੀਗੜ੍ਹ ਦਾ ਹੱਕ ਨਹੀਂ ਛੱਡਿਆ, ਅਸਲ ਦੇ ਵਿੱਚ ਉਹਨਾਂ ਪਿੰਡਾਂ ਦੀ ਉਜਾੜੀ ਗਈ ਜ਼ਮੀਨ ਦਾ ਹੱਕ ਛੱਡ ਦਿੱਤਾ ਕੰਪਲੀਟ ਰੂਪ ਦੇ ਵਿੱਚ। ਹੌਲੀ ਹੌਲੀ ਦੂਜੇ ਸੂਬਿਆਂ ਦੀ ਭਰਤੀ ਇੱਥੇ ਪੰਜਾਬ ਦੇ ਵਿੱਚ ਹੋ ਰਹੀ ਆ, ਵੱਖ-ਵੱਖ ਖੇਤਰਾਂ 'ਚ ਪੁਲਿਸ 'ਚ ਵੀ ਹੋ ਰਹੀ ਹੈ। ਤੁਸੀਂ ਸਿਪਾਹੀ ਦੇ ਰੂਪ ਦੇ ਵਿੱਚ ਵੀ ਜਦੋਂ ਸੁਣੋਗੇ ਨਾ ਅਗਲੇ ਕੁਝ ਸਾਲਾਂ ਦੇ ਦੌਰਾਨ, ਉਹਦੇ ਵਿੱਚ ਤੁਸੀਂ ਉਹ ਨਾਮ ਸੁਣੋਗੇ ਜਿਹੜੇ ਦੂਜੇ ਸੂਬਿਆਂ ਵਾਲੇ ਹੋਣਗੇ, ਪੰਜਾਬੀਆਂ ਦੇ ਨਾਮ ਉਹਦੇ ਵਿੱਚੋਂ ਵੀ ਹੌਲੀ ਹੌਲੀ ਗਾਇਬ ਹੋ ਜਾਣੇ ਜੀ। ਅੱਗੇ ਜੋਗਾ ਸਿੰਘ ਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਬੇਨਤੀ ਹੈ ਵੀ ਹੁਣ 5 ਸਾਲ ਤੱਕ ਫਿਰ ਘੁਰਨ ਸੁੱਤੇ ਹੁਣ ਹੈ ਬਾਹਰ ਨਿਕਲ, ਹੁਣ ਨਵੇਂ ਨਹੀਂ ਪਤਾ ਦਾਖਲ, ਹੁਣ 2 ਮਹੀਨੇ 'ਚ ਇਹ ਬਿਲਡਿੰਗਾਂ ਖੜੀਆਂ ਕਰਕੇ ਕਾਲਜ ਕਾਇਮ ਕਰ ਦੋਗਾ ਜੀ। ਇਹ ਇੰਨਾ ਲੋਕਾਂ ਨੂੰ ਬੇਵਕੂਫ ਤੇ ਤੁਰੇ ਹੋਏਗਾ ਵੀ ਲੋਕਾਂ ਦੇ ਲੋਕ ਇੰਨੇ ਵੀ ਬੇਵਕੂਫ ਹੈ ਜਿਹੜੀ ਕਹਿਣ ਦਾ ਮਤਲਬ ਹੁਣ ਇਹਨੇ ਝਾਂਸੇ ਤੁਰੇ ਫਿਰੂਗੇ ਜੀ। ਆਹੀ ਸਵਾਲ ਜੀ, ਮਿਹਰਬਾਨੀ ਜੀ। ਥੈਂਕ ਯੂ ਜੀ। ਕਾਲਜਾਂ ਦੀ ਮੈਂ ਤੁਹਾਨੂੰ ਵਿਸਤਾਰ ਦੱਸ ਹੀ ਦਿੱਤੀ ਹੈ, ਇਹਦਾ ਤੁਸੀਂ ਉਹਦੇ 'ਚ ਸੁਣ ਲਈ ਹੋਊਗੀ ਕਿ ਕਾਲਜ ਜਿਹੜੇ ਖੜੇ ਹੋ ਰਹੇ ਆ ਉਹ ਕਿਵੇਂ ਖੜੇ ਹੋ ਰਹੇ ਆ। ਕਾਗਜ਼ਾਂ ਦੇ ਵਿੱਚ ਬਿਲਡਿੰਗਾਂ ਨੇ, ਪ੍ਰਾਈਵੇਟ ਸਕੂਲ ਦਾ ਪਾਰਟ ਲੈ ਕੇ ਤੇ ਦੂਜੀ ਜਗ੍ਹਾ ਤੋਂ ਪ੍ਰੋਫੈਸਰ ਭੇਜ ਕੇ ਉੱਥੇ ਕਾਲਜ ਖੜੇ ਕੀਤੇ ਜਾ ਰਹੇ ਆ। ਤਾਂ ਹੁਣ ਲੋਕਾਂ ਦੀ ਸਮਝ ਦੀ ਗੱਲ ਹੈ, ਪਰ ਇਹ ਵੀ ਆ ਇਹਦਾ ਇੱਕ ਦੂਜਾ ਪੱਖ ਕਿ ਅਜਿਹੀਆਂ ਚੀਜ਼ਾਂ ਪਹਿਲਾਂ ਕਦੇ ਸਾਹਮਣੇ ਨਹੀਂ ਸੀ ਆਉਂਦੀਆਂ ਹੁੰਦੀਆਂ। ਉਹ ਕਹਿੰਦੇ ਸੀ ਤੁਹਾਡੀਆਂ ਖਬਰਾਂ ਦਾ ਸੋਰਸ ਕੀ ਆ? ਖਬਰਾਂ ਦਾ ਸੋਰਸ ਜਿਹੜਾ ਜੀ ਉਹ ਲੋਕ ਨੇ, ਜਿਹੜੇ ਗਰਾਊਂਡ ਦੇ ਉੱਤੇ ਜੁੜੇ ਹੋਏ ਨੇ, ਜਿਹੜੇ ਚਾਹੁੰਦੇ ਨੇ ਕਿ ਇਹ ਚੀਜ਼ ਜਿਹੜੀ ਉਹ ਸਾਹਮਣੇ ਆਵੇ। ਉਹ ਸੋਰਸ ਨੇ, ਉਹ ਦੱਸਦੇ ਨੇ ਕਿ ਆਹ ਕੁਛ ਉਹਨਾਂ ਦੇ ਏਰੀਏ ਦੇ ਵਿੱਚ ਹੋ ਗਿਆ, ਆਹ ਕੁਛ ਉਹਨਾਂ ਦੇ ਏਰੀਏ 'ਚ ਹੋ ਗਿਆ। ਜੇ ਰਾਤ ਇੱਥੋਂ ਦੇ 11:15 ਵਜੇ ਸੀ, ਉਦੋਂ ਤੱਕ ਉਹ ਨੌਜਵਾਨ ਸੰਪਰਕ ਦੇ ਵਿੱਚ ਸਨ, ਜਿਹੜੇ ਸੰਗਰੂਰ ਡਿਸਟ੍ਰਿਕਟ ਦੇ ਇੱਕ ਥਾਣੇ ਦੇ ਬਾਹਰ ਬੈਠੇ ਹੋਏ ਸਨ,
ਚਿੱਟੇ ਨੂੰ ਲੈ ਕੇ ਕਿ ਉਹਨਾਂ ਨੇ ਫੜਵਾਉਣਾ। ਰਾਤ 10:15 ਵਜੇ ਦੇ ਕਰੀਬ ਉੱਥੋਂ ਦੇ SSP ਦੇ ਨਾਲ ਗੱਲ ਕੀਤੀ ਵੀ ਜੇ ਉਹ ਨੌਜਵਾਨ ਕੀ ਮੰਗ ਰਹੇ ਨੇ, ਸਿਰਫ ਇਹ ਕਿ ਜਿਹੜੇ ਉਹ ਫੜੇ ਜਾਣ ਜਿਹੜੇ ਚਿੱਟਾ ਵੇਚ ਰਹੇ ਨੇ। ਉਹ ਸੂਤਰ ਨੇ ਜੀ, ਖਬਰਾਂ ਦੇ ਸੂਤਰ ਉਹ ਨੇ। ਉਹ ਦੱਸਦੇ ਨੇ ਕਿ ਸਾਡੇ ਏਰੀਏ ਦੇ ਵਿੱਚ ਏਦਾਂ ਇੱਕ ਬਿਲਡਿੰਗ ਨੂੰ ਸ਼ਿੰਗਾਰ ਕੇ ਤੇ ਉਹਨੂੰ ਸਮਾਰਟ ਸਕੂਲ ਦਾ ਨਾਮ ਦੇ ਦਿੱਤਾ ਗਿਆ। ਉਹ ਦੱਸਦੇ ਨੇ ਕਿ ਇਸ ਬਿਲਡਿੰਗ ਨੂੰ ਏਦਾਂ ਸਰਕਾਰੀ ਕਾਲਜ ਦਾ ਨਾਮ ਦੇ ਕੇ ਉੱਥੇ ਐਡਮਿਸ਼ਨਾਂ ਵੀ ਕਰ ਲਈਆਂ ਗਈਆਂ ਨੇ। ਇਹ ਇੱਕ ਪੱਖ ਹੈਗਾ। ਪਹਿਲਾਂ ਇਹ ਚੀਜ਼ਾਂ ਸਾਹਮਣੇ ਨਹੀਂ ਸਨ ਆਉਂਦੀਆਂ, ਪਹਿਲਾਂ ਕਾਗਜ਼ਾਂ ਦੇ ਰੂਪ ਦੇ ਵਿੱਚ ਸਾਰਾ ਕੁਝ ਦੱਸ ਦਿੱਤਾ ਜਾਂਦਾ ਸੀ। ਜਿਸ ਦਿਨ ਸਮਾਰਟ ਸਕੂਲਾਂ ਵਾਲਾ ਮਾਮਲਾ ਕਾਗਜ਼ਾਂ 'ਚ ਦੱਸਿਆ ਕਿ ਅਸੀਂ ਪਹਿਲੇ ਨੰਬਰ ਤੇ ਆ ਗਏ, ਇਸੇ ਪਲੇਟਫਾਰਮ ਦੇ ਉੱਤੇ ਕਿੰਨੀਆਂ ਥਾਵਾਂ ਦੇ ਉੱਤੇ ਦੱਸਿਆ ਕਿ ਕਿਵੇਂ ਇਹ ਪਹਿਲੇ ਨੰਬਰ ਦੇ ਉੱਤੇ ਨਹੀਂ ਹੈਗੇ, ਇਹ ਸਿਰਫ ਕਾਗਜ਼ਾਂ 'ਚ ਪਹਿਲੇ ਨੰਬਰ ਤੇ ਨੇ। ਜੀ ਲਾਸਟ ਕਾਲਰ ਨੇ ਸਾਡੇ ਗੁਰਮੁਖ ਸਿੰਘ। ਸਤਿ ਸ੍ਰੀ ਅਕਾਲ ਭੈਣ ਜੀ, ਬੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਚਾਹ ਰਿਹਾ ਸੀ ਕਿ ਸੁਪਰੀਮ ਕੋਰਟ ਨੇ ਉਹ ਕਮੇਟੀ ਬਣਾਈ ਸੀ ਨਾ ਆ ਕਿਸਾਨਾਂ ਦੇ ਅੰਦੋਲਨ ਲਈ ਵੀ ਇਹਦਾ ਜਜਮੈਂਟ ਦੇਣਗੇ, ਉਹਨਾਂ ਨੇ ਕੋਈ ਜਜਮੈਂਟ ਦਿੱਤਾ ਹੀ ਨਹੀਂ ਅਜੇ ਤੱਕ। ਥੈਂਕ ਯੂ। ਦੇਖੋ ਉਹਨਾਂ ਨੇ ਰਿਪੋਰਟ ਦੇਣੀ ਹੁੰਦੀ ਆ, ਜੱਜਮੈਂਟ ਜੱਜ ਦਿੰਦੇ ਆ। ਜੱਜਮੈਂਟ ਉਹ ਰਿਪੋਰਟ ਸਬਮਿਟ ਹੋਈ ਆ ਤੇ ਉਹ ਰਿਪੋਰਟ ਅਜੇ ਤੱਕ ਜਨਤਕ ਨਹੀਂ ਹੋਈ। ਇਹਦੇ ਸੰਬੰਧੀ ਜਿਹੜੇ ਕਮੇਟੀ ਦਾ ਇੱਕ ਮੈਂਬਰ ਆ ਉਹਨੇ ਐਪਲੀਕੇਸ਼ਨ ਵੀ ਲਾਈ ਆ ਸੁਪਰੀਮ ਕੋਰਟ ਦੇ ਵਿੱਚ ਕਿ ਉਹਨੂੰ ਤੁਸੀਂ ਜਨਤਕ ਕਰ ਦਿਓ। ਉਹ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਕਿਸਾਨਾਂ ਦੇ ਹੱਕ 'ਚ ਹੈ, ਵਿਰੋਧ 'ਚ ਹੈ, ਸਰਕਾਰ ਦੇ ਹੱਕ 'ਚ ਹੈ, ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹੈ, ਹੱਕ 'ਚ ਹੈ। ਅਜੇ ਕੁਝ ਨਹੀਂ ਪਤਾ ਜਿੰਨੀ ਦੇਰ ਤੱਕ ਉਹ ਜਨਤਕ ਨਹੀਂ ਹੋ ਜਾਂਦੀ। ਅਜੇ ਜਨਤਕ ਕੀਤੀ ਨਹੀਂ ਗਈ। ਸਬਮਿਟ ਸੁਪਰੀਮ ਕੋਰਟ ਦੇ ਵਿੱਚ ਜ਼ਰੂਰ ਹੋਈ ਹੈ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।